ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪਾਂ ਨੁਸਖਿਆਂ ਦੀ ਗੱਲ ਕਰਦੇ ਹਾਂ। ਦਾਦੀ ਮਾਂ ਦੇ ਨੁਸਖੇ ਜਾਂ ਪੁਰਾਣੇ ਨੁਸਖੇ, ਇਹ ਸਾਰੇ ਨੁਸਖੇ ਜਿਹੜੇ ਹੁੰਦੇ ਸੀਗੇ ਇਹ ਘਰਾਂ ਦੇ ਵਿੱਚ ਹੀ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਸੀ ਉਹਨਾਂ ਨੂੰ ਰਲਾ ਕੇ ਲੈਂਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਐਲੋਪੈਥੀ ਦੀ ਦਵਾਈ ਦੱਸਦੇ। ਪਲੀਜ਼ ਤੁਹਾਨੂੰ ਵੀ ਰਿਕੁਐਸਟ ਆ, ਜੇ ਕਿਸੇ ਨੂੰ ਕਿਸੇ ਦਵਾਈ ਤੋਂ ਆਰਾਮ ਆਇਆ, ਆਪਾਂ ਦਵਾਈਆਂ ਦੀਆਂ ਗੱਲਾਂ ਨਹੀਂ ਕਰਦੇ ਕਿਉਂਕਿ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਡਾਕਟਰ ਹੀ ਤੁਹਾਨੂੰ ਦੇਖ ਕੇ ਦੇ ਸਕਦੇ ਆ ਆਪਾਂ ਕਿਹੜੀ ਦਵਾਈ ਲੈਣੀ ਆ। ਉੱਦਾਂ ਕਿਸੇ ਨੂੰ ਨਾ ਤੁਸੀਂ ਲਾਉਣ ਵਾਲੀ ਦਾ ਦੱਸ ਸਕਦੇ ਆ ਕਿਉਂਕਿ ਸਕਿਨ ਦੀ ਗੱਲ ਹੁੰਦੀ ਹੈ ਅਤੇ ਡਾਕਟਰ ਨੂੰ ਪਤਾ ਹੁੰਦਾ ਕਿਹੜੀ ਸਕਿਨ ਤੁਹਾਡੀ ਠੀਕ ਲਾ, ਕਿਹੜੀ ਤੁਹਾਨੂੰ ਲਾਈਟ ਦਵਾਈ ਦੇਣੀ ਆ, ਹਾਰਡ ਦਵਾਈ ਦੇਣੀ ਆ। ਸੋ ਇਸ ਕਰਕੇ ਪਲੀਜ਼ ਮੇਕ ਸ਼ੋਰ ਕਰਿਆ ਕਰੋ ਕਿ ਜਿਹੜੀ ਤੁਸੀਂ ਇੱਥੇ ਇਨਫੋਰਮੇਸ਼ਨ ਦੇਣੀ ਆ ਨਾ, ਹੋਮ ਰੈਮਡੀ ਦੀ ਦੇਣੀ ਆ। ਸਿਰਫ ਅਤੇ ਸਿਰਫ ਜਿਹੜੀਆਂ ਘਰਾਂ ਦੇ ਵਿੱਚ ਪਈਆਂ ਚੀਜ਼ਾਂ ਆ ਜਾਂ ਸਟੋਰ ਤੋਂ ਤੁਸੀਂ ਸੌਖੀਆਂ ਹੀ ਲੈ ਸਕਦੇ ਆ। ਸੋ ਡਾਕਟਰ ਨਹੀਂ ਹੈਗਾ ਜਿਹੜਾ ਲਿਖ ਕੇ ਦਊਗਾ ਤੁਹਾਡੇ ਕੋਲ, ਨਾ ਤੁਹਾਨੂੰ ਕੋਈ ਵੀ ਕਾਲ ਕਰੂਗਾ ਕਿ ਤੁਸੀਂ ਪੈਸੇ ਦੇ ਦਿਓ, ਤੁਹਾਨੂੰ ਅਸੀਂ ਦਵਾਈ ਮੇਲ ਕਰਦੇ ਹਾਂ। ਸੋ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਵੀ ਬੜਾ ਸਿਸਟਮ ਨਹੀਂ ਹੈਗਾ। ਸਿਰਫ ਅਤੇ ਸਿਰਫ ਜੇ ਤੁਹਾਨੂੰ ਪਤਾ ਹੁੰਦਾ ਹੈ ਹੋਮ ਰੈਮਡੀ ਦਾ ਤਾਂ ਤੁਸੀਂ ਪਲੀਜ਼ ਦੱਸ ਦਿਆ ਕਰੋ, ਤੁਸੀਂ ਪਹਿਲਾਂ ਕਰ ਰਹੇ ਹੁੰਦੇ ਆ। ਅਤੇ ਜੇ ਤੁਸੀਂ ਪੁੱਛਣੀ ਆ ਉਹ ਪੁੱਛ ਵੀ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਆਪਣੀ ਕੋਈ ਵੀ ਗੱਲਬਾਤ ਆ ਜਿਹੜੀ ਉਹ ਤੁਸੀਂ ਸਾਂਝੀ ਕਰ ਸਕਦੇ ਹਾਂ। ਇੱਕ ਵਾਰ ਫਿਰ ਦੱਸੀਏ, ਡਾਕਟਰ ਕੋਈ ਨਹੀਂ ਹੈਗਾ। ਸਿਰਫ ਅਤੇ ਸਿਰਫ ਸਾਡੇ ਜਿਹੜੇ ਮਰੀਜ਼ ਆ ਉਹ ਵੀ ਸਾਡੇ ਸਰੋਤੇ ਆ ਅਤੇ ਡਾਕਟਰ ਵੀ ਸਾਡੇ ਜਿਹੜੇ ਆ ਉਹ ਸਰੋਤੇ ਹੀ ਆ। ਸੋ ਬਹੁਤੀਆਂ ਹੋਰ ਚੀਜ਼ਾਂ ਦਾ ਵੀ ਪਤਾ ਹੁੰਦਾ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਆ। ਅਤੇ ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ 4 ਤੋਂ ਲੈ ਕੇ 5:30 ਵਜੇ ਤੱਕ, ਜਿਸ ਵਿੱਚ ਕਾਲ ਕਰਕੇ ਤੁਸੀਂ ਕੁਛ ਪੁੱਛ ਸਕਦੇ ਆ ਜਾਂ ਤੁਸੀਂ ਕੁਛ ਦੱਸ ਸਕਦੇ ਆ। ਐਤਵਾਰ ਨੂੰ ਇਸ ਦਾ ਰਿਪੀਟ ਹੁੰਦਾ, ਤੁਹਾਡੇ ਤੋਂ ਨਹੀਂ ਲਿਖਿਆ ਜਾਂਦਾ। YouTube 'ਤੇ ਜਾ ਕੇ ਉਹਦੇ 'ਤੇ ਤੁਸੀਂ ਹੌਲੀ ਸੱਜੇ ਕਰਕੇ ਉਸ 'ਤੇ ਸੁਣ ਸਕਦੇ ਆ, ਸਬਸਕ੍ਰਾਈਬ ਕਰ ਸਕਦੇ ਆ। ਨਹੀਂ ਕਰਨੀ ਆਉਂਦੀ ਅਤੇ ਆਪਣੇ ਹੋਰ ਬੱਚਿਆਂ ਨੂੰ ਪੁੱਛ ਸਕਦੇ ਆ। ਜੇ ਤੁਸੀਂ ਬਾਹਰ ਡਰਾਈਵ ਕਰਦੇ ਆ, ਬਾਹਰ ਅੰਦਰ ਹੈਗੇ ਆ, ਤੁਸੀਂ ਐਪ ਨੂੰ ਪਲੀਜ਼ ਜ਼ਰੂਰ ਡਾਊਨਲੋਡ ਕਰੋ ਤਾਂ ਕਿ ਤੁਸੀਂ ਰਿਪੀਟ ਵੀ ਜੇ ਬਾਹਰ ਅੰਦਰ ਗਏ ਆ ਉੱਥੇ ਸੁਣ ਸਕੋ। 408 272 5200। ਬਾਕੀ ਤੁਸੀਂ ਪੰਜਾਬੀ ਰੇਡੀਓ ਜੀ ਵੈਸੇ ਨੂੰ ਗੱਡੀਆਂ ਦੇ ਵਿੱਚ ਸੁਣਦੇ ਹੋ, ਜਿੱਥੇ ਜਿੱਥੇ ਚੱਲਦਾ ਆ ਉੱਥੇ ਉੱਥੇ ਤੁਸੀਂ ਜ਼ਰੂਰ ਸੁਣਦੇ ਆ। ਆਲਮੋਸਟ ਸਾਰੇ ਕੈਲੀਫੋਰਨੀਆ ਦੇ ਵਿੱਚ ਹੀ ਤੁਸੀਂ ਵੱਖ ਫਰੀਕੁਐਂਸੀਆਂ ਦੇ ਉੱਤੇ ਸੁਣ ਸਕਦੇ ਆ। ਚੱਲਦੇ ਹਾਂ ਥੋੜ੍ਹੀਆਂ ਕਾਲਸ ਵੱਲ। 408 272 5200 4082725200। ਰਣਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਇੱਕ ਲੜਕਾ ਹੈ 44-45 ਸਾਲ ਦੀ ਏਜ ਆ ਉਹਦੀ, ਤੇ ਲੰਘ ਜੀ ਕੈਂਸਰ ਆ। ਲੰਗਸ ਵਿੱਚ ਕੈਂਸਰ ਆ, ਠੀਕ ਹੈ। ਹਾਂਜੀ, ਤੇ ਉਹਦੀ ਕੀਮੋ ਚੱਲ ਰਹੀਆਂ ਜੀ ਆਸਟ੍ਰੇਲੀਆ ਦੇ ਵਿੱਚ ਆ, ਤੇ ਉਹ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਇਹ ਲਾਈਫ ਟਾਈਮ ਚੱਲਣੀਆਂ ਆ। ਅੱਛਾ। ਹੋਰ ਕੋਈ ਇਲਾਜ ਨਹੀਂ ਗਾ। ਤੇ ਬਾਕੀ ਜੇ ਕੋਈ ਭੈਣ ਭਰਾ ਨੂੰ ਕੋਈ ਦੇਸੀ ਇਲਾਜ ਦਾ ਪਤਾ ਹੋਵੇ ਤਾਂ ਜ਼ਰੂਰ ਦੱਸਣ ਜੀ, ਮਿਹਰਬਾਨੀ ਹੋਊਗੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਜ਼ਰੂਰ ਲਿਓ। ਉਸ ਨੂੰ ਪ੍ਰੀਵੈਂਟ ਕਰ ਸਕਦੇ ਹਾਂ, ਵਧਣ ਤੋਂ ਕਿਵੇਂ ਰੋਕ ਸਕਦੇ ਹਾਂ, ਜਿੱਥੇ ਕੀ ਹੈਗਾ ਉੱਥੇ ਕੀ ਅਟਕ ਜਾਏ ਉਹਦੇ ਬਾਰੇ ਆਪਾਂ ਜਿਹੜਾ ਉਹ ਪੁੱਛਦੇ ਹਾਂ, ਉਹ ਤੁਸੀਂ ਜ਼ਰੂਰ ਦੱਸ ਸਕਦੇ ਆ ਜੇ ਕਿਸੇ ਨੂੰ ਪਤਾ ਹੈ। ਕਿਉਂਕਿ ਬਹੁਤ ਸਾਰੇ ਲੋਕ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਆ। ਸੋ ਬਹੁਤ ਸਾਰੇ ਨਿਕਲ ਜਾਂਦੇ ਹੁੰਦੇ ਆ, ਕਈ ਆ ਉਹ ਫਸ ਜਾਂਦੇ ਉਸ ਘੁੰਮਣ ਘੇਰੀ ਦੇ ਵਿੱਚ। ਬਿਮਾਰੀਆਂ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਉਹਨਾਂ ਦੇ ਇਲਾਜ ਜ਼ਰੂਰ ਹੁੰਦੇ ਆ। ਅਗਲੇ ਕਾਲਰ ਨੇ ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੇਰੇ ਗਲੇ 'ਚ ਐਸਿਡ ਬਹੁਤ ਬਣਦਾ ਆ। ਹਾਂਜੀ। ਤੇ ਦੂਜਾ ਮੇਰਾ ਦਿਲ ਦੀ ਧੜਕਣ ਬਹੁਤ ਵੱਧਦੀ ਆ। ਤੇ ਤੀਜਾ ਮੈਂ ਪੁੱਛਣਾ ਭੈਣ ਜੀ, ਜਿੱਦਾਂ ਜਿਹੜੀ ਖਾਸ ਕਰ ਗਰਮ ਹੁੰਦੀ ਆ ਕਿ ਠੰਡੀ ਹੁੰਦੀ ਆ ਇਹ? ਚਲੋ ਪੁੱਛ ਲੈਂਦੇ ਆਪਾਂ। ਇਹ ਭੈਣ ਜੀ ਮੇਰੇ ਨਾ ਜਿੱਦਾਂ ਮੇਰੇ ਸਰਦੀ ਹੋਈ 2 ਸਾਲ ਹੋ ਗਏ ਕੈਂਸਰ, ਤੇ ਮੇਰੇ ਭੈਣ ਜੀ ਚੀਜ਼ਾਂ ਨਾਲ ਕਈ ਗਰਮ ਠੀਕ ਨਹੀਂ ਰਹਿੰਦੀਆਂ। ਹਾਂਜੀ ਹਾਂਜੀ। ਮੇਰਾ ਭੈਣ ਜੀ ਮੂੰਹ ਜਿੱਦਾਂ ਫਿੱਕਾ ਰਹਿੰਦਾ ਭੈਣ ਜੀ, ਮੈਨੂੰ ਪਤਾ ਨਹੀਂ ਲੱਗਦਾ, ਮੈਨੂੰ ਸਵਾਦ ਨਹੀਂ ਮਾੜਾ ਵੀ ਆਉਂਦਾ ਰੋਟੀ ਦਾ। ਠੀਕ ਆ, ਪੁੱਛ ਲੈਂਦੇ ਆਪਾਂ। ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ। ਕੋਈ ਵੀ ਦੱਸਿਓ, ਤਸੀਰ ਹੁੰਦੀ ਆ ਹਰ ਇੱਕ ਚੀਜ਼ ਦੀ ਕਿ ਜਿਹੜੀ ਇਹ ਗਰਮ ਆ ਜਾਂ ਠੰਡੀ ਆ, ਖਸਖਸ। ਸੋ ਤਸੀਰਾਂ ਹੁੰਦੀਆਂ ਇਹ। ਦੁੱਧ ਆ ਠੰਡਾ ਪੀਓਗੇ ਬਾਏ ਹੋਊਗਾ, ਗਰਮ ਕਰਕੇ ਪੀਓਗੇ ਉਹਦੇ ਵਿੱਚ ਕੁਛ ਪਾ ਲਓਗੇ, ਸੌਗੀ ਜਾਂ ਹੋਰ ਵੱਡੀਆਂ ਇਲਾਇਚੀਆਂ, ਉਹ ਗਰਮ ਹੋ ਜਾਊਗਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਬਾਏ ਗਰਮ ਦੀ ਤਸੀਰ। ਜ਼ਰੂਰ ਦੱਸਦਾ ਜੇ ਕਿਸੇ ਨੂੰ ਪਤਾ। ਹਰਮੇਸ਼। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸਵਾਲ, ਮੇਰੇ ਪਹਿਲਾਂ ਤਾਂ ਗੋਡੇ ਦੁਖਦੇ ਸੀ, ਹੁਣ ਵੀ ਦੁਖਦੇ ਆ। ਮੈਨੂੰ ਛਾਟਕਾ ਪੇਨ ਹੋਈ ਮੇਰੇ ਬੈਕ 'ਚ L3-4-5 ਜਿਹੜੇ ਅਪਸੈਟ ਆ, ਅਤੇ ਜਿਹੜੀ ਨਰਵ ਆ 1.5 ਇੰਚ ਨੱਪੀ ਪਈ ਆ। ਅਤੇ ਚਲੋ ਦਵਾਈਆਂ ਨਾਲ ਥੋੜ੍ਹਾ ਬਾਲਾ ਤਾਂ ਮੈਂ ਤੁਰੀ ਫਿਰਦੀ ਹਾਂ, ਹੁਣ ਵੀ ਤੁਰਦੀ ਆ, ਅੱਗੇ ਨਾਲ ਬਹੁਤ ਘੱਟ। ਇਸ ਟਾਈਮ ਮੈਨੂੰ ਜ਼ਿਆਦਾ ਪ੍ਰੋਬਲਮ ਜਿਹੜੀ ਮੈਨੂੰ ਫੀਲ ਹੁੰਦੀ ਆ, ਮੇਰੇ ਚੂੜਿਆਂ 'ਚ ਬਹੁਤ ਦਰਦ ਹੁੰਦੀ ਆ। ਜਿਵੇਂ ਉਹ ਮੈਂ
ਜਦੋਂ ਪੀੜ ਹੁੰਦੀ ਨਾ ਦੋਵਾਂ 'ਚ ਇਕੱਠੀ, ਤੇ ਮੈਂ ਜਿਵੇਂ ਇਕੱਠੀ ਜੀ ਹੋ ਜਾਂਦੀ ਆ ਤੇ ਪੱਟਾਂ ਦੇ ਤੇ ਹੱਥ ਰੱਖ ਕੇ ਤੇ ਠਾਹ ਨੂੰ ਹੋ ਜਾਂਦੀ ਆ, ਤੇ ਨਾ ਮੈਥੋਂ ਸਿੱਧੇ ਹੋ ਕੇ ਤੁਰਿਆ ਜਾਂਦਾ ਤੇ ਲੱਕ ਵੀ ਦੁਖਦਾ। ਤੇ ਕੋਈ ਭੈਣ ਭਰਾ ਜੇ ਪਤਾ ਹੋਵੇ ਤੇ ਇਹਦੇ ਬਾਰੇ ਜ਼ਰੂਰ ਦੱਸੋ, ਮੈਂ ਬੜੀ ਤੰਗ ਆ। ਕਾਫੀ ਟਾਈਮ ਤੋਂ ਪ੍ਰੋਬਲਮ ਤੁਹਾਨੂੰ? ਨਹੀਂ, ਪ੍ਰੋਬਲਮ ਜਿਹੜੀ ਲੱਤ ਦੀ ਪੀੜ ਹੈ ਉਹ ਮੈਨੂੰ ਕਾਫੀ ਦੇਰ ਤੋਂ, ਕੋਈ 25-30 ਸਾਲ ਲਾ ਲਓ। ਹੌਲੀ ਹੌਲੀ ਹੁੰਦੀ ਹੋਣਾ, ਅੱਗੇ ਨਾ ਵਧਿਆ, ਪਰ ਫਿਰ ਵੀ ਚਲੋ ਮੈਂ ਰੂਟੀਨ 'ਚ ਜਾਂ ਯੂਜ਼ ਟੂ ਹੋ ਗਈ ਆ ਜਾਂ ਕਿੱਦਾਂ ਲਾ ਲਓ। ਅਥਰਾਈਟਿਸ ਦੀ ਦਵਾਈ ਵੀ ਖਾਂਦੀ ਆ, ਮਾਲਿਸ਼ ਕਰਦੀ ਆ, ਐਕਸਰਸਾਈਜ਼ ਕਰਦੀ ਆ। ਜਿਹੜੀ ਆ ਨਵੀਂ ਗੱਲ ਚੱਲੀ ਆ ਨਾ, ਚੂੜਿਆਂ 'ਚ ਜਿਹੜੀ ਬੜੀ ਭੈੜੀ ਜਿਹੀ ਪੀੜ ਹੁੰਦੀ ਆ, ਉਹ ਬੜਾ ਔਖਿਆਂ ਕਰਦੀ, ਤੁਰਿਆ ਨਹੀਂ ਜਾਂਦਾ, ਗੋਡੇ ਵੀ ਦੋ। ਹਾਂਜੀ, ਮਿਹਰਬਾਨੀ ਜੀ, ਕੋਈ ਭੈਣ ਭਰਾ ਦੱਸੇ ਜ਼ਰੂਰ। ਥੈਂਕ ਯੂ ਜੀ, ਮਿਹਰਬਾਨੀ ਜੀ। ਚੂਲੇ ਵਿੱਚ ਦਰਦ, ਹਾਂ, ਬਾਕੀ ਕਾਫੀ ਲੋਕਾਂ ਤੋਂ ਆਉਂਦਾ। ਕੀ ਕੋਈ ਸਾਈਡ ਇਫੈਕਟ ਤਾਂ ਨਹੀਂ ਕਿਸੇ ਨੂੰ? ਕੀ ਕੋਈ ਕਿਸੇ ਚੀਜ਼ ਦੇ ਖਾਣ ਤੋਂ ਤਾਂ ਨਹੀਂਗਾ? ਅਤੇ ਜੇ ਤੁਹਾਡੇ ਵੀ ਕੋਲ ਕੁਛ ਨਾ ਕੁਛ ਹੋਵੇ, ਤੁਹਾਨੂੰ ਪਤਾ ਹੋਵੇ, ਅਤੇ ਇਹ ਸ਼ੇਅਰ ਹੀ ਕਰ ਸਕਦੇ ਹਾਂ ਜੀ। ਸ਼ੇਅਰ ਕਰਕੇ ਤੁਸੀਂ ਕਿਸੇ ਮਾੜੀ ਵੀ ਚੀਜ਼ ਤੋਂ ਆਰਾਮ ਆਇਆ ਕਿਸੇ ਨੂੰ ਦੱਸ ਸਕਦੇ ਹਾਂ, ਹੋ ਸਕਦਾ ਉਹਨੂੰ ਪੂਰਾ ਹੀ ਆਰਾਮ ਆ ਜਾਏ। ਸੋ ਤੁਸੀਂ ਭਲਾ ਕਰ ਰਹੇ ਹੁੰਦੇ ਆ। 408-272 ਸਵਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੇ ਕਿਸੇ ਨੂੰ ਪਤਾ ਹੋਵੇ। ਮੈਨੂੰ ਬਾਥਰੂਮ ਬਹੁਤ ਜ਼ਿਆਦਾ ਆਉਂਦਾ ਹੈ ਜੀ, ਜਾਣੀ ਕਿ 1 ਮਹੀਨਾ ਹੀ ਹੋ ਗਿਆ। ਟੈਸਟ ਵਗੈਰਾ ਗਏ, ਹਾਂਜੀ, ਕੁਛ ਨਹੀਂ ਗਾ, ਸ਼ੂਗਰ ਵਗੈਰਾ ਵੀ ਹੈ ਨਹੀਂ ਗੀ। ਤੇ ਹਫ਼ਤੇ ਕੁ ਤੋਂ ਜਿਵੇਂ ਘੰਟਾ 1.5 ਘੰਟਾ ਲੰਘ ਜਾਂਦਾ, ਕਿ ਤਾਂ 15-20 ਮਿੰਟ ਬਾਅਦ, 10 ਮਿੰਟ ਬਾਅਦ ਮੈਨੂੰ ਬਹੁਤ ਜ਼ਿਆਦਾ ਬਾਥਰੂਮ ਆਉਂਦਾ। ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ। ਠੀਕ ਹੈ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਾਥਰੂਮ ਜ਼ਿਆਦਾ ਆਉਂਦਾ ਹੈ, ਕਈ ਵਾਰੀ ਇਹ ਪ੍ਰੋਬਲਮ ਸੁਣਨੇ ਦੇ ਵਿੱਚ ਆਈ ਆ। ਕਈ ਵਾਰੀ ਤਾਂ ਬਜ਼ੁਰਗ ਕਰਦੇ ਹੁੰਦੇ, ਪਰ ਇਹ ਬਜ਼ੁਰਗ ਨਹੀਂ ਗਏ। ਅੱਗੇ ਜੀ ਗੁਰਚਰਨ ਸਿੰਘ ਜੀ। ਜੀ ਇੰਸੂਲਿਨ ਦਾ ਪਿਛਲੀ ਵਾਰ ਵੀ ਮੈਂ ਪੁੱਛਿਆ ਸੀ, ਪਲਾਂਟ ਜੀ ਕਿੱਥੋਂ ਮਿਲੂਗਾ ਬੂਟਾ ਜੀ? ਸ਼ੁੱਕਰਵਾਰ ਪੁੱਛਿਓ। ਸ਼ੁਕਰ, ਅੱਛਾ ਜੀ, ਚਲੋ। ਠੀਕ। ਜਾਂ ਸ਼ੂਗਰ ਬਾਰੇ ਵੀ ਦੱਸਿਓ ਜੀ, ਦਵਾਈਆਂ। ਸ਼ੂਗਰ ਲੈਣੀ ਆ ਜਾਂ ਘਟਾਉਣੀ ਆ? ਨਹੀਂ, ਘਟਾਣੀ ਆ ਜੀ। ਠੀਕ ਆ, ਓਕੇ ਜੀ, ਥੈਂਕ ਯੂ ਜੀ। ਸ਼ੂਗਰ ਘਟਾਉਣੀ ਆ, ਮੈਨੂੰ ਤਾਂ ਲੱਗਦਾ ਲੋਕਾਂ ਨੇ ਦਵਾਈਆਂ ਹੀ ਛੱਡ ਦਿੱਤੀਆਂ। ਭਾਈ ਜ਼ਰੂਰ ਦੱਸ ਦਿਓ, ਹਰੇਕ ਵੀ ਪੁੱਛਦੇ ਆ ਸ਼ੂਗਰ ਤੁਹਾਡੀ ਕਿਵੇਂ ਘਟੀ ਆ। ਇਹ ਕੋਈ ਬਿਮਾਰੀ ਨਹੀਂ ਗੀ ਵੈਸੇ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਇਹ ਬਿਮਾਰੀਆਂ ਨਹੀਂ, ਇਹ ਆਮ ਲੋਕਾਂ ਨੂੰ ਹੋ ਜਾਂਦੀਆਂ। ਇਹਦਾ ਕੋਈ ਕੰਟਰੋਲ ਆ, ਤੁਸੀਂ ਕਿਵੇਂ ਕੰਟਰੋਲ ਕਰਦੇ ਆ? ਜਦੋਂ ਤੁਸੀਂ ਦੱਸ ਦੋਗੇ, ਹੋ ਸਕਦਾ ਕਿ ਇੱਕ ਦਾ ਨਹੀਂ, ਤੁਸੀਂ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਭਲਾ ਕਰ ਰਹੇ ਹੋਵੋਗੇ ਕਿ ਤੁਸੀਂ ਸ਼ੂਗਰ 'ਤੇ ਕੰਟਰੋਲ ਕਿਵੇਂ ਕੀਤਾ, ਜਾਂ ਕਿਸੇ ਨੂੰ ਸੁਣਿਆ ਜਾਂ ਕਿਸੇ ਨੂੰ ਦੇਖਿਆ ਸ਼ੂਗਰ 'ਤੇ ਕੰਟਰੋਲ ਕਰਦੇ ਆ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭੈਣ ਜੀ ਇਹ ਪੁੱਛਣਾ, ਮੈਂ ਹਰੇਕ ਵੀ ਕਹਿੰਦਾ ਰੇਡੀਓ ਸੁਣਦੀ ਹਾਂ ਤੁਹਾਡਾ, ਪਰ ਹੈ ਨਾ ਜਿਹੜਾ ਤੁਸੀਂ ਈਸਬਗੋਲ ਬਾਰੇ ਦੱਸਦੇ ਆ ਸਾਰੇ, ਹੈ ਨਾ, ਪੇਪਰ ਦੱਸਦੇ ਆ। ਕੋਈ ਤਾਂ ਕਹਿੰਦਾ ਵੀ ਤੁਸੀਂ ਘਿਓ 'ਚ ਇਹਨੂੰ ਕਰੋ, ਹੈ ਨਾ, ਕੋਈ ਕਹਿੰਦਾ ਦੁੱਧ 'ਚ ਕਰੋ। ਉਹ ਸ਼ੁੱਕਰਵਾਰ ਆ ਭੈਣ ਜੀ, ਅੱਜ ਨਹੀਂ। ਅੱਛਾ, ਹਾਂਜੀ ਹਾਂਜੀ ਹਾਂਜੀ, ਸ਼ੁੱਕਰਵਾਰ ਪੁੱਛਿਓ। ਤੁਹਾਨੂੰ ਇੱਕ ਵਾਰ ਕਲੀਅਰ ਕਰਦਾ ਵੀ ਜਿਹੜੀਆਂ ਚੀਜ਼ਾਂ ਬਣਾਉਣੀਆਂ ਹੁੰਦੀਆਂ, ਬਣਾ ਕੇ ਖਾਣੀਆਂ ਹੁੰਦੀਆਂ ਆ, ਕੋਈ ਵੀ ਆ ਖਾਣ ਪੀਣ ਵਾਲੀਆਂ ਚੀਜ਼ਾਂ, ਤੁਸੀਂ ਕਨਫਿਊਜ਼ ਨਾ ਹੋਵੋ, ਉਹ ਸ਼ੁੱਕਰਵਾਰ ਨੂੰ ਹੁੰਦਾ ਆ। ਅੱਜ ਦੇ ਦਿਨ ਪੁੱਛਿਆ ਜਾਂਦਾ ਆ, ਕਿਸੇ ਨੂੰ ਕੋਲੈਸਟਰੋਲ ਹੋ ਗਈ ਆ, ਕਿਸੇ ਨੂੰ ਸ਼ੂਗਰ ਆ, ਕਿਸੇ ਨੂੰ BP ਆ, ਕਿਸੇ ਨੂੰ ਕੋਈ ਨਾ ਕੋਈ ਨੁਸਖਾ ਚਾਹੀਦਾ, ਕਿਸੇ ਨੂੰ ਕੈਂਸਰ ਦਾ ਚਾਹੀਦਾ, ਕਿਸੇ ਨੂੰ ਕਿਸੇ ਚੀਜ਼ ਦਾ ਚਾਹੀਦਾ ਆ। ਨਾ ਦਾੜ੍ਹਾਂ ਦੁਖਦੀਆਂ, ਦੰਦ ਦੁਖਦੇ ਆ, ਫਿਣਸੀਆਂ ਹੋ ਗਈਆਂ, ਸਕਿਨ ਦੀ ਪ੍ਰੋਬਲਮ ਆ, ਉਹਦੇ ਬਾਰੇ ਤੁਸੀਂ ਜ਼ਰੂਰ ਦੱਸ ਸਕਦੇ ਆ ਕਿ ਇੱਥੇ ਤਾਂ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਲੋਕਾਂ ਨੂੰ ਆਰਾਮ ਆਇਆ। ਉਹ ਵੱਖਰੀ ਗੱਲ ਆ ਕਿ ਜਦੋਂ ਸਾਨੂੰ ਆਰਾਮ ਆ ਜਾਂਦਾ ਤਾਂ ਅਸੀਂ ਫਿਰ ਦੱਸਣੋਂ ਹਟ ਜਾਂਦੇ ਹਾਂ। ਆਪਾਂ ਦੂਜਿਆਂ ਦੀ ਜਿਹੜੀ ਕੇਅਰ ਕਰਨੀ ਉਹ ਹਟ ਜਾਂਦੇ ਹਾਂ। ਵੀ ਚਲੋ ਕੋਈ ਗੱਲ ਨਹੀਂ, ਜਦੋਂ ਮੈਨੂੰ ਪ੍ਰੋਬਲਮ ਹੋਊਗੀ ਤਾਂ ਮੈਂ ਉਦੋਂ ਦੱਸ ਦਊਂਗਾ ਜਾਂ ਪੁੱਛ ਲਊਂਗਾ। ਆਪਣੀ ਪ੍ਰੋਬਲਮ ਅਸੀਂ ਮੂਹਰੇ ਰੱਖੀ ਦੀ ਆ। ਸੋ ਇਹ ਇੱਕ ਵੱਖਰੀਆਂ ਗੱਲਾਂ ਆ, ਪਰ ਆਰਾਮ ਬਹੁਤੇ ਲੋਕਾਂ ਨੂੰ ਆਇਆ। ਕਈਆਂ ਨੂੰ ਸ਼ੂਗਰ ਦੇ ਲਈ ਕੌਲੀ 'ਤੇ ਬੈਠ ਕੇ ਆ ਗਿਆ, ਕਈਆਂ ਨੂੰ ਕਿਸੇ ਚੀਜ਼ ਤੋਂ ਆ ਗਿਆ, ਕਿਸੇ ਨੂੰ ਕਿਸੇ ਚੀਜ਼ ਤੋਂ ਆ ਗਿਆ। ਸੋ ਜਿਹੜੀ ਸ਼ੂਗਰ ਆ ਇਹ ਬੜੀ ਨੋਰਮਲੀ ਬਹੁਤ ਸਾਰੇ ਲੋਕਾਂ ਨੂੰ ਹੈਗੀ ਆ। ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਜੀ। ਹਾਂਜੀ, ਤੁਸੀਂ ਫੋਨ 'ਤੇ ਸੁਣੋ ਜੀ ਸਾਨੂੰ, ਤੁਸੀਂ ਇਸ ਤਰ੍ਹਾਂ ਨਾ ਕਰੋ। ਮੈਂ ਤੁਹਾਨੂੰ ਹੋਲਡ 'ਤੇ ਪਾ ਦਿੰਦੀ ਹਾਂ, ਦੁਬਾਰਾ ਆਉਂਦੇ ਹਾਂ ਤੁਹਾਡੇ ਵੱਲ। ਬਲਵੰਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਮੈਂ ਤੁਹਾਨੂੰ ਸ਼ੂਗਰ ਦੀ ਦਵਾਈ ਦੱਸਦੀ ਹਾਂ। ਤੁਹਾਡੇ ਇੱਥੇ ਨੁਕਸ਼ਾ ਸੁਣਿਆ ਤੁਹਾਡੇ ਦਰਬਾਰ 'ਚੋਂ ਹੀ। ਹਾਂਜੀ। ਜਿਹੜੀ ਨਿੰਮ ਵਾਲੀ ਦਵਾਈ ਆ ਨਾ, ਨਿੰਮ 4 ਚੀਜ਼ਾਂ, ਇਹ 5 ਲੈਣੀਆਂ। ਤੁਸੀਂ ਇਕੱਲੀ ਚੀਜ਼ ਦੱਸਿਓ ਜੀ, ਕਿਹੜੀ ਕਿਹੜੀ ਆ? ਅੱਛਾ ਜੀ, ਇੱਕ ਨਿੰਮ, ਇੱਕ ਬਦਾਮ, ਇੱਕ ਕਾਲੀਆਂ ਮਿਰਚਾਂ, ਹਾਂਜੀ, ਨਿੱਕੀਆਂ ਇਲਾਇਚੀਆਂ, ਹਰੀਆਂ ਇਲਾਇਚੀਆਂ। ਹਾਂਜੀ, ਉਹੀ ਨਿੱਕੀਆਂ ਇਲਾਇਚੀਆਂ ਹੁੰਦੀਆਂ ਬਰਵਿੰਦਰ ਜੀ, ਹਰੀਆਂ ਜਿਹੜੀਆਂ। ਤੇ ਬਾਕੀ ਭੁੱਜਿਓ ਛੋਲੇ। ਹਾਂਜੀ, ਇਹ 5 ਚੀਜ਼ਾਂ ਹੋ ਗਈਆਂ ਨਾ। ਹਾਂਜੀ।
ਇਹ ਪੰਜੇ ਚੀਜ਼ਾਂ ਨਾ ਲੈ ਲੈਣੀਆਂ। ਮੈਂ ਤਾਂ ਬਰਾਬਰ ਲਈਆਂ ਸੀ। ਉਦਾਂ ਤਾਂ ਇਹ ਤਾਂ ਕਦੇ 9 10 ਕਰਕੇ ਦੱਸਦੇ ਸੀ, ਪਰ ਮੈਂ ਭਾਸੂਆ ਰਾਈਆਂ ਬਰਾਬਰ ਲੈ ਲਈ ਸੀ। ਨਿੰਮ ਦੇ ਜਿੱਦਾਂ ਚਮਚਿਆਂ ਦੇ ਹਿਸਾਬ ਨਾਲ ਪਾਈ ਸੀਗੀ। ਠੀਕ ਆ। ਤੇ ਉਹ ਆਪਣੇ ਹਿਸਾਬ ਨਾਲ ਪਾ ਲਓ। ਭਾਵੇਂ ਤੁਸੀਂ ਜ਼ਿਆਦਾ ਵੀ ਚਮਚਾ ਪਾ ਲਓਗੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਸਕੂਨ ਮਿਲਦਾ ਆ। ਤੇ ਇਹ ਅਸੀਂ ਜਿੱਦਾਂ ਇਹਨੂੰ ਸਾਰੀ ਨੂੰ ਬਲੈਂਡਰ ਕਰ ਲੈਣਾ, ਪਾਊਡਰ ਬਣਾ ਲੈਣਾ। ਬਣਾ ਕੇ ਤੁਸੀਂ ਇੱਕ ਕੱਚ ਦੇ ਬਰਤਨ 'ਚ ਪਾ ਕੇ ਰੱਖ ਲਓ। 3 ਮਹੀਨੇ ਲਗਾਤਾਰ 1 ਚਮਚਾ ਸਵੇਰੇ ਤੇ ਇੱਕ ਜਿਹਨੂੰ ਸ਼ੂਗਰ ਹੈਗੀ ਆ 1 ਚਮਚਾ ਸ਼ਾਮ ਨੂੰ ਖਾਣਾ ਆ। ਜਿਸਲੇ ਘਟਣੀ ਦੇ ਤੇ ਸ਼ੂਗਰ ਚੈੱਕ ਕਰਦੇ ਰਹਿਣਾ। ਜਿਸਲੇ ਘਟਦੀ ਵੀ ਸੀ ਤਾਂ ਉਸ ਵੇਲੇ ਤੁਸੀਂ 1 ਚਮਚਾ ਸਵੇਰ ਨੂੰ ਕਰ ਦਿਓ। ਠੀਕ ਆ। 6 ਮਹੀਨੇ ਲਗਾਤਾਰ ਖਾ ਲਓ ਤੇ ਤੁਹਾਡੀ ਜੜ੍ਹਾਂ 'ਚੋਂ ਸ਼ੂਗਰ ਨਿਕਲ ਜਾਊਗੀ। ਮੇਰੀ ਆਪਣੀ ਹਟੀ ਆ ਬਲਵਿੰਦਰ ਜੀ, ਮੈਂ ਸੱਚ ਬੋਲਦੀ ਹਾਂ ਤੁਹਾਡੇ। ਅੱਛਾ, ਫਿਰ ਦਵਾਈ ਨਹੀਂ ਖਾਣੀ ਪਈ? ਮੈਂ ਹੁਣ ਵੀ ਨਹੀਂ ਖਾਂਦੀ। ਮੈਨੂੰ ਗੋਲੀਆਂ ਵੀ ਦਿੱਤੀਆਂ ਡਾਕਟਰ ਨੇ, ਮੈਂ ਖਾਧੀਆਂ ਨਹੀਂ। ਮੈਨੂੰ ਇਹ ਤੁਹਾਡੇ ਹੀ ਦਰਬਾਰ 'ਚੋਂ ਮੈਂ ਸੁਣੀ ਸੀਗੀ, ਤੁਹਾਡੇ ਰੇਡੀਓ ਤੋਂ, ਤਾਂ ਮੈਂ ਉਹ ਕੀਤਾ। ਮੈਨੂੰ 10 ਸਾਲ ਹੋ ਗਏ ਆ ਬਿਲਕੁਲ ਮੇਰੀ ਸ਼ੂਗਰ ਨਹੀਂ ਮੁੜ ਕੇ ਹੋਈ। ਠੀਕ ਹੈ ਜੀ, ਵਧੀਆ। ਹਾਂਜੀ, ਤੇ ਇਹਨੂੰ ਧਿਆਨ ਨਾਲ ਜਿੱਦਾਂ ਜੇ ਪਿਆਰ ਨਾਲ ਖਾਓ ਤਾਂ ਬਹੁਤ ਚੰਗੀ ਚੀਜ਼ ਹੈ। ਮੈਂ ਲੋਕਾਂ ਨੂੰ ਵੀ ਦੱਸੀਆਂ, ਹੋਰ ਉਹ ਵੀ ਠੀਕ ਹੈ ਸਾਰੇ। ਠੀਕ ਹੈ ਜੀ। ਹਾਂਜੀ, ਤੇ ਹੋਰ ਚਲੋ ਫਿਰ ਮੈਨੂੰ ਕੋਈ ਚੇਤੇ ਆਇਆ ਤਾਂ ਮੈਂ ਫਿਰ ਦੱਸ ਦਿਓ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇੱਥੇ ਕਾਫੀ ਟਾਈਮ ਪਹਿਲਾਂ ਨੁਸਖਾ ਕੈਨੇਡਾ ਤੋਂ ਕਿਸੇ ਭਾਈ ਸਾਹਿਬ ਨੇ ਦੱਸਿਆ ਸੀਗਾ। ਸੋ ਉਸ ਨੁਸਖੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਰਾਮ ਆਇਆ। ਅਤੇ ਹੋਰ ਵੀ ਕਈ ਥਾਈਂ ਮੈਂ ਇਹ ਨੁਸਖਾ ਆ ਜਿਹੜਾ ਫਿਰ, ਕਿਉਂਕਿ ਅਸੀਂ ਓਪਨਲੀ ਕਰ ਦਿੰਦੇ ਹਾਂ ਕਿ ਤੁਸੀਂ ਇੰਟਰਨੈਟ 'ਤੇ ਸੁਣ ਸਕਦੇ ਆ, ਕਿਸੇ ਵੀ ਤਰ੍ਹਾਂ ਸੁਣ ਸਕਦੇ ਹਾਂ। ਉਹ ਸੁਣ ਕੇ ਲੋਕਾਂ ਨੇ ਅੱਗੇ ਤੋਂ ਅੱਗੇ ਬਹੁਤ ਦੱਸਿਆ। ਦੇਖੋ ਕਿੰਨੇ ਲੋਕਾਂ ਦਾ ਭਲਾ ਹੋਇਆ ਹੋਊਗਾ। ਸੋ ਉਹਦੇ ਵਿੱਚ ਇੰਨੀ ਗਿਣਤੀ ਨਹੀਂ ਦੱਸੀ, ਕਿਉਂਕਿ ਇਹਨੇ ਆਪਣੇ ਹਿਸਾਬ ਦੇ ਨਾਲ ਬਣਾਇਆ, ਕਿਉਂਕਿ ਇਹਨਾਂ ਦਾ ਆਪਣਾ ਹਿਸਾਬ ਕਿਤਾਬ ਆ। ਕਿਉਂਕਿ ਸਾਡੇ ਕਿਆਫੇ ਵੀ ਹੁੰਦੇ ਆ। ਉਹਦੇ ਵਿੱਚ 100 ਬਦਾਮ ਸੀਗੇ, 100 ਹੀ ਕਾਲੀ ਮਿਰਚ ਸੀ, 100 ਹੀ ਹਰੀ ਇਲਾਇਚੀ ਸੀਗੀ, ਅਤੇ 250 ਗ੍ਰਾਮ ਲੋਕਾਂ ਨੇ ਛੋਲੇ ਭੁੱਜੇ ਹੋਏ ਪਾਏ ਸੀਗੇ, ਅਤੇ 100 ਹੀ ਨਿੰਮ ਦੇ ਪੱਤੇ ਸੀ। ਕਿਸੇ ਨਿੰਮ ਦੇ ਪੱਤੇ ਤੁਹਾਨੂੰ ਮਿਲਦੇ ਨਹੀਂ ਗੇ। ਕਿਸੇ ਨੇ 2 ਚਮਚੇ ਉਹਦੇ ਪਾਊਡਰ 'ਤੇ ਪਾ ਲਏ ਨਿੰਮ ਦੇ, ਅਤੇ ਕਿਸੇ ਨੇ 2.5 ਪਾ ਲਏ। ਸੋ ਇਹ ਲੋਕਾਂ ਨੇ ਚੀਜ਼ਾਂ ਰਲਾ ਕੇ ਖਾਧੀਆਂ, ਜਿਹੜੀਆਂ ਹੁਣ ਇਹਨੇ ਵੀ ਦੱਸੀਆਂ ਕਿ ਇਹਨਾਂ ਨੂੰ ਵੀ ਆਰਾਮ ਆਇਆ ਸੀਗਾ। ਸੋ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਉਂਦਾ ਆ ਨਾ, ਉਹ ਤੁਸੀਂ ਜ਼ਰੂਰ ਵਰਤ ਲਿਆ ਕਰੋ। ਅੱਗੇ ਵੀ ਤੁਸੀਂ ਜ਼ਰੂਰ ਦੱਸ ਦਿਓ। ਸੁਰਿੰਦਰ ਸਿੰਘ ਜੀ, ਤੁਹਾਡੀ ਇਸ ਟਾਈਮ ਮੈਂ ਲਾਈਨ ਕੱਟੀ ਆ। ਨੈਕਸਟ ਟਾਈਮ ਤੁਸੀਂ ਫੋਨ 'ਤੇ ਜ਼ਰੂਰ ਸੁਣਨਾ ਜੀ। 408 272 5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਮੇਰੇ 3-4 ਦਿਨ ਹੋ ਗੁਹਾਰ ਨਹੀਂ ਜੀ ਨਿਕਲੀ ਅੱਖ ਤੇ ਹਟਦੀ। ਗੁਹਾਰਨੀ, ਜਿਹਨੂੰ ਗੁਆਂਢਣੀ ਕਹਿੰਦੇ ਆ ਅੱਖ ਦੇ ਉੱਤੇ। ਆਹੋ, ਸਾਡੇ ਗੁਆਂਢਣੀ ਅਸੀਂ ਤਾਂ ਜੇ ਗੁਹਾਰ ਨਹੀਂ ਕਹਿੰਦੇ। ਜੇ ਕਿਤੇ ਪਤਾ ਹੋਵੇ ਜ਼ਰੂਰ ਦੱਸਿਓ। ਹੱਦੀ ਜਾਊਗੀ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ। ਹਾਂ ਬਿਲਕੁਲ ਜੀ, ਬੋਲੀ ਆਪੋ ਆਪਣੀ ਆ। ਕੋਈ ਗੁਹਾਰਨੀ ਕਹਿੰਦਾ ਆ ਅਤੇ ਕੋਈ ਗੁਆਂਢਣੀ ਕਹਿੰਦਾ ਆ। ਅੱਖ ਦੇ ਉੱਤੇ ਇੱਕ ਫਿੰਸੀ ਜਿਹੀ ਨਿਕਲ ਆਉਂਦੀ ਆ। ਪਤਾ ਨਹੀਂ ਕਿਉਂ ਨਿਕਲਦੀ ਆ, ਉਹਦਾ ਰੀਜ਼ਨ ਤਾਂ ਪਤਾ ਨਹੀਂ ਗਾ, ਪਰ ਨਿਕਲਦੀ ਹੈਗੀ ਆ। ਕਈ ਵਾਰੀ ਜਦ ਪੰਜਾਬ 'ਚ ਹੁੰਦੇ ਸੀ ਸੁਣਦੇ ਹੁੰਦੇ ਸੀ ਕਿ ਗੁਆਂਢੀਆਂ ਦਾ ਬੂਹਾ ਖੜਕਾਇਆ, ਉਹਨੇ ਕਹਿਣਾ ਕੌਣ ਆ, ਉਹ ਕਹਿਣਾ ਮੈਂ ਗੁਆਂਢਣੀ। ਪਤਾ ਨਹੀਂ ਉਹ ਹਟਦੀ ਸੀ ਜਾਂ ਨਹੀਂ ਹਟਦੀ ਸੀਗੀ, ਪਰ ਇਹ ਇੱਕ ਮਿੱਥ ਹੈਗੀ ਆ। ਜਸਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਫਸਟ ਟਾਈਮ ਕਾਲ ਕਰਦੀ ਹਾਂ। ਹਾਂਜੀ, ਮੈਂ ਨਾ ਮੇਰੇ ਫਲਵੈਰੀ ਹੋਈ ਆ ਨਾ ਭੈਣ ਜੀ। ਮੈਨੂੰ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਕੋਈ ਇਲਾਜ ਦੱਸ ਸਕਦਾ ਹੈ। ਫਲਵੈਰੀ ਹੋਈ ਹੈ ਤੁਹਾਡੀ? ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ ਕੋਈ ਫਲਵੈਰੀ ਦਾ ਇਲਾਜ। ਸੁਰਿੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਪੁੱਛਣਾ ਸੀਗਾ, ਮੇਰੇ ਮਾਤਾ ਜੀ ਆ 70-75 ਸਾਲਾਂ ਦੇ। ਉਹਨਾਂ ਦੀਆਂ ਨਾ ਦੋਵੇਂ ਲੱਤਾਂ ਜਿਸ ਤਰ੍ਹਾਂ ਨਾ ਥੱਲੇ ਪਹਿਲਾਂ ਤਾਂ ਬਿਲਕੁਲ ਨਹੀਂ ਕੰਮ ਕਰਦੀਆਂ ਤੇ ਹੁਣ ਕਰਦੀਆਂ। ਡਾਕਟਰਾਂ ਨੇ ਸਭ ਕੁਝ ਚੈੱਕ ਕੀਤਾ ਵਾ, ਪਰ ਕੋਈ ਆ ਨਹੀਂ ਰਿਹਾ ਕੋਈ ਵੀ ਉਹਨਾਂ ਦੇ ਟੈਸਟਾਂ ਦੇ ਵਿੱਚ। ਤੇ ਦੂਸਰਾ ਇਹ ਆ ਕਿ ਮੇਰਾ ਨਾ ਇੰਡੀਆ ਤੋਂ ਮੇਰੇ ਦੋਸਤ ਆ ਕੋਈ, ਉਹ ਵੀ 60-65 ਸਾਲ ਦਾ, ਤੇ ਉਹ ਜਿਸ ਤਰ੍ਹਾਂ ਬੱਚਿਆਂ ਦੇ ਚਮੂਣੇ ਲੜਦੇ ਨਾ ਇਸ ਤਰ੍ਹਾਂ ਵਾ। ਤੇ ਉਹ ਵੀ ਹੁੰਦਾ ਵੀ ਕੋਈ ਚੀਜ਼ ਮੈਨੂੰ ਦੱਸੋ, ਕੋਈ ਭੈਣ ਭਰਾ ਵੀ ਕੋਈ ਕੀ ਖਾਧਾ ਜਾਵੇ ਜਿਹੜਾ ਇਹਦੇ ਨਾਲ ਠੀਕ ਹੋ ਜਾਏ। ਠੀਕ ਹੈ ਜੀ। ਓਕੇ, ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ। ਹਾਂ ਕਈ ਵਾਰੀ ਸੁਣਿਆ ਕਈਆਂ ਦੀਆਂ ਲੱਤਾਂ ਆ ਜਿਹੜੀਆਂ ਨਾ, ਉੱਦਾਂ ਕੁਛ ਨਹੀਂ ਆਉਂਦਾ, ਪਰ ਹੁੰਦੀ ਆ ਪ੍ਰੋਬਲਮ ਕਿ ਉਹਨਾਂ 'ਚ ਜਾਨ ਹੀ ਨਹੀਂ ਹੁੰਦੀ ਕਿ ਉੱਤੇ ਖੜੇ ਹੋ ਸਕਣ। ਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਆ ਭਾਜੀ ਜਿਹੜੇ ਹੁਣੇ ਕਹਿ ਕੇ ਗਏ ਨਾ ਚਮੂਣੇ ਲੜਦੇ ਆ, ਇਹ ਨਾ ਚਮੂਣੇ ਲੜਦੇ ਆ, ਇਹ ਬਵਾਸੀਰ ਆ ਉਹਨਾਂ ਨੂੰ ਹੋਣ ਡਈ।
ਠੀਕ ਹੈ। ਹਾਂਜੀ, ਤੇ ਇਹ ਮੈਂ ਨਾ, ਮੇਰੀ ਭਾਣਜੀ ਆ ਕੋਈ 45 ਕੁ ਸਾਲ ਦੀ, ਤੇ ਭੈਣ ਜੀ ਉਹਨੂੰ ਨਾ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ, ਬੜਾ ਇਲਾਜ ਕਰਾਇਆ, ਆਰਾਮ ਨਹੀਂ ਉਹਨੂੰ ਆਉਂਦਾ, ਦਰਦਾਂ ਹੀ ਸਾਰੇ ਸਰੀਰ 'ਚ ਹੀ ਹੁੰਦੀਆਂ ਨੇ। ਕਦੋਂ ਤੋਂ? ਇਹਨਾਂ ਨੂੰ 6 ਮਹੀਨੇ ਹੋ ਗਏ ਆ। ਠੀਕ ਆ। ਦੱਸਿਆ ਕੋਈ ਦਰਦਾਂ ਹੀ ਨਹੀਂ ਹਟਦੀਆਂ ਸਾਰੇ ਸਰੀਰ 'ਚ। ਠੀਕ ਹੈ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਆਪਾਂ ਜਾਣ ਕੇ ਨਹੀਂ ਕਹਿੰਦੇ, ਬਹੁਤ ਸਾਰੇ ਲੋਕਾਂ ਨੂੰ ਸਾਈਡ ਇਫੈਕਟ ਵੀ ਆ ਵੈਕਸੀਨ ਤੋਂ, ਜ਼ਰੂਰੀ ਨਹੀਂ ਉੱਤੇ ਹੋਵੇ, ਬੋਡੀ ਆਪੋ ਆਪਣੀ ਆ, ਪਰ ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਦਿਓ। ਪਰਮਜੀਤ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਰਿੰਦਰ ਕੌਰ ਜੀ, ਕੀ ਹਾਲ ਹੈ? ਠੀਕ ਹੈ ਜੀ। ਨਾਨਕ ਦੁਖੀਆ ਤੇ ਸਭ ਸੰਸਾਰ। ਹਾਂਜੀ ਬਿਲਕੁਲ ਜੀ। ਗੁਆਂਢਣੀ ਬਾਰੇ ਹੁਣ ਇੱਕ ਬੀਬੀ ਜੀ ਪੁੱਛਦੇ ਸੀਗੇ, ਉਹ ਤੁਹਾਡੀ ਗੱਲ ਠੀਕ ਹੈ ਵੀ ਆਪਾਂ ਕਹਿੰਦੇ ਸੀ ਦਰਵਾਜ਼ਾ ਖੜਕਾ ਕੇ ਚੁੱਪ-ਚਾਪ ਗੁਆਂਢੀਆਂ ਦਾ, ਤਾਂ ਕਹਿ ਦਿੰਦੇ ਸੀ ਗੁਆਂਢਣੀ ਕਿਸ ਤਰ੍ਹਾਂ ਕਰਕੇ ਬੋਲਦੇ ਸੀ, ਜਾ ਨਹੀਂ ਜਾ, ਹੈ ਨਾ। ਹਾਂਜੀ ਹਾਂਜੀ। ਪਰ ਉਹ ਤੇ ਚਲੋ ਗੱਲ ਹੈਗੀ, ਉਹ ਤਾਂ ਪੁਰਾਣੇ ਟੋਟਕੇ ਸੀ, ਸੱਚ ਵੀ ਹੁੰਦੇ ਸੀ, ਮੰਨਦੇ ਨੇ ਲੋਕੀ ਇਹਨਾਂ ਗੱਲਾਂ ਨੂੰ। ਪਰ ਇਹਨਾਂ ਨੂੰ ਚਾਹੀਦਾ ਆ ਵੀ ਗੁਆਂਢਣੀ ਦਾ ਮੂੰਹ ਦੇਖਣ ਕਿਹੜੇ ਪਾਸੇ ਆ, ਮੂੰਹ ਅੰਦਰਲੇ ਪਾਸੇ ਅੱਖ ਦੇ ਗਿਆ ਹੋਇਆ ਕਿ ਮੂੰਹ ਬਾਹਰ ਹੈਗਾ। ਅੱਛਾ, ਉਹ ਜਿਹੜਾ ਮੂੰਹ ਹੋਰ ਮੂੰਹ ਹੀ ਨਾ, ਇਹਨਾਂ ਨੂੰ ਹੁਣ ਵਾਸਤੂ ਸ਼ਾਸਤਰ ਦੇ ਪੁੱਛਣ ਲੱਪਣੇ ਦਾ ਮੂੰਹ ਕਿੱਧਰ ਨੂੰ ਰੱਖੀ। ਚਲੋ ਇਹ ਵੀ ਠੀਕ ਹੈ। ਨਹੀਂ ਮਤਲਬ ਕਿ ਗੁਆਂਢਣੀ ਕਈ ਵਾਰੀ ਨਿਕਲਦੀ ਹੈ ਤੇ ਬਾਹਰ ਨੂੰ ਫੁੱਲੀ ਹੁੰਦੀ ਹੈ, ਤੇ ਬਾਹਰ ਨੂੰ ਹੁੰਦੀ ਹੈ, ਤੇ ਕਈ ਵਾਰੀ ਕੀ ਹੁੰਦਾ ਉਹ ਅੰਦਰ ਹੁੰਦੀ ਹੈ, ਉਹ ਅੰਦਰ ਡੇਲੇ ਦੇ ਨਾਲ ਟੱਚ ਕਰਦੀ ਹੈ। ਹਾਂਜੀ ਹਾਂਜੀ। ਉਹ ਤਕਲੀਫ ਉਹਦੀ ਜ਼ਿਆਦਾ ਹੁੰਦੀ ਹੈ ਜਿਹੜੀ ਅੰਦਰ ਹੁੰਦੀ ਹੈ, ਤੇ ਉਹਦੇ ਅੱਖਾਂ 'ਚ ਵੀ ਪਾਣੀ ਆਉਂਦਾ ਰਹਿੰਦਾ, ਕਈ ਕੁਛ ਹੁੰਦਾ ਰਹਿੰਦਾ। ਇਹਦਾ ਬਿਲਕੁਲ ਸੌਖਾ ਜਿਹਾ ਦਾ ਇਲਾਜ ਇਹ ਹੈਗਾ ਕਿ ਜਾਂ ਤਾਂ ਇਹ ਜੇ ਅੰਦਰਲੇ ਪਾਸੇ ਹੈਗੀ ਹੈ ਤਾਂ ਸ਼ਹਿਦ ਇਸਤੇਮਾਲ ਕਰਨ, ਸ਼ਹਿਦ ਪਾਣ, ਠੀਕ ਹੈ, ਉਹਦੇ ਨਾਲ ਫਰਕ ਪਏਗਾ। ਨਹੀਂ ਤਾਂ ਜਿਹੜੀਆਂ ਬੁੜੀਆਂ ਸੰਧੂਰ ਸਿਰ 'ਚ ਪਾਉਂਦੀਆਂ ਹੁੰਦੀਆਂ ਨੇ, ਪਰ ਓਰੀਜਨਲ ਸੰਧੂਰ ਹੋਵੇ, ਕੁਛ ਵਿੱਚ ਰਲਿਆ ਨਾ ਹੋਵੇ। ਉਹਨੂੰ ਕਹੋ ਵੀ ਸੰਧੂਰ ਉਹ ਚਾਹੀਦਾ ਹੈਗਾ ਜਿਹੜਾ ਹਿੰਦੂ ਲੋਕ ਪੂਜਾ ਤੇ ਕਰਦੇ ਨੇ, ਉਹ ਪਿਓਰ ਦੱਸਦੇ ਨੇ, ਉਹ ਵੀ ਪਿਓਰ ਹੁੰਦਾ ਹੈ। ਹੁਣ ਸਾਨੂੰ ਤਾਂ ਸੰਧੂਰ ਕਦੀ ਇੰਨਾ ਵਰਤਿਆ ਨਹੀਂ, ਇਹਦਾ ਆਈਡੀਆ ਨਹੀਂ ਹੈਗਾ, ਪਰ ਉਹ ਸੰਧੂਰ ਜਿਹੜਾ ਹੈਗਾ ਉਹਦੇ ਮੂੰਹ ਅੱਗੇ ਲਾਓ ਤੇ ਉਹ ਬੈਠ ਜਾਂਦੀ ਹੈ, ਬੈਠਣਾ ਸ਼ੁਰੂ ਕਰ ਦਿੰਦੀ ਹੈ ਗੁਆਂਢਣੀ ਜਿਹੜੀ ਹੁੰਦੀ ਹੈ। ਠੀਕ। ਤੇ ਗੁਆਂਢੀਆਂ ਦਾ ਬੂਹਾ ਖੜਕਾ ਲੈਂਦੇ ਕੋਈ ਹੈਗਾ। ਹਾਂਜੀ। ਸੋਚਦਾ ਵੀ ਜਾਨ ਕੁੱਤਾ ਨਾ ਹੋਵੇ ਗੁਆਂਢੀਆਂ ਦੇ। ਕੁੱਤਾ ਹੀ ਨਾ ਕਹੇ ਵੀ ਮੈਂ ਆਉਣਾ ਜਰਾ। ਅੱਛਾ, ਦੂਜਾ ਇਹ ਅਸੀਂ ਖਸਕਾਸ ਬਾਰੇ ਪੁੱਛ ਰਹੇ ਸੀ ਹੁਣੇ, ਵੀ ਗਰਮ ਹੁੰਦੀ ਹੈ ਕਿ ਠੰਡੀ ਹੁੰਦੀ ਹੈ। ਤੇ ਖਸਕਾਸ ਦੀਆਂ ਦੋ ਤਸੀਰਾਂ ਨੇ। ਠੰਡੀ ਹੈਗੀ ਹੈ ਕਿ ਤੁਸੀਂ ਉਹਨੂੰ ਭਿੱਜਣਾ ਪਾ ਦਿਓ, ਉਹਦੀ ਸ਼ਰਦਾਈ ਬਣਾ ਕੇ ਪੀਓ, ਦੁੱਧ ਵਿੱਚ ਪਾ ਕੇ ਕੱਚੀ ਲੱਸੀ ਜਿੱਦਾਂ ਪੀਦੀ ਹੈ, ਤਾਂ ਉਹਦੀ ਤਸੀਰ ਠੰਡੀ ਹੈ। ਤੇ ਜਿਹੜਾ ਆਪਾਂ ਉਹਨੂੰ ਛੌਂਕ ਲਗਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਕਹਿੰਦੇ ਆ ਕਿ ਦੇਸੀ ਘਿਓ ਦੇ ਵਿੱਚ ਖੁਸ਼ਕੀ ਹਟਾਉਣ ਲਈ ਥੋੜਾ ਭੁੰਨ ਕੇ ਉਹਨੂੰ ਮਗਜ਼ ਪਾ ਕੇ ਤੇ ਦੁੱਧ ਪਾ ਕੇ ਤੁਸੀਂ ਪੀਓ, ਜਾਂ ਬੇਸਣ ਥੋੜਾ ਜਿਹਾ ਲਾ ਕੇ ਬਣਾ ਕੇ ਕੜਾਹ ਜਿਹਾ ਪੀਓ, ਉਹ ਫਿਰ ਉਹਦੀ ਤਸੀਰ ਗਰਮ ਹੁੰਦੀ ਹੈ। ਤੇ ਜਿਹੜੇ ਵੀ ਸੁਣਦੇ ਪਏ ਨੇ ਭੈਣ ਭਰਾ ਵੀ ਮੇਰੇ, ਉਹ ਦੋਨੇ ਚੀਜ਼ਾਂ ਨੂੰ ਦੇਖ ਲੈਣ ਵੀ ਕਿਹਦੀ ਤਸੀਰ ਗਰਮ ਹੈ ਤਾਂ ਕਿਹਦੀ ਤਸੀਰ ਠੰਡੀ ਹੈ, ਉਸ ਹਿਸਾਬ ਨਾਲ ਉਹਨੂੰ ਇਸਤੇਮਾਲ ਕਰਨ। ਤੇ ਦੂਸਰਾ, ਇੱਕ ਵਾਰੀ ਗੱਲ ਹੋਈ ਸੀ ਜਿਹੜੀ ਖਾਂਸੀ ਹੁਣ ਚੱਲ ਰਹੀ ਆ। ਹਾਂਜੀ ਹਾਂਜੀ, ਕਰੋਨਾ ਵਾਲੀ ਖਾਂਸੀ। ਹਾਂਜੀ, ਕਰੋਨਾ ਵਾਲੀ ਖਾਂਸੀ। ਉਹ ਆਪਾਂ ਨੇ, ਆਪਣਾ ਭੈਣਾਂ ਨੇ ਵੀ ਦੱਸਿਆ ਵੀ ਲੌਂਗ ਭੁੰਨ ਕੇ ਯੂਜ਼ ਕੀਤੇ ਨੇ ਤੇ ਜਵੈਣ ਭੁੰਨ ਕੇ ਯੂਜ਼ ਕੀਤੀ, ਆਪਾਂ ਵੀ ਦੱਸਿਆ। ਇਹ ਚੀਜ਼ਾਂ ਜਿਹੜੀਆਂ ਦੋਨੇ ਚੀਜ਼ਾਂ ਹੈਗੀਆਂ ਨੇ ਗਰਮ ਤਸੀਰ ਵਾਲੀਆਂ ਨੇ। ਜੇ ਕਿਸੇ ਨੂੰ ਇਹ ਲੈ ਕੇ ਖਾਂਸੀ ਤਾਂ ਹਟੀ ਹੈ ਪਰ ਗਲਾ ਪੱਕ ਗਿਆ, ਤਾਂ ਉਹ ਕੀ ਕਰਨ, ਸਫੇਦ ਇਲਾਇਚੀ ਦੇ ਬੀਜ ਲੈ ਕੇ ਜੀ ਉਹੀ ਪ੍ਰੋਸੀਜਰ ਵਰਤਨ। ਸਫੇਦ ਇਲਾਇਚੀ ਠੰਡੀ ਹੁੰਦੀ ਹੈ, ਉਹ ਇਲਾਇਚੀ ਦੇ ਬੀਜਾਂ ਨੂੰ ਭੁੰਨ ਕੇ ਪੀਸ ਕੇ ਸ਼ਹਿਦ 'ਚ ਮਿਲਾ ਕੇ ਰੱਖਣ, ਜਦੋਂ ਹੁੱਥੂ ਆਉਂਦਾ ਉਹਨੂੰ ਉਹ ਲੈਣ। ਠੀਕ। ਤੇ ਤੀਸਰੀ ਗੱਲ ਇਹ ਹੈਗੀ ਆ ਕਿ ਆਪਣੇ ਭਾਈ ਪਰਸਾਂ ਦੇ ਵਿੱਚ ਜਾਂ ਕਿੱਦਾਂ ਵੀ ਕੰਮ ਤੇ ਜਾਣ ਵਾਲੀਆਂ ਮਲੱਠੀ ਆਪਣੇ ਰੱਖਣ ਨਾਲ, ਹਮੇਸ਼ਾ ਦਾਲਚੀਨੀ ਦੀ ਡੰਡੀ ਇੱਕ ਜਿਹੜੀ ਹੁੰਦੀ ਹੈ ਪੱਕਾ ਰੱਖਣ। ਜਦੋਂ ਤੁਹਾਡਾ ਗਲਾ ਡਰਾਈ ਹੋਣ ਲੱਗੇ, ਮੂੰਹ ਸੁੱਕਣ ਲੱਗੇ ਔਰ ਹੁੱਥੂ ਆਉਂਦਾ ਹੋਵੇ, ਥੋੜੀ ਜਿਹੀ ਦਾਲਚੀਨੀ ਦੰਦ ਨਾਲ ਚੱਬ ਕੇ ਮੂੰਹ 'ਚ ਰੱਖ ਲਓ, ਉਹਨੂੰ ਪੀਸ ਕੇ ਥੋੜਾ ਹੌਲੀ ਹੌਲੀ ਉਹਦੀ ਥੁੱਕ ਲੰਘਾਵੋ, ਉਹ ਜ਼ਿਆਦਾ ਡਿਸਟਰਬ ਨਹੀਂ ਹੋਣਗੇ ਜ਼ਿਆਦਾ ਹੁੱਥੂ ਦੇ ਨਾਲ। ਬਲਵਿੰਦਰ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਫੇਰ ਮਿਲਦੇ ਹਾਂ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਡਾਕਟਰ ਬਣ ਗਏ, ਥੈਂਕ ਯੂ, ਬਹੁਤ ਧੰਨਵਾਦ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਟੋਨੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੌਰੀ ਭੈਣ ਜੀ, ਮੇਰਾ ਨਾ ਫੋਨ ਕੱਟ ਗਿਆ ਸੀਗਾ। ਹਾਂਜੀ, ਕੋਈ ਗੱਲ ਨਹੀਂ, ਪੁੱਛੋ, ਦੱਸੋ ਕੀ ਦੱਸਣਾ। ਤੇ ਮੈਂ ਇੱਕ ਤਾਂ ਦੱਸਣਾ ਆ ਤੇ ਇੱਕ ਪੁੱਛਣਾ ਆ। ਪਹਿਲਾਂ ਦੱਸ ਲਓ ਨਾ, ਚੇਤਾ ਭੁੱਲ ਜਾਏ। ਦੱਸਣਾ ਇਹ ਆ ਵੀ ਜਿਹੜਾ ਸ਼ੂਗਰ ਦੀ ਗੱਲ ਕਰਦੇ ਆ ਨਾ ਆਪਾਂ, ਬਲੱਡ ਪ੍ਰੈਸ਼ਰ ਦਾ ਸ਼ੂਗਰ, ਇਹ ਮੈਨੂੰ ਸੀਗਾ ਬਹੁਤ। ਇਹ ਨਾ ਮੈਂ ਰਾਤ ਨੂੰ ਸਵੇਰੇ ਤੜਕੇ ਦੁੱਧ ਦੇ ਵਿੱਚ ਪਾਸੀ ਰੋਟੀ, ਜਿਹੜੀ ਬੇਹੀ ਰੋਟੀ ਹੁੰਦੀ ਆ, ਉਹ ਚੂਰ ਕੇ ਖਾਣਾ, ਤੇ ਸ਼ੂਗਰ ਤੇ ਬਲੱਡ ਇੱਕਦਮ ਕੰਟਰੋਲ 'ਚ ਆ। ਅੱਛਾ, ਰੋਟੀ ਨਾਲ ਹੀ? ਰੋਟੀ ਦੇ ਨਾਲ, ਕਣਕ ਦੀ ਰੋਟੀ ਸਵੇਰ ਨੂੰ ਦੁੱਧ ਦੇ ਵਿੱਚ ਚੂਰ ਕੇ ਖਾਣੀ ਆ, ਦੁੱਧ ਮਾੜਾ ਕੋਸਾ ਕਰ ਲਈਦਾ, ਉਹਦੇ ਨਾਲ ਸ਼ੂਗਰ ਇੱਕਦਮ, ਬਲੱਡ ਪ੍ਰੈਸ਼ਰ ਔਰ ਸ਼ੂਗਰ ਕੰਟਰੋਲ 'ਚ ਆ। ਮੈਂ ਡਰਾਈਵ ਕਰਦਾ, ਡਰਾਈਵਰ ਆ। ਅੱਛਾ ਅੱਛਾ। ਇੱਕ ਮੈਂ ਬੇਨਤੀ ਕਰਨੀ ਆ ਆਪਣੇ ਸਰੋਤਿਆਂ ਨੂੰ, ਮੈਨੂੰ ਭੈਣ ਜੀ
ਆਪਣੀ ਧਰਨ ਬਹੁਤ ਪੈਂਦੀ ਆ, ਮੈਂ ਬੜਾ ਔਖਾ। ਮੇਰੇ ਇੰਨੀ ਵੀਕਨੈਸ ਹੋਣ ਲੱਗ ਪੈਂਦੀ ਹੈ ਧਰਨ ਪਈ ਤੇ, ਬਹੁਤ ਤੰਗ ਕਰਦੀ ਆ, ਨਾ ਭੁੱਖ ਲੱਗਦੀ ਆ ਨਾ ਮੈਨੂੰ, ਬਹੁਤ ਬੁਰਾ ਹਾਲ ਹੁੰਦਾ ਮੇਰਾ। ਠੀਕ ਹੈ। ਤੇ ਪਿੰਨੀਆਂ ਦੁਖਦੀਆਂ, ਪਿੱਛੋਂ ਬੈਕ ਦੁਖਣ ਲੱਗ ਪੈਂਦੀ ਆ। ਮੈਂ ਟਰੱਕ ਡਰਾਈਵਰ ਆ ਤੇ ਮੈਂ ਬੜਾ ਔਖਾ। ਮੇਰੇ ਭੈਣ ਭਰਾ ਕੋਈ ਵੀਰ ਕੋਈ ਦੱਸਣ, ਕੋਈ ਸਰੋਤੇ ਜੇ ਕੋਈ ਨੁਸਖਾ ਵਧੀਆ ਹੋਵੇ ਤਾਂ ਮੈਂ ਟਰੱਕ ਤੇ ਤੁਰਿਆ ਜਾਂਦਾ ਵਰਤ ਲਵਾਂ। ਠੀਕ ਹੈ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਬਹੁਤ ਧੰਨਵਾਦ ਟੋਨੀ ਜੀ। ਬਿਲਕੁਲ ਜੀ, ਧਰਨ ਜਿਹਨਾਂ ਦੇ ਪੈਂਦੀ ਆ, ਕਈਆਂ ਨੂੰ ਭੁੱਖ ਨਹੀਂ ਲੱਗਦੀ, ਕਈਆਂ ਨੂੰ ਉਲਟੀਆਂ ਆਉਂਦੀਆਂ, ਕਈਆਂ ਦੇ ਬੈਕ ਦੇ ਵਿੱਚ ਜਾ ਕੇ ਪੇਨ ਹੁੰਦੀ ਆ, ਕਈਆਂ ਦੀਆਂ ਲੱਤਾਂ ਹੁੰਦੀਆਂ, ਬਹੁਤ ਔਖਾ ਆ। ਵੱਖ-ਵੱਖ ਲੋਕਾਂ ਨੂੰ ਇਹਦੇ ਸਿੰਪਟਮ ਹੈਗੇ ਆ, ਪਰ ਜੇ ਕੋਈ ਆਪ ਹੀ ਕਰ ਸਕਦਾ ਹੋਵੇ, ਵੈਸੇ ਕਹਿੰਦੇ ਹੁੰਦੇ ਆ ਵੀ ਫਲਾਣਾ ਧਰਨ ਕੱਢਦਾ, ਪਰ ਜੇ ਕੋਈ ਬੰਦਾ ਆਪ ਕੱਢ ਸਕਦਾ ਹੋਵੇ, ਕਿਹੜੇ ਤਰੀਕੇ ਤੁਹਾਡੇ ਕੋਲ? ਇਹ ਨਹੀਂ ਵੀ ਇੱਕ ਨੇ ਦੱਸ ਦਿੱਤਾ ਤਾਂ ਦੂਜੇ ਨੇ ਫੋਨ ਰੱਖ ਦਿੱਤਾ। ਆਪੋ ਆਪਣੇ ਤਰੀਕੇ ਤੁਸੀਂ ਸ਼ੇਅਰ ਕਰ ਸਕਦੇ ਆ, ਆਪਣੇ ਤਰੀਕੇ ਦੱਸੋ। ਗਰਮੇਲ ਬਾਠ ਜੀ। ਹਾਂਜੀ, ਉਹ ਇੱਕ ਭੈਣ ਜੀ ਪੁੱਛਦੀ ਸੀ ਨਾ ਵੀ ਮੈਨੂੰ ਬਾਥਰੂਮ ਨਹੀਂ ਹਟਦੇ ਹੈਗੇ। ਹਾਂਜੀ। ਉਹ ਨਾ ਦਹੀਂ ਦੇ ਨਾਲ ਮੱਕੀ ਦੀ ਰੋਟੀ ਪਕਾ ਕੇ ਠੰਡੀ ਕਰਕੇ ਖਾਵੇ। ਠੀਕ ਹੈ ਜੀ। ਹਾਂ, ਇੱਕ ਜਿਹੜਾ ਭਾਈ ਕਹਿੰਦਾ ਸੀ ਮੇਰੇ ਧਰਨ ਪੈਂਦੀ ਆ, ਇਹ ਇਹਨੂੰ ਬਣਾ ਕੇ ਨਾ ਉੱਤੇ ਪੈ ਜਵੇ, ਬਿੰਨਾ ਬਣਾ ਕੇ ਉਹਦਾ ਗੋਲ। ਹਾਂ, ਪਿੱਛੋਂ ਲੱਤਾਂ ਚੱਕੇ ਬਾਰੀ ਉਹਦੇ ਨਾਲ ਟਿਕਾਣੇ ਆ ਜੂਗੀ ਧਰਨ। ਮਤਲਬ ਧੁੰਨੀ ਉੱਤੇ ਰੱਖਣੀ ਆ? ਹਾਂਜੀ, ਮੈਂ ਕੀਤਾ, ਮੇਰੇ ਭੇਜ ਜਾਂਦੀ ਸੀ, ਮੈਂ ਠੀਕ ਹੋ ਗਈ ਆ। ਠੀਕ ਹੈ ਜੀ। ਹਾਂਜੀ, ਤੇ ਆ ਭੈਣ ਨੂੰ ਕਹੋ ਤੁਸੀਂ ਮੱਕੀ ਦੀ ਰੋਟੀ ਠੰਡੀ ਕਰਕੇ ਦਹੀਂ ਨਾ ਖਾਵੇ, ਮੇਰੇ ਹਸਪੀਟਲ ਲੱਗਦੇ ਹੁੰਦੇ ਸੀ ਬਾਥਰੂਮ, ਉਹਦੇ ਨਾਲ ਆਰਾਮ ਆ ਜਾਂਦਾ ਵਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ ਤੁਹਾਡਾ। ਥੈਂਕ ਯੂ, ਬਹੁਤ ਧੰਨਵਾਦ ਜੀ। ਅੱਗੇ ਹਰਦਿਆਲ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰੇ ਤੋਂ ਥੋੜਾ ਬੋਲ ਔਖਾ ਹੁੰਦਾ, ਪਰ ਕੋਈ ਨਹੀਂ, ਦੱਸੋ ਤੁਸੀਂ। ਦੱਸਦਾ, ਜਿਹੜਾ ਵੀਰ ਕਹਿੰਦਾ ਸੀ ਗਵਾਂਢਣੀ ਹੋਈ ਆ, ਹਾਂਜੀ, ਉਹਦਾ ਕਾਰਗਰ ਇਲਾਜ ਬਹੁਤ ਵਧੀਆ ਆ। ਇਮਲੀ ਹੁੰਦੀ ਆ, ਇਮਲੀ ਦੇ ਵਿੱਚ ਗੇਟਕ ਹੁੰਦੀ ਆ। ਹਾਂਜੀ, ਉਹ ਗੇਟਕ ਨੂੰ ਥੋੜਾ ਸੀਮੈਂਟ ਦੇ ਉੱਤੇ ਘਸਾ ਲਿਓ ਜਾਂ ਕਿਸੇ ਖਰਦ ਦੀ ਚੀਜ਼ ਤੇ ਇੱਟ ਤੇ ਘਸਾ ਕੇ ਉਹਨੂੰ ਥੋੜਾ ਜਿਹਾ, ਉਹ ਜਦੋਂ ਛਿੱਲ ਲੱਥਦੀ ਉਹਦਾ ਗੁੱਦਾ ਹੁੰਦਾ, ਉਹਦਾ ਗੁੱਦਾ ਮਾੜਾ ਜਿਹਾ ਅੱਖ ਤੇ ਜਿੱਥੇ ਗਵਾਂਢਣੀ ਆ ਉੱਥੇ ਲਾਓ। ਪਹਿਲੇ ਦਿਨ ਹੀ ਬਹੁਤ ਵਧੀਆ ਇਲਾਜ ਆ, ਉਹ ਪਹਿਲੇ ਦਿਨ ਹੀ ਹਟ ਜੂਗੀ। ਮੇਰਾ ਅਜਮਾਇਆ ਹੋਇਆ ਤਰੀਕਾ ਆ। ਠੀਕ ਆ। ਇਮਲੀ ਦੀ ਗੇਟਕ ਪਾਣੀ ਦੇ ਵਿੱਚ, ਮਾੜੀ ਜਿਹੇ ਪਾਣੀ ਦੇ ਵਿੱਚ ਘਸਾ ਕੇ ਉਹਦਾ ਜਿਹੜਾ ਗੁੱਦਾ ਉਹ ਅੱਖ ਤੇ ਲਾਓ, ਤੇ ਉਹ ਜਿੱਥੇ ਗਵਾਂਢੀ ਹੈ ਉਹ ਗਵਾਂਢੀ 2 ਦਿਨਾਂ ਦੇ ਵਿੱਚ ਆਰਾਮ ਆ ਜਾਊਗਾ। ਪਹਿਲੇ ਦਿਨ ਹੀ ਆਕਟ ਉਹਦੀ ਘੱਟ ਜੂਗੀ। ਦੂਜੀ ਗੱਲ, ਜਿਹੜੀ ਕਰੋਨਾ ਕੋ ਖਾਂਸੀ ਸੁੱਕੀ ਲੱਗੀ ਆ, ਉਹਦਾ ਬਹੁਤ ਵਧੀਆ ਇਲਾਜ ਆ। ਗੁੜ ਲੈ ਲਓ, ਗੁੜ ਦੇਸੀ, ਉਹ ਮੂੰਹ 'ਚ ਰੱਖੋ, ਤੁਹਾਨੂੰ ਜਿੰਨੀ ਮਰਜ਼ੀ ਜ਼ੋਰ ਦੀ ਉੱਥੋਂ ਆਉਂਦਾ ਉਹ ਕੰਟਰੋਲ 'ਤੇ ਹੋ ਜਾਊਗਾ। ਥੋੜਾ ਗੁੜ ਚੂਸੋ, ਜਦੋਂ ਵੀ ਉੱਥੋਂ ਛੇੜਦਾ ਉਹ ਮੂੰਹ 'ਚ ਰੱਖ ਕੇ ਗੋੜੀ ਚੂਸਣਾ, ਉਹ ਬਹੁਤ ਵਧੀਆ ਦੇਸੀ ਇਲਾਜ ਆ। ਠੀਕ ਹੈ ਜੀ। ਬਾਕੀ ਇੱਕ ਵੀਰ ਕਹਿੰਦਾ ਸੀ ਧਰਨ ਪੈਂਦੀ ਆ, ਮੇਰਾ ਸਟਾਕਟਨ ਦੇ ਵਿੱਚ ਮੈਂ ਰਹਿੰਦਾ, ਮੇਰੇ ਕੋਲ ਆ ਜੇ, ਮੈਂ ਉਹਦੀ ਧਰਨ ਸੈੱਟ ਕਰ ਦੂੰਗਾ ਤੇ ਉਹਨੂੰ ਬਾਕੀ ਦੱਸ ਵੀ ਦਊਂਗਾ। ਮੈਂ 20 ਸਾਲ ਡਰਾਈਵਰੀ ਕੀਤੀ ਆ, ਮੈਨੂੰ ਪਤਾ ਧਰਨ ਬਹੁਤ ਤੰਗ ਕਰਦੀ ਹਾਂ, ਤੇ ਜੇ ਉਹ ਆ ਸਕਦਾ ਤਾਂ ਮੈਂ ਉਹਦਾ ਹੱਲ ਕਰ ਦੂੰਗਾ। ਠੀਕ ਹੈ ਦयाल ਜੀ, ਥੈਂਕ ਯੂ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਅਮਰਜੀਤ। ਅਰਪਿੰਦਰ ਜੀ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੇਰਾ ਬੇਟਾ ਆ 2.5 ਸਾਲ ਦਾ। ਹਾਂਜੀ, ਉਹਦੀ ਬੋਡੀ ਤੇ ਜਿੱਦਾਂ ਲੱਤਾਂ ਦੇ ਇਨਸਾਈਡ ਜਿੱਥੋਂ ਬੋਡੀ ਇਕੱਠੀ ਹੁੰਦੀ ਆ, ਰਾਈਟ, ਉਹਦੇ ਦੱਦਰਾਂ ਹੋ ਜਾਂਦੀਆਂ ਆ। ਅੱਛਾ। ਤੇ ਉਹ ਅੱਗੇ ਦੇ ਅੱਗੇ ਫੈਲੀ ਜਾਂਦੀਆਂ। ਪਰ ਮੈਂ, ਕਿਸੇ ਨੇ ਮੈਨੂੰ ਦੱਸਿਆ ਸੀ, ਮੈਂ ਐਲੋਵੀਰਾ ਦੇ ਵਿੱਚ ਕਪੂਰ ਮਿਕਸ ਕਰਕੇ ਉਹਦੇ ਲਾਇਆ, ਉਹਦੇ ਨਾਲ ਬਹੁਤ ਫਰਕ ਪਿਆ ਆ। ਪਰ ਫਿਰ ਵੀ ਉਹ ਇੱਕਦਮ ਰੈੱਡ ਹੋ ਜਾਂਦੀਆਂ, ਇੱਕਦਮ ਸਾਫ਼ ਹੋ ਜਾਂਦੀਆਂ ਆ।
ਜੇ ਕੋਈ ਦੱਸ ਸਕਦਾ ਵੀ ਉਹ ਕਿਉਂ ਹੁੰਦੀਆਂ ਆ ਤੇ ਇਹਦਾ ਇਲਾਜ ਕੀ ਆ, ਪਲੀਜ਼ ਦੱਸ ਦਿਓ। ਕਿਉਂਕਿ ਲਾਈਕ ਡਾਕਟਰ ਨੂੰ ਵੀ ਪੁੱਛੀਦਾ, ਤੁਹਾਨੂੰ ਪਤਾ ਉਹ ਕੁਛ ਨਹੀਂ ਦੱਸ ਦਿਓ, ਕਹਿੰਦੇ ਇਸ ਓਕੇ ਠੀਕ ਹੋ ਜਾਣਾ ਇਹਨੇ। ਹਾਂਜੀ ਹਾਂਜੀ ਠੀਕ ਹਾਂਜੀ ਪਲੀਜ਼ ਜੇ ਕੋਈ ਦੱਸ ਸਕਦਾ ਤਾਂ ਦੱਸਿਓ। ਠੀਕ ਹੈ, ਥੈਂਕ ਯੂ ਰੁਪਿੰਦਰ ਜੀ, ਥੈਂਕ ਯੂ। ਸੁਣਦੇ ਜ਼ਰੂਰ ਲਿਓ। ਬਸ ਜਿਹੜਾ ਮੁਸ਼ਕ ਪੂਰਿਆ ਨਾ ਕੋਕੋਨਟ ਮਿਲਕ ਜਿਹੜਾ ਤੇਲ ਹੁੰਦਾ ਉਹਦੇ ਵਿੱਚ ਪਾਉਣ ਨੂੰ ਕਹਿੰਦੇ ਆ, ਅਤੇ ਉਹਦੇ ਵਿੱਚ ਪਾ ਕੇ ਹਰ ਇੱਕ ਬੰਦੇ ਨੂੰ ਘਰ ਦੇ ਵਿੱਚ ਰੱਖਣਾ ਚਾਹੀਦਾ। ਸਕਿਨ ਲਈ ਬਹੁਤ ਵਧੀਆ ਚੀਜ਼ ਆ। ਬਾਕੀ ਠੀਕ ਆ, ਕਿਸੇ ਨੂੰ ਦੇਰ ਬਾਅਦ ਆਰਾਮ ਆਉਂਦਾ ਹੋ, ਪਰ ਚੀਜ਼ ਚੰਗੀ ਆ ਉਹ। ਐਲੋਵੀਰਾ ਵੀ ਮਾੜਾ ਨਹੀਂ ਗਾ, ਐਲੋਵੀਰਾ ਵੀ ਠੀਕ ਹੈਗਾ। ਸਰਜੀਤ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਆ ਜਿਹੜੇ ਕਹਿੰਦੇ ਨਾ ਚਲੂਏ ਲੜਦੇ ਆ, ਉਹ ਸਰੋਂ ਦਾ ਤੇਲ ਲਾਉਣ, ਉਹਦੇ ਨਾਲ ਹਟ ਜਾਂਦੇ। ਠੀਕ ਹੈ। ਹਾਂਜੀ ਇੱਕ ਨਾ ਮੇਰੀ ਕੁੜੀ ਦੇ ਨਾ ਕਾਰ ਬੜੀ ਆ ਸਿਰ 'ਚ ਹੋਈ, ਉਹ ਕਿੰਨਾ ਕੁਛ ਕੀਤਾ ਇਲਾਜ ਉਹਦਾ, ਵੀ ਹੁੰਦਾ ਨਹੀਂ ਠੀਕ। ਤੇ ਕੋਈ ਦੱਸੇ ਤਾਂ ਹੋਵੇ ਤਾਂ ਕੋਈ ਇਲਾਜ। ਠੀਕ ਹੈ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀਗਾ ਜੀ, ਸਾਡੇ ਰਿਲੇਟਿਵ ਆ ਉਹਨਾਂ ਦੇ ਨਾ ਕਰੋਨਾ ਵਾਲਾ ਤੀਸਰਾ ਟੀਕਾ ਲਵਾਇਆ ਸੀਗਾ, ਵੈਕਸੀਨ। ਉਹਦੇ ਨਾਲ ਉਹਨਾਂ ਦੇ ਖਾਜ ਹੁੰਦੀ ਆ ਤੇ ਮਾੜਾ ਜਿਹਾ ਵੀ ਹੱਥ ਲਾਓ ਤਾਂ ਸਕਿਨ ਰੈੱਡ ਹੋ ਜਾਂਦੀ ਆ। ਅੱਛਾ। ਹਾਂਜੀ ਉਹ ਦਵਾਈਆਂ ਵੀ ਖਾਧੀਆਂ, ਉਹ ਹਟਦੀ ਨਹੀਂ ਹੈਗੀ। ਠੀਕ ਆ। ਹਾਂਜੀ ਪੁੱਛਿਓ ਕਿਸੇ ਨੂੰ ਜੀ ਦੱਸੋ। ਠੀਕ ਆ, ਦੇਖੋ ਜੀ ਦਵਾਈ ਦੇ ਉੱਤੋਂ ਦੀ ਦਵਾਈ ਖਾਂਦੇ ਆ। ਕਰੋਨਾ ਦਾ ਜਿਹੜਾ ਉਹ ਟੀਕਾ ਬੂਸਟਰ ਲਾਉਂਦੇ ਆ ਨਾ, ਪਹਿਲਾਂ ਤਾਂ ਉਹਦਾ ਨਾਂ ਹੀ ਬੂਸਟਰ ਆ ਕਿ ਤੁਸੀਂ ਉੜਨ ਲੱਗ ਪਾਓ, ਬੂਸਟ ਹੋ ਜਾਂਦੇ ਆ। ਪਰ ਕਈ ਲੋਕ ਇੰਨੇ ਬੂਸਟ ਹੋ ਗਏ ਨਾ, ਵਿਚਾਰਿਆਂ ਦਾ ਕੋਈ ਕੰਟਰੋਲ ਨਹੀਂ ਰਿਹਾ, ਕਈ ਬਿਮਾਰੀਆਂ ਵੀ ਲੱਗ ਗਈਆਂ ਉਹਨਾਂ ਨੂੰ। ਚਲੋ ਆਪਾਂ ਪੁੱਛਦੇ ਹਾਂ ਵੀ ਜੇ ਕਿਸੇ ਹੋਰ ਨੂੰ ਪ੍ਰੋਬਲਮ ਆਈ ਆ ਤੇ ਫਿਰ ਤੁਸੀਂ ਕਿਸ ਤਰ੍ਹਾਂ ਉਹਨੂੰ ਕੰਟਰੋਲ ਕਰ ਸਕਦੇ ਆ, ਕਿਸ ਤਰ੍ਹਾਂ ਕੀ ਕਰ ਸਕਦੇ ਆ। ਸੁਰਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਗਵਾਂਢਣੀ ਦਾ ਜਿਹੜਾ ਇਲਾਜ ਆ ਮੈਂ ਤੁਹਾਡੇ ਕੋਲੇ ਸੁਣਿਆ ਸੀ ਰੇਡੀਏ ਤੋਂ। ਹਾਂਜੀ ਹਾਂਜੀ। ਉਹ ਸਾਡੀ ਕੁੜੀ ਦੇ ਬਹੁਤ ਹੁੰਦੀਆਂ ਸੀ ਤੇ ਉਹ ਰੋਜ਼ ਉਹਨੇ ਕਹਿਣਾ ਮੇਰੇ ਅੱਖਾਂ ਉਗੜਦੀਆਂ ਨੇ। ਇੱਕ ਲਸਣ ਦੀ ਮੈਂ ਗੰਢੀ ਕੁੱਟ ਕੇ ਮੈਂ ਮਾਲਕ ਦੇ ਨੇ ਲਕੂ ਕੇ ਤੂੰ ਬਿਨਾਂ ਲਸਣ ਕੰਨ 'ਚ ਫੇਰਦੇ ਆ। ਮੈਂ ਕਿਹਾ ਲਿਆ ਤਾਂ ਕੁੜੀਆਂ ਦਿਖਾਲਤਾ ਤੇ ਮੈਂ ਉਹਦੇ ਅੱਖ ਤੇ ਮਾਲਕ ਨੇ ਲਾਤਾ ਤੇ ਉਹਨੇ ਏਦਾਂ ਕਰਕੇ ਕੀਤਾ ਵੀ ਉਹਦੇ ਚੁੱਭਿਆ ਲੱਗਿਆ ਹੋਣਾ। ਹਾਂਜੀ ਮੁੜ ਕੇ ਅੱਜ ਤਾਈਂ ਉਹਦੇ ਗਵਾਂਢਣੀ ਨਹੀਂ ਹੋਈ। ਇਹ ਤਾਂ ਪੱਕਾ ਇਲਾਜ ਆ। ਹਾਂਜੀ ਤਾਂ ਜਿਹੜਾ ਦੱਦਰਾਂ ਦੀ ਕੁੜੀ ਕਹਿੰਦੀ ਆ, ਇਹ ਨਿੰਮ ਦੇ ਪੱਤੇ ਨਲੂ ਕੇ ਨਾ ਐਨ ਤੇ ਸਰੋਂ ਦੇ ਤੇਲ ਵਿੱਚ ਤੇ ਸਕੂਲਾ ਹੀ ਕਰ ਲੈਣੇ ਆ। ਤੇ ਉਹ ਫਿਰ ਜਦੋਂ ਤੇਲ ਲਾਉਣਾ ਉਹ ਪਾਠ ਕਰਨਾ, ਮੇਰੇ ਬਾਬਾ ਜੀ ਠਾਕਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਤੱਤੀ ਵਾ ਨਾ ਲੱਗੇ ਪਾਰ ਬ੍ਰਹਮ ਕਰਨਾ, ਉਹ ਸ਼ਬਦ ਪੜ੍ਹਦੇ ਆ ਨਾ ਉਹ ਉੱਤੇ ਲਾਉਣਾ ਵਾ ਤੇਲ ਉਹਦੇ, ਤੇ ਉਹਦੇ ਨਾਲ ਦੱਦਰ ਹਟ ਜਾਂਦੀ ਸੀ। ਚਲੋ ਇਸ ਪੱਜ ਨਾਲ ਆਪਾਂ ਸ਼ਬਦ ਹੀ ਸਿੱਖ ਲਾਂਗੇ। ਹਾਂਜੀ ਹਾਂਜੀ ਓਕੇ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਜੋਗਿੰਦਰ ਸਿੰਘ ਜੀ। ਜੋਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜੋਗਿੰਦਰ ਜਗਦੀਸ਼ ਸਿੰਘ ਜੀ। ਹਾਂਜੀ ਹਾਂਜੀ ਆਪਣੇ ਨਾ ਜੇ ਉਹ ਵੈਸੇ ਤਾਂ ਗੱਲ ਦੱਸੇ ਤੇ ਸਾਰੇ ਧੰਨ ਵਾਲੀ ਜੀ, ਮੇਰੀ ਥੋੜਾ ਜਿਹਾ ਉਹਦੇ ਨਾਲ ਹੋ ਰਿਹਾ ਡਾਕਟਰ ਜੀ। ਕੋਈ ਨਹੀਂ ਦੱਸੋ ਤੁਸੀਂ ਜਿਹੜੀ ਵੀ ਆਉਂਦੀ ਆ। ਹਾਂਜੀ ਹਾਂਜੀ ਜੇ ਧੰਨ ਵਾਲੇ ਭਾਈ ਸਾਹਿਬ ਕਹਿੰਦੇ ਸੀ ਨਾ ਜੀ, ਉਹ ਸਿੱਧੇ ਖੜ ਕੇ ਨਾ ਜੀ ਪੈਰ ਮਤਲਬ ਜੋੜ ਕੇ ਜਿਹੜੇ ਬਾਹਾਂ ਦੋਵੇਂ ਜਿੰਨੀਆਂ ਪਿੱਛੇ ਨੂੰ ਹੋ ਸਕਦੀਆਂ ਨਾ ਜੀ, ਪਿੱਛੇ ਨੂੰ ਕਰਕੇ ਸਿਰ ਦੇ ਉੱਤੋਂ ਦੀ ਘੁਮਾ ਕੇ ਮਤਲਬ ਮੂੰਹ ਦੇ ਹੋ ਕੇ ਪੈਰਾਂ ਦੀਆਂ ਅੰਗੂਠੀਆਂ ਲਾਉਣੀਆਂ 5 ਵਾਰੀ 5-6 ਵਾਰੀ ਲਾ ਉਹ ਮੁੜ ਕੇ ਫਿਰ ਪਤਾ ਇਹ ਤਾਂ ਸਿਰਫ ਬੜੇ ਗਰਮ ਹੋਣ ਲਈ ਆ। ਫਿਰ ਲੰਮੇ ਪੈ ਜਾਣਾ ਜੀ, ਲੰਮੇ ਪੈ ਕੇ ਨਾ ਲੱਤਾਂ ਵੀ ਇੱਧਰ ਵੀ ਹੌਲੀ ਹੌਲੀ ਲੱਤਾਂ ਉਧਰ ਜਿਹੜੀ ਬੋਡੀ ਮੋਢੇ ਆ ਜੀ ਆਪਣੇ ਮੋਢੇ ਤਾਂ ਚੱਕਣੇ ਬਾਹਾਂ ਨਾਲ ਇਦਾਂ ਮਤਲਬ ਨਾ ਐਂਗਲ ਜਿਹੜੀ ਬੋਡੀ ਨੂੰ ਇਕੱਠੇ ਕਰਨਾ ਆ। ਪੈਰਾਂ ਦੇ ਨੂੰ ਆਪਣੇ ਗੂਠਿਆਂ ਨੂੰ ਜਾਂ ਗਿੱਟਿਆਂ ਨੂੰ ਜਿਹੜੇ ਹੱਥ ਆਪਣੇ ਲੱਗਣ ਇਹ ਮੁੜ ਕੇ ਏਦਾਂ ਹੌਲੀ ਹੌਲੀ ਕਰਕੇ ਸਾਹ ਪੂਰਾ ਕੱਢ ਕੇ ਨਾ, ਸਾਹ ਪੂਰਾ ਪਹਿਲਾਂ ਲੰਮਾ ਸਾਹ ਲੈ ਕੇ ਸਾਹ ਕੱਢ ਕੇ ਜਦੋਂ ਉਹ ਚੰਗੀ ਤਰ੍ਹਾਂ ਕਰ ਜਦੋਂ ਤੀਜੀ ਵਾਰੀ ਨਹੀਂ ਕਰਨਾ ਜੀ ਧਰਨੇ ਆਪਣੇ ਆਪ ਨੂੰ ਆਉਣ ਲੱਗ ਪੈਣਾ ਆ। ਠੀਕ ਆ, ਉਹ ਟਿਕਾਣੇ ਸਿਰ ਬਹਿ ਜਾਂਦੀ ਆ ਤੁਹਾਡਾ ਮਤਲਬ? ਬਿਲਕੁਲ ਬਿਲਕੁਲ ਟਿਕਾਣੇ 5 ਵਾਰੀ ਕਰ ਲੈਣ ਜੀ। ਇੱਕ ਤਾਂ ਫੇਰ ਏਦਾਂ ਜਿਹੜੇ ਆਪਣੇ ਹੈਗੇ ਹੱਥੇ ਘੁਮਾ ਕੇ ਇਹ ਰੋਜ਼ੇ ਲਾ ਲਿਆ ਕਰਨ, ਉਹ ਗੁੱਠੇ ਤੀਜੇ ਦਿਨ ਫੇਰ ਕਰਨ ਜੋ ਲੱਗੇ ਤੇ ਪਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਠੀਕ ਹੋਵੇ। ਪਰ ਕਰਨ ਨਿਰਣੇ ਕਰ ਜੇ ਤੇ ਇਹਦਾ ਕਰਨ ਵੀ ਆਪਣੇ ਨਾ ਜਿਹੜੇ ਸਾਹ ਬਾਹਰ ਕੱਢ ਕੇ ਲੰਮਾ ਸਾਹ ਲੈ ਕੇ ਬਾਹਰ ਕੱਢ ਦੋ, ਸਾਹ ਫੇਰ ਕਰਨਾ ਏਦਾਂ। ਠੀਕ ਹੈ ਜੀ। ਕਰਨਾ ਸਲੋ ਆ ਥੋੜਾ, ਲੱਗ ਜਾਣ 25-30 ਸੈਕਿੰਡ ਲੱਗ ਜਾਣ ਇਦਾਂ ਕਰਦੇ ਹੌਲੀ, ਤੁਹਾਨੂੰ ਉਹਦੇ ਫੀਲ ਹੋਊਗਾ ਜ਼ਰੂਰੀ ਜੀ ਢਿੱਡ ਦੇ ਵਿੱਚ ਮੇਰੇ ਧਰਨ ਜਾਂਦੇ ਟਿਕਾਣੇ ਆ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ, ਜੇ ਘਰੇ ਹੀ ਸਾਰਾ ਕੰਮ ਹੋ ਜਾਏ ਤਾਂ। ਅਗਲੇ ਕਾਲਰ ਨੇ ਸੁੱਚਾ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ? ਠੀਕ ਹੈ ਜੀ।
ਭੈਣ ਜੀ, ਇਹ ਧਰਨ ਦਾ ਨੁਸਖਾ ਮੈਂ ਆਪਣੇ ਤੇ ਅਜਮਾਇਆ। ਮੈਂ ਬੜਾ ਤੰਗ ਰਹਿੰਦਾ ਸੀਗਾ, ਇੰਨੀ ਕੁ ਧਰਨ ਮੇਰੇ ਪੈਂਦੀ ਮੈਂ ਰੋਟੀ ਨਹੀਂ ਸੀ ਖਾ ਸਕਦਾ। ਆਹ ਮਲਾਣ ਮਲੂਣ ਦਾ ਕੋਈ ਨਹੀਂ, ਕੁਛ ਵੀ ਕਰਨਾ। ਮੈਨੂੰ ਕਿਸੇ ਸਿਆਣੀ ਬੀਬੀ ਨੇ ਦੱਸਿਆ ਸੀਗਾ 100 ਗ੍ਰਾਮ ਸੌਂਫ, 100 ਗ੍ਰਾਮ ਘਿਓ ਤੇ 100 ਗ੍ਰਾਮ ਚੀਨੀ। ਠੀਕ ਹੈ। ਇਹਨੂੰ ਸਿੱਧਾ ਸੌਂਫ ਨੂੰ ਤੇ ਇਹਨੂੰ ਆਪਣੇ ਨੂੰ ਚੀਨੀ ਨੂੰ ਜਿਹੜੀ ਹੈ ਨਾ ਬਲੈਂਡਰ ਕਰ ਲੈਣਾ। ਉਹ ਜੇ ਇਹਨਾਂ ਨੂੰ ਸ਼ੂਗਰ ਆ, ਜੇ ਮਤਲਬ ਸ਼ੱਕਰ ਪਾ ਲੈਣਾ ਹੈ ਨਾ, ਤੇ ਘਿਓ ਜ਼ਰੂਰੀ ਹੈ। ਇਹ ਖੁਸ਼ਕੀ ਹੈ, ਹੋਰ ਗੱਲ ਕੋਈ ਨਹੀਂ। ਮੈਨੂੰ 35 ਸਾਲ ਹੋ ਗਏ ਨੇ ਭੈਣ ਜੀ, ਮੈਂ ਵੀ ਟਰੱਕ ਚਲਾਉਣਾ, ਕਦੇ ਕੋਈ ਪ੍ਰੋਬਲਮ ਨਹੀਂ ਹੋਈ। ਉਹ ਤਿੰਨੇ ਚੀਜ਼ਾਂ ਇੱਕ ਮਾਤਰਾ 'ਚ ਲਾ ਕੇ ਨਾ, ਤੇ 1 ਚਮਚਾ ਸਵੇਰੇ 1 ਚਮਚਾ ਸ਼ਾਮ ਨੂੰ, ਉਹ 100 ਗ੍ਰਾਮ ਹੀ ਬੜੀ ਹੈ। ਮੁੜ ਕੇ ਧਰਨ ਨਹੀਂ ਜ਼ਿੰਦਗੀ 'ਚ ਪੈਣ ਲੱਗੀ। ਮੈਨੂੰ ਤਾਂ 35 ਸਾਲ ਹੋ ਗਏ, ਕਦੇ ਇੱਦਾਂ ਦੀ ਪ੍ਰੋਬਲਮ। ਮੈਂ ਤਾਂ ਮਿਲਾ ਕੇ ਨਾ ਦੁਖੀ ਹੋ ਜਾਂਦਾ ਸੀ, ਨਾ ਰੋਟੀ ਖਾ ਹੁੰਦੀ ਸੀ, ਕੁਛ ਨਹੀਂ ਸੀ ਹੁੰਦੀ ਹੈ ਨਾ। ਤੇ ਕੋਈ ਮਿਲਾਉਣ ਦੀ ਲੋੜ ਨਹੀਂ, ਆ ਨੁਸਖਾ ਇੱਕੋ ਆ, ਵਰਤ ਲੈਣ। ਚਲੋ ਠੀਕ ਹੈ ਭੈਣ ਜੀ, ਵਾਹਿਗੁਰੂ ਫਤਿਹ ਜੀ। ਬਿਲਕੁਲ ਜੀ, ਕਈਆਂ ਨੂੰ ਬੜੀ ਛੇਤੀ ਆਰਾਮ ਆਉਂਦਾ ਕਿਸੇ ਨਾ ਕਿਸੇ ਚੀਜ਼ ਤੋਂ। ਤਾਂ ਇਹ ਫਿਰ ਕੋਈ ਵੈਸੇ ਵੀ ਮਾੜੀਆਂ ਚੀਜ਼ਾਂ ਨਹੀਂ ਗੀਆਂ ਹੈਗੀਆਂ। ਸੌਂਫ ਅਤੇ ਘਿਓ ਅਤੇ ਚੀਨੀ ਕੋਈ ਮਾੜੀ ਚੀਜ਼ ਨਹੀਂ। ਚੀਨੀ ਆ ਜਿਹੜੀ ਖੰਡ ਆ, ਉਹ ਚਿੱਟੀ ਨਾ ਲਵੋ, ਉਹ ਬਰਾਊਨ ਲੈ ਲਓ। ਉਹ ਨਹੀਂ ਲੈਣੀ, ਸ਼ੱਕਰ ਲੈ ਲਓ, ਕੁਛ ਵੀ ਲੈ ਲਓ, ਘੱਟ ਕਰ ਲਓ। 100 ਗ੍ਰਾਮ ਜ਼ਰੂਰ ਨਹੀਂ ਪਾਉਣਾ, ਘੱਟ ਕਰ ਲਓ ਉਹਨੂੰ, ਮਿਸ਼ਰੀ ਪਾ ਲਓ, ਕੁਛ ਵੀ ਕਰ ਲਓ। ਅੰਦਰ ਲਗਾਉਣੀਆਂ ਚੀਜ਼ਾਂ ਤੁਸੀਂ ਉੱਦਾਂ ਹੀ ਕਰ ਸਕਦੇ ਆ। ਹੁਣ ਸੌਂਫ ਨੂੰ ਰਲਾ ਕੇ ਕਿਵੇਂ ਖਾਓਗੇ, ਵਿੱਚ ਤਾਂ ਕੁਛ ਚਾਹੀਦਾ ਹੀ ਆ ਨਾ। ਸੋ ਇਹ ਵੈਸੇ ਹੋਰ ਚੀਜ਼ਾਂ ਨੂੰ ਵੀ ਤੁਹਾਡੀ ਬੋਡੀ ਨੂੰ ਬਹੁਤ ਵਧੀਆ ਲੈ ਸਕਦੇ। ਆਪਾਂ ਉਹਨੇ ਜੀ ਇੱਕ ਬ੍ਰੇਕ ਤੋਂ ਬਾਅਦ ਜਿਹੜੇ ਹੋਲਡ 'ਤੇ ਆ, ਪਲੀਜ਼ ਹੋਲਡ 'ਤੇ ਬਣੇ ਰਹੋ। ਜਿਹਨੇ ਅਜੇ ਕਾਲ ਕਰਨੀ ਆ 408 272 5200 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਆ ਇੱਕ ਬ੍ਰੇਕ ਤੋਂ ਬਾਅਦ। ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ, ਅਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਭਲੇ ਦਾ ਕੰਮ ਕਰਦੇ ਹੋ। ਜਦੋਂ ਤੁਸੀਂ ਕੋਈ ਹੋਮ ਰੈਮਡੀ ਦੱਸਦੇ ਹੋ ਅਤੇ ਤੁਸੀਂ ਭਲੇ ਦਾ ਕੰਮ ਕਰ ਰਹੇ ਹੁੰਦੇ ਹੋ, ਅਤੇ ਇਸ ਦੇ ਵਿੱਚ ਹੋਮ ਰੈਮਡੀ ਦੀ ਹੀ ਗੱਲ ਹੁੰਦੀ ਆ। ਇਹਦੇ ਵਿੱਚ ਡਾਕਟਰੀ ਜਿਹੜੀਆਂ ਹੋਰ ਐਲੋਪੈਥੀ ਵਾਲੀਆਂ ਦਵਾਈਆਂ ਹੁੰਦੀਆਂ, ਉਹਦੀ ਗੱਲ ਨਹੀਂ ਹੁੰਦੀ। ਅੱਜ ਤੁਹਾਨੂੰ ਕਿਸੇ ਹੋਮ ਰੈਮਡੀ ਦਾ ਪਤਾ ਹੁੰਦਾ, ਘਰ ਵਿੱਚ ਪਈਆਂ ਚੀਜ਼ਾਂ ਜਾਂ ਸਟੋਰ ਤੋਂ ਲੈ ਸਕਦੇ ਹਾਂ, ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹਾਂ। ਉਹਨਾਂ ਨੂੰ ਕਿਵੇਂ ਮਿਕਸ ਕਰਕੇ ਖਾਣਾ, ਕਿਹੜੀ ਬਿਮਾਰੀ ਤੋਂ ਇਲਾਜ ਆ ਸਕਦਾ, ਉਹ ਤੁਸੀਂ ਦੱਸ ਸਕਦੇ ਹੋ। ਇਸ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਵੈਸੇ ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਪਚਦੀਆਂ ਨਹੀਂ ਆ, ਬਾਈ ਹੁੰਦੀ ਆ, ਗਰਮੀ ਹੁੰਦੀ ਆ, ਉਹ ਤੁਸੀਂ ਆਪਣਾ ਹਿਸਾਬ ਕਿਤਾਬ ਜ਼ਰੂਰ ਦੇਖਣਾ। ਜੇ ਤੁਹਾਨੂੰ ਬਾਏ ਗਰਮੀ ਆ ਤਾਂ ਚੀਜ਼ਾਂ ਨੂੰ ਦੇਖ ਕੇ ਲਓ। ਜੇ ਨਹੀਂ ਪਤਾ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ, ਅਤੇ ਉਹ ਚੀਜ਼ਾਂ ਨੂੰ ਥੋੜ੍ਹੀਆਂ ਲੈਣੀਆਂ ਸ਼ੁਰੂ ਕਰ ਸਕਦੇ ਹਾਂ। ਉਸ ਤੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਕਿਹੜੀ ਚੀਜ਼ ਤੋਂ ਤੁਹਾਨੂੰ ਐਲਰਜੀ ਹੈਗੀ ਆ। ਸੋ ਇਹ ਤੁਸੀਂ ਆਪਣੇ ਆਪ ਦੇਖਣਾ ਹੈ। ਵੈਸੇ ਡਾਕਟਰ ਕੋਈ ਵੀ ਇਨਵੋਲਵ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈ ਦੱਸ ਸਕੇ। ਡਾਕਟਰ ਹੁੰਦਾ ਹੀ ਨਹੀਂ ਸਾਡੇ ਕੋਲ ਕੋਈ ਵੀ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ। ਅਤੇ ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਅੱਜ ਦੇ ਦਿਨ ਉਹ ਪ੍ਰੋਗਰਾਮ ਸੁਣਦੇ ਨੇ, ਅਤੇ ਵੀਰਵਾਰ ਨੂੰ ਵੀ ਉਹ ਇਲਾਜ ਲੈ ਕੇ ਆਉਂਦੇ ਨੇ 3:30 ਵਜੇ ਸ਼ਾਮ ਦੇ। ਅਤੇ ਚੱਲਦੇ ਹਾਂ ਥੋੜ੍ਹੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ 20 ਲੱਖ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ, ਡਰਲਕ, ਗੁਰਮੀਤ ਕੌਰ ਜੀ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਾਮੈਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਬਹਾਦਰ ਸਿੰਘ ਜੀ, ਉਹਨਾਂ ਦਾ ਫੋਨ ਨੰਬਰ 5594920513। ਹੋਮੋਪੈਥੀ ਦੀ ਇਨਫੋਰਮੇਸ਼ਨ ਇਹਨਾਂ ਤੋਂ ਲੈ ਸਕਦੇ ਹੋ। ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਅਲਗਰੋਵ, ਗੁਰਮੀਤ ਸਿੰਘ ਚੱਲੀ ਐਸਕਲੋਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਥੋੜ੍ਹੀਆਂ ਕਾਲਸ ਵੱਲ। ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ ਐਤਵਾਰ ਨੂੰ ਸੁਣਦੇ। ਸਾਡੇ ਨਾਲ ਜੁੜੇ ਹੋਏ ਨੇ ਜੀ ਲਖਵੀਰ ਸਿੰਘ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਲਾਸਟ ਵੀਕ ਹੀ ਕਾਲ ਕੀਤੀ ਸੀ। ਜਿੱਦਾਂ ਲਾਈਕ ਨਾ ਮੈਨੂੰ ਡਾਇਰੀਆ ਨਹੀਂ ਹਟਦਾ ਹੈਗਾ, ਲਾਈਕ 3 ਮਹੀਨੇ ਹੋ ਗਏ ਆ। ਤੇ ਹਾਂਜੀ, ਤੇ ਮੈਂ ਦਵਾਈ ਦੂਈ ਡਾਕਟਰ ਨੂੰ ਬਹੁਤ ਦਿਖਾ ਲਿਆ, ਤੇ ਉਹਨਾਂ ਦੇ ਸਮਝ ਨਹੀਂ ਕੁਛ ਵੀ ਆਉਂਦਾ ਸੀ ਹਨਾ। ਜਿੱਦਾਂ ਲਾਈਕ ਮੈਂ ਰੋਟੀ ਖਾਂਦਾ, ਤੇ ਜਿੱਦਾਂ ਲਾਈਕ ਥੋੜ੍ਹੇ ਚਿਰ ਬਾਅਦ ਮੈਨੂੰ ਜਿੱਦਾਂ ਅੰਦਰੋਂ ਪਾਣੀ ਜਿਹਾ ਆਉਂਦਾ, ਤੇ ਫਿਰ ਜਿੱਦਾਂ ਜਦੋਂ ਵੀ ਖਾਂਦਾ ਜਿੱਦਾਂ ਨਾ ਥੋੜ੍ਹੇ ਚਿਰ ਬਾਅਦ ਪਚਦਾ ਨਹੀਂ, ਤੇ ਉਸ ਵੇਲੇ ਮੈਨੂੰ ਜਾਣਾ ਪੈਂਦਾ ਬਾਥਰੂਮ। ਤੇ ਆਲਮੋਸਟ ਬਹੁਤ ਚਿਰ ਹੋ ਗਿਆ। ਤੇ ਹੁਣ ਜਿਹੜੀ ਮੇਰੀ ਬੋਡੀ ਵੀ ਹੈ, ਜਿੱਦਾਂ ਹੁਣ ਐਨਰਜੀ ਨਹੀਂ ਹੈਗੀ, ਤੇ ਮੇਰੇ ਸਰੀਰ ਵਿੱਚ ਦਰਦ ਵੀ ਬਹੁਤ ਹੁੰਦੀ ਆ, ਜਿੱਦਾਂ ਵੀਕਨੈਸ ਹੋ ਗਈ ਜ਼ਿਆਦਾ। ਹਾਂਜੀ ਠੀਕ ਹੈ। ਤੇ ਹਾਂਜੀ, ਕਿਸੇ ਮੇਰੇ ਭੈਣ ਭਾਈ ਨੂੰ ਪਤਾ ਹੋਵੇ ਪਲੀਜ਼ ਕੋਈ ਦੱਸ ਦੇਵੇ ਤਾਂ ਬੜੀ ਮਿਹਰਬਾਨੀ ਹੋਊਗੀ ਜੀ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਥੈਂਕ ਯੂ ਸੋ ਮਚ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਜੀ, ਅਸੀਂ ਬਹੁਤ ਲਾਈਕ ਕਰਦੇ ਹਾਂ। ਧੰਨਵਾਦ ਜੀ। ਥੈਂਕ ਯੂ ਜੀ। ਓਕੇ, ਥੈਂਕ ਯੂ। ਜਦੋਂ ਤੁਹਾਡੇ ਬੋਡੀ ਦੇ ਵਿੱਚ ਤਬਦੀਲੀ ਆਉਂਦੀ ਆ, ਜ਼ਰੂਰ ਦੇਖਿਆ ਕਰੋ
ਤੁਸੀਂ ਇਕੱਲੇ ਨਹੀਂ ਗਏ, ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਆ ਡਾਇਰੀਆ ਦੀ ਪ੍ਰੋਬਲਮ ਆ ਪਿਛਲੇ ਕੁਛ ਮਹੀਨਿਆਂ ਤੋਂ ਹੋਈ ਆ, ਬਹੁਤ ਜ਼ਿਆਦਾ ਆ। ਪਰ ਉਹ ਹੁਣ ਤੁਸੀਂ ਦੇਖਣਾ ਪੈਣਾ ਆ ਕਿਹੜੀ ਦਵਾਈ ਲਈ ਸੀ, ਕਿਹੜੀ ਚੀਜ਼ ਖਾਧੀ ਆ, ਤੁਹਾਡੇ ਬੋਡੀ ਦੇ ਵਿੱਚ ਇੰਨੀਆਂ ਤਬਦੀਲੀਆਂ ਕਿਵੇਂ ਆ ਗਈਆਂ। ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇੱਕ ਭੈਣਾਂ ਨੇ ਕਾਲ ਕੀਤੀ ਸੀ, ਯੂਰਿਨ ਕੰਟਰੋਲ ਨਹੀਂ ਹੁੰਦਾ, ਕਈ ਵਾਰੀ ਤਾਂ ਸਟ੍ਰੈਸ ਹੀ ਇਹ ਚੀਜ਼ ਨੂੰ ਕਰ ਦਿੰਦਾ ਜੀ, ਤੇ ਜਾਂ ਫਿਰ ਸਾਡਾ ਜਿਵੇਂ ਬਲੈਡਰ ਥੋੜਾ ਕਮਜ਼ੋਰ ਹੋਣ ਕਰਕੇ ਹਾਂਜੀ ਵੀਕ ਹੁੰਦਾ ਹੈਗਾ, ਜਾਂ ਕਈ ਵਾਰੀ ਪੈਰਾਲਾਈਜ਼ਿੰਗ ਵੀ ਹੋ ਜਾਂਦੀ ਹੈ ਜੀ ਆਪਣੇ ਇਕੱਲੇ ਔਰਗਨਾਂ ਨੂੰ, ਉਹਦੇ ਕਾਰਨ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ। ਕਿਡਨੀ ਦਾ ਵੀ ਪੈਰਾਲਾਈਜ਼ਿੰਗ ਹੋ ਜਾਂਦੀ ਹੈਗੀ ਆ। ਇਹਦੇ ਵਾਸਤੇ ਕਾਸਟਿਕਮ ਲਈ ਜਾ ਸਕਦੀ ਆ, ਉਹ ਇਹਨੂੰ ਹੈਲਪ ਕਰਦੀ ਹੈ ਜੀ, ਤੇ ਕੈਂਥਰਸ ਵੀ ਕਰਦੀ ਹੈ ਹੈਲਪ, ਸਟੈਫਿਸਕੇਰੀਆ ਵੀ ਕਰਦੀ ਹੈ ਹੈਲਪ। ਇਹ ਨਾ ਹੋਮਿਓਪੈਥੀ ਦੀਆਂ ਦਵਾਈਆਂ ਨੇ। ਦੂਸਰੀ ਚੀਜ਼ ਭੈਣ ਜੀ, ਅਗਰ ਕਿਸੇ ਵੀ ਫੈਮਿਲੀ ਦੇ ਵਿੱਚ ਕੈਂਸਰ ਚੱਲਦਾ ਹੋਵੇ ਤਾਂ ਹੋਮਿਓਪੈਥੀ ਦੀ ਹੈਲਪ ਲਈ ਜਾ ਸਕਦੀ ਆ। ਟ੍ਰਿਗਰ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਸਾਰਿਆਂ ਨੂੰ ਦਿੱਤਾ ਜਾਵੇ, ਹੋਮਿਓਪੈਥੀ ਦਿੱਤੀ ਜਾਵੇ ਤਾਂ ਇਹ ਡਿਲੀਟ ਹੋ ਸਕਦੀ ਹੈ ਚੀਜ਼। ਤੇ ਧਰਨ ਵਾਸਤੇ ਵੈਸੇ ਦੱਸਿਆ ਵੀ ਬਹੁਤ ਹੈਗਾ ਕਾਫੀ, ਤੇ ਪਰ ਸਾਡੇ ਨਾ ਸਿਸਟਮ ਲੂਜ਼ ਹੋ ਜਾਂਦਾ, ਮਸਲ ਸਿਸਟਮ ਲੂਜ਼ ਹੋ ਜਾਂਦਾ, ਇਸ ਕਰਕੇ ਧਰਨ ਸਾਨੂੰ ਪੈਂਦੀ ਹੈ ਲੂਜ਼ ਹੋਣ ਕਰਕੇ। ਤੇ ਇਹਦੇ ਲਈ ਨਾ ਐਸਿਡ ਆਫ ਲੈਸ ਇੱਕ ਦਹੀਂ ਤੋਂ ਬਣਿਆ ਹੋਇਆ ਵਿਟਾਮਿਨ ਆਉਂਦਾ, ਉਹ ਅਸੀਂ ਲੈਂਦੇ ਹਾਂ, ਮਹੀਨਾ 2 ਮਹੀਨੇ ਲੈ ਲੈਂਦੇ ਹਾਂ ਤਾਂ ਚੰਗਾ। 8 ਬਿਲੀਅਨ ਲੈ ਲਿਆ ਜਾਵੇ, ਐਮਾਜ਼ੋਨ ਤੋਂ ਆਰਡਰ ਕਰ ਲਿਆ ਜਾਵੇ, ਤੇ ਖਾਣੇ ਤੋਂ ਘੰਟਾ ਬਾਅਦ ਲੈਣਾ ਹੈਗਾ। ਇੱਕ ਕੈਪਸੂਲ ਬਹੁਤ ਆ 3 ਵਾਰੀ ਦਿਨ ਦੇ ਵਿੱਚ, ਤੇ ਇਹ ਸਾਡਾ ਸਿਸਟਮ ਨੂੰ ਮਸਲ ਸਿਸਟਮ ਨੂੰ ਸਟਰੋਂਗ ਕਰ ਦਿੰਦਾ, ਤੇ ਉਸ ਤੋਂ ਬਾਅਦ ਪੈਂਦੀ ਨਹੀਂ। ਇਹ ਅਗਰ ਕੋਈ ਵੀ ਸਾਨੂੰ ਐਂਟੀਬਾਇਓਟਿਕ ਲੈਣੀ ਪੈਂਦੀ ਆ ਤਾਂ ਇਹ ਨਾਲ ਲੈ ਸਕਦੇ ਹਾਂ ਘੰਟਾ ਕੁ ਬਾਅਦ, ਤੇ ਫਿਰ ਸਾਈਡ ਇਫੈਕਟ ਨਹੀਂ ਹੋਣ ਦਿੰਦਾ ਜੀ। ਜਾਂ ਲੂਜ਼ ਮੋਸ਼ਨ ਲੱਗਦੇ ਨੇ, ਜਿਵੇਂ ਹੁਣ ਭਾਈ ਸਾਹਿਬ ਕਹਿੰਦੇ ਸੀ ਲੂਜ਼ ਮੋਸ਼ਨ ਲੱਗਦੇ ਨੇ, ਉਹ ਵੀ ਲੈ ਸਕਦੇ ਨੇ ਜੀ, ਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਸੰਗ੍ਰਹਿਣੀ ਹੋਈ ਆ ਜੀ। ਇਹਨੂੰ ਕੋਲਾਈਟਸ ਕਹਿ ਦਿੰਦੇ ਆ, ਅਲਸਰੇਟਿਵ ਕੋਲਾਈਟਸ ਵੀ ਹੋ ਸਕਦੀ ਆ, ਤੇ ਉਹ ਆਪਣਾ ਚੈੱਕ ਕਰਵਾਉਣ ਜੀ, ਤੇ ਉਹਦੇ ਕਾਰਨ ਉਹਨਾਂ ਨੂੰ ਖਾਣੇ ਤੋਂ ਬਾਅਦ ਜਲਦੀ ਜਾਣਾ ਪੈਂਦਾ ਜੀ। ਫਲਵੈਰੀ ਦੀ ਪ੍ਰੋਬਲਮ ਸੀਗੀ ਭੈਣ ਜੀ, ਕਿਸੇ ਨੇ ਪੁੱਛਿਆ ਸੀਗਾ, ਇਹਦੇ 'ਚ ਹੋਮਿਓਪੈਥੀ ਦੀਆਂ ਦਵਾਈਆਂ ਆਉਂਦੀਆਂ ਨੇ ਕੁਛ, ਉਹ ਲੈ ਲੈਣ। ਅਸੈਨਿਕ ਸਲਫਲੈਬ ਆਉਂਦੀ ਹੈ, ਹਾਈਡਰੋਕੋਟਾਈਲ, ਕਾਰਸੀਨੋਸਿਨ, ਸਫਲੇਨੀਅਮ, ਇਹ ਬਹੁਤ ਵਧੀਆ ਦਵਾਈਆਂ ਨੇ ਜੀ, ਇਹ ਠੀਕ ਕਰ ਦਿੰਦੀਆਂ ਨੇ। ਤੇ ਜਿਵੇਂ ਉਹਨਾਂ ਦੇ ਕੋਈ ਨੇੜੇ ਹੈਗੇ ਕੋਈ ਹੋਮਿਓਪੈਥੀ ਵਾਲੇ ਤਾਂ ਉਹਨਾਂ ਨਾਲ ਫਿਰ ਸਲਾਹ ਕਰ ਲਈ ਜਾਵੇ ਤਾਂ ਚੰਗਾ। ਕਿਸੇ ਕਾਲ ਕੀਤੀ ਸੀ ਭਾਈ ਸਾਹਿਬ ਨੇ ਕਿ ਦਰਦ ਹੁੰਦਾ, ਸ਼ਾਇਦ ਭੈਣਾਂ ਨੇ ਕੀਤੀ ਸੀਗੀ ਕਿ ਸਾਰੇ ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਨੇ। ਉਹਦੇ ਲਈ ਭੈਣ ਜੀ ਕਪਿੰਗ ਬਹੁਤ ਵਧੀਆ ਹੈਗੀ ਆ, ਉਹ ਠੀਕ ਹੋ ਸਕਦੇ ਨੇ ਜੀ। ਤੇ ਕਪਿੰਗ ਸਾਰੇ ਸਰੀਰ ਦੀਆਂ ਦਰਦਾਂ ਨੂੰ ਠੀਕ ਕਰਦੇ। ਜਿਵੇਂ ਅਸੀਂ ਹੁਣ ਕੰਮ ਕਰਦੇ ਆ ਜੀ ਆਪਣੇ, ਹੁਣ ਜਾਂ ਮਕਸੀਕੇ ਜਾਂ ਆਪਣੇ ਪੰਜਾਬੀ ਕਮਿਊਨਿਟੀ ਕੰਮ ਮਿਹਨਤ ਬਹੁਤ ਕਰਦੇ ਨੇ ਕਪਿੰਗ ਦੇ ਵਿੱਚ ਜਾਂ ਖੇਤਾਂ ਦੇ ਵਿੱਚ, ਉਹਨਾਂ ਨੂੰ ਕਪਿੰਗ ਜ਼ਰੂਰ ਕਰਾਉਣੀ ਚਾਹੀਦੀ ਆ ਜੀ। ਜੇ ਪ੍ਰੋਬਲਮ ਨਹੀਂ ਵੀ ਹੈਗੀ ਤਾਂ ਵੀ ਮਹੀਨੇ ਬਾਅਦ ਕਰਵਾਉਣੀ ਚਾਹੀਦੀ ਆ, ਜਿਹਦੇ ਨਾਲ ਕਿ ਖਿੱਚ ਤੋਂ ਜਿਹੜੀ ਵੀ ਅਸੀਂ ਕਰਦੇ ਹਾਂ ਉਹ ਸਾਰੇ ਨਿਕਲ ਜਾਂਦੇ ਆ, ਸਾਡਾ ਸਰੀਰ ਤਰੋ ਤਾਜ਼ਾ ਹੋ ਜਾਂਦਾ, ਮਸਲ ਸਿਸਟਮ ਤੇ ਸਾਡੇ ਬਲੱਡ ਫਲੋ, ਨਾੜਾਂ ਦੇ ਵਿੱਚ ਟੌਕਸਨ ਨਿਕਲ ਜਾਂਦੇ ਨੇ, ਤੇ ਦੀ ਬੈਸਟ ਚੀਜ਼ ਆ ਜੀ। ਟੀਕੇ ਤੋਂ ਬਾਅਦ ਸਕਿਨ ਰੈੱਡ ਹੋ ਜਾਂਦੀ ਆ ਕਹਿੰਦੇ ਹੱਥ ਲਾਉਣ ਨਾਲ। ਉਹਨਾਂ ਨੂੰ ਫਲਵੈਰੀ ਨਾਮ ਸੌਰੀ ਉਹਨਾਂ ਨੂੰ ਨਾ ਸ਼ੁਰੂ ਹੋ ਗਈ ਆ ਜੀ ਆਪਣੇ ਆਰਟੀਕੇਰੀਆ, ਜਿਹਨੂੰ ਅਸੀਂ ਸਪਾਕੀ ਕਹਿ ਦਿੰਦੇ ਹਾਂ। ਤੇ ਇਹ ਇੱਕ ਤਰ੍ਹਾਂ ਆਪਾਂ ਨੂੰ ਜਿਵੇਂ ਕੁਝ ਖਾਣ ਨਾਲ ਕਿਸੇ ਤਰ੍ਹਾਂ ਦੀ ਐਲਰਜੀ ਹੋ ਜਾਵੇ ਉਸ ਤਰ੍ਹਾਂ ਹੋ ਜਾਂਦੀ ਹੈਗੀ ਆ। ਤੇ ਇਹ ਆਪਣੇ ਨੇੜੇ ਦੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ, ਆਰਟੀਕੇਰੀਆ ਠੀਕ ਹੋ ਸਕਦੀ ਹੈ ਜੀ। ਤੇ ਇਹਦੇ ਲਈ ਅਸਟੈਕਸ ਫਲੈਬ ਕੰਮ ਕਰਦੀ ਹੈ ਜੀ ਦਵਾਈ, ਤੇ ਉਹ ਲੈ ਸਕਦੇ ਨੇ ਜੀ। ਤੇ ਭੈਣ ਜੀ ਇੱਕ ਚੀਜ਼ ਮੈਂ ਦੱਸਣੀ ਚਾਹੁੰਦਾ ਸੀਗਾ, ਬੈਕ ਦੀਆਂ ਪ੍ਰੋਬਲਮਾਂ ਬਾਰੇ ਬਹੁਤ ਕਾਲਾਂ ਆਉਂਦੀਆਂ ਨੇ, ਤੇ ਜਿਨ੍ਹਾਂ ਨੂੰ ਬੈਕ ਦੀ ਪ੍ਰੋਬਲਮ ਹੈਗੀ ਆ ਉਹ ਸੋਫੇ ਤੇ ਨਾ ਬੈਠਣ ਜੀ। ਅਗਰ ਮਾੜੀ ਜੀ ਵੀ ਸਟਾਰਟਿੰਗ ਹੋਈ ਆ, ਸੋਫੇ ਤੇ ਨਾ ਸੌਣਾ ਤੇ ਨਾ ਬੈਠਣਾ ਜੀ, ਕਿਉਂਕਿ ਜਦੋਂ ਸਾਡੀ ਪਿੱਠ ਜਿਹੜੀ ਬੈਕ ਸਾਡੀ ਸੋਫੇ ਦੇ ਵਿੱਚ ਖੁੱਭ ਜਾਂਦੀ ਆ, ਸਾਡੀ ਪ੍ਰੋਬਲਮ ਵੱਧਦੀ ਜਾਂਦੀ ਆ ਜੀ। ਤੇ ਇਹ ਚੀਜ਼ ਸਾਨੂੰ ਫਿਰ ਲੈ ਬੈਠਦੀ ਆ। ਸੋਫੇ ਤੇ ਬੈਠਣਾ ਬੰਦ ਕਰਨਾ ਚਾਹੀਦਾ ਜੀ, ਜਿਨ੍ਹਾਂ ਨੂੰ ਵੀ ਮਾੜੀ ਮੋਟੀ ਪ੍ਰੋਬਲਮ ਸਟਾਰਟ ਹੁੰਦੀ ਆ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂ, ਪੋਲੇ ਥਾਂ ਤੇ ਬਿਲਕੁਲ ਨਾ ਬੈਠੋ, ਬਹੁਤ ਜ਼ਰੂਰੀ ਆ ਕਿ ਤੁਸੀਂ ਕਿਸੇ ਹਾਰਡ ਚੀਜ਼ ਉੱਤੇ ਬੈਠੋ। ਕਸ਼ਮੀਰ ਕੌਰ ਜੀ। ਕਸ਼ਮੀਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਤੁਹਾਡਾ। ਥੈਂਕ ਯੂ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੀ ਬੇਟੀ ਨੂੰ ਨਾ ਕਰੋਨਾ ਹੋ ਗਿਆ। ਅੱਛਾ। ਤੇ ਉਹਦੀ ਰੇਸ਼ਾ ਨਹੀਂ ਹਟਦੀ,
ਰੇਸ਼ਾ ਠੀਕ ਹੈ। ਹਾਂਜੀ, ਤੇ ਖੰਘ ਵੀ ਹੁੰਦੀ, ਜਿੱਦਾਂ ਖੰਘ ਵੀ ਨਹੀਂ ਹਟਦੀ। ਏਦਾਂ ਦਿੱਤਾ ਤਾਂ ਬਹੁਤ ਕੁਛ ਹੈ ਜਿੱਦਾਂ ਆਪਾਂ ਸੁਣਦੇ ਰੇਡੀਓ 'ਚ। ਠੀਕ ਹੈ, ਪਰ ਫਰਕ ਜਿਹਾ ਨਹੀਂ ਪੈਂਦਾ ਕੋਈ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ, ਬੱਚੇ ਦੀ ਗੱਲ ਹੈਗੀ ਆ, ਬੱਚੇ ਨੂੰ ਜ਼ਰੂਰ ਦੱਸਿਓ ਤਾਂ ਕਿ ਉਹਨੂੰ ਖੰਘ ਵੀ ਨਾ ਹੋਵੇ ਤਾਂ ਛੇਤੀ ਛੇਤੀ ਠੀਕ ਹੋਵੇ। ਰੇਸ਼ਮ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਗੁਆਂਢੀ ਦਾ ਪੁੱਛਦੇ ਸੀਗੇ। ਗੁਆਂਢੀ ਦਾ ਅਸਲੀ ਇਲਾਜ ਇਹੀ ਹੈ, ਬਸ ਆਪਣਾ ਸਵੇਰ ਨੂੰ ਉੱਠ ਕੇ ਸੁੱਚੇ ਮੂੰਹ ਜਿਹੜਾ ਲਾਭ ਨਹੀਂ ਨਿਕਲਦਾ, ਆਪਾਂ ਥੁੱਕ ਕਹਿ ਦਿੰਦੇ ਆ, ਹਾਂਜੀ, ਉਹ ਲਾਉਣਾ, ਬਸ ਉਹਦੇ ਨਾਲ ਆਰਾਮ ਆ ਜਾਂਦਾ ਹੈ। ਠੀਕ ਹੈ ਜੀ। ਬਹੁਤ ਸੌਖਾ ਇਲਾਜ ਹੈ ਇਹ। ਬਸ ਆਪਣਾ ਲਾਭ ਆਪਣਾ ਮੂੰਹ ਤੋਂ ਸਵੇਰੇ ਸਵੇਰੇ ਬਿਨਾਂ ਖਾਧੇ ਪੀਤੇ ਤੋਂ। ਤੇ ਨੰਬਰ 2 ਜਿਹੜਾ ਕਹਿੰਦੇ ਲੂਜ਼ ਮੋਸ਼ਨ, ਇਹ ਆਪਣੀ ਕੱਚੀ ਭੁੰਨੀ ਸੌਂਫ ਕਰਕੇ ਨਹੀਂ ਕਹਿ ਦਿੰਦੇ ਆ। ਹਾਂਜੀ, ਤੇ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਸ਼ੂਗਰ ਪਾ ਲਓ ਤੇ ਉਹਨੂੰ ਲਵੋ ਦਿਨ 'ਚ 1-2 ਵਾਰੀ, ਬਸ ਉਹਦੇ ਨਾਲ ਫਰਕ ਪੈ ਜਾਂਦਾ ਬਹੁਤ। ਠੀਕ ਹੈ ਜੀ। ਹਾਂਜੀ, ਬਸ ਘਰੇ ਉਹਨੂੰ ਜਿੱਦਾਂ ਕੱਚੀ ਭੁੰਨੀ ਕਹਿ ਦਿੰਦੇ ਆਪਾਂ, ਜਾਂ ਭੁੰਨਦੇ ਆ ਉਹਨੂੰ, ਫਿਰ ਉਹਨੂੰ ਕੁੱਟ ਲੈਣਾ, ਕੁੱਟ ਕੇ ਬਸ ਪੀਸ ਕੇ ਫਿਰ ਉਹਨੂੰ ਲੈਣਾ, ਜਿੱਦਾਂ ਚਮਚਾ 2 ਵੇਲੇ ਲੈਂਦੇ ਰਹੋ ਤਾਂ ਠੀਕ ਹੋ ਜਾਂਦਾ। ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ, ਇਹ ਛੋਟੀਆਂ ਛੋਟੀਆਂ ਚੀਜ਼ਾਂ ਕਰਦੇ ਰਹੋ, ਤੁਹਾਨੂੰ ਆਰਾਮ ਕਾਫੀ ਚੀਜ਼ਾਂ ਤੋਂ ਆਉਂਦਾ ਆ। ਕਰਦੇ ਜ਼ਰੂਰ ਰਿਹਾ ਕਰੋ। ਹਰਬੰਸ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ। ਮੈਂ ਗੁਆਂਢਣੀ ਬਾਰੇ ਪੁੱਛਣਾ ਸੀ। ਹਾਂਜੀ, ਬੇਟੇ ਆ ਜਿੱਦਾਂ ਜਿਹੜਾ ਉੱਪਰਲੀ ਆਈਲੈਸ਼ ਹੈ ਨਾ, ਉਹਦੇ ਇਨਸਾਈਡ ਨੂੰ ਆ। ਅੱਛਾ, ਉਹਦੇ ਇਨਸਾਈਡ ਆ। ਹਾਂਜੀ, ਠੀਕ ਹੈ ਜੀ। ਇੱਕ ਮੈਂ ਦੱਸਣਾ ਸੀ, ਇੱਕ ਪਿਛਲੀ ਵੀਕ ਲਾਸਟ ਵੀਕ ਭੈਣ ਜੀ ਨੇ ਪੁੱਛਿਆ ਸੀ ਕਿਸੇ ਨੇ, ਵੀ ਉਹਨਾਂ ਦੇ ਬੇਟੇ ਦੇ ਸਿਰ ਵਿੱਚ ਜਿੱਦਾਂ ਫਿੰਸੀ ਹੋ ਕੇ ਜ਼ਖਮ ਹੋ ਗਿਆ ਸੀ। ਹਾਂਜੀ, ਹਾਂਜੀ, ਉਹਦੇ ਲਈ ਤੁਸੀਂ ਜਿੱਦਾਂ ਨਾ ਇਹ ਆਪ ਵਰਤਿਆ ਆ, ਜਿੱਦਾਂ ਹਟਿਆ ਸੀ ਸਾਡੇ, ਨਿੰਮ ਦਾ ਪਾਊਡਰ ਬਣਾ ਕੇ ਤਾਂ ਉਹ ਉੱਤੇ ਸਰੋਂ ਦਾ ਤੇਲ ਲਾ ਕੇ ਉਹ ਲਾਉਣ 2-3 ਵਾਰੀ, ਉਹਨੇ 'ਚ ਹੀ ਉਹ ਜ਼ਖਮ ਹਟ ਜਾਣਾ, ਪੂਰਾ ਹੋ ਜਾਣਾ ਸਹੀ। ਠੀਕ ਹੈ ਜੀ। ਹਾਂ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਆ ਜਿਹੜਾ ਤੁਸੀਂ ਗੁਆਂਢਣੀ ਦਾ ਪੁੱਛਿਆ ਅੱਜ ਬਹੁਤ ਦੱਸਿਆ ਗਿਆ, ਇਹਨੂੰ ਤੁਸੀਂ ਨਾ ਪ੍ਰੋਗਰਾਮ ਨੂੰ ਦੁਬਾਰਾ ਜ਼ਰੂਰ ਸੁਣਿਓ। ਰਣਜੀਤ ਕੌਰ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਦੱਸਣਾ ਸੀਗਾ, ਜਿਹੜੇ ਭਾਈ ਦੇ ਆਦੇ ਵਿੱਚ ਲੂਣੇ ਲੜਦੇ ਆ, ਉਹ ਦਹੀਂ 'ਚ ਨਾ ਇੱਕ ਕਬੀਲਾ ਮਿਲਦਾ, ਆਪਣੇ ਪੀਸੇ ਪਸਾਏ ਮਿਲ ਜਾਂਦਾ, ਇੱਕ ਚੁੰਡੀ ਪਾ ਕੇ 2-3 ਦਿਨ ਖਾਂਦੇ ਰਹਿਣ, ਮੁੜ ਕੇ ਉਹ ਲੜਨਗੇ ਨਹੀਂ ਉਹਦੇ। ਠੀਕ ਹੈ ਜੀ। ਤੇ ਇੱਕ ਜੇ ਉਹ ਲੱਤਾਂ ਉਹਦੇ ਸੁੰਨ ਹੋਈਆਂ ਵੀਆਂ, ਉਹ ਕਾਲੀਆਂ ਮਿਰਚਾਂ ਨਿੰਬੂ ਦੇ ਪਾਣੀ 'ਚ ਪਾ ਕੇ ਉਹ ਬਣਾਉਣ, ਖਾਣ, ਤੇ ਵੇਸਣ ਖਾਣ ਫੜਕੜੀ ਵਾਲਾ। ਨਾ ਤਾਂ ਜਿਹੜੇ ਭਾਈ ਦੇ ਪੈਰ ਸੁੰਨ ਹੁੰਦੇ ਉਹ ਠੀਕ ਹੋ ਜੂ, ਨਾ ਲੱਤਾਂ ਵਾਲੀ ਭੈਣ ਠੀਕ ਹੋ ਜੂ। ਠੀਕ ਹੈ ਜੀ। ਹਾਂਜੀ, ਮੈਂ ਤਾਂ ਆਈ ਦੱਸਣਾ ਸੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੀਰੂ। ਨੀਰੂ ਜੀ, ਮੀਨੂ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸੋਹਣਾ, ਬੜਾ ਵਧੀਆ ਹੈ, ਪਰ ਮੇਰੀ ਯੂਟਰਸ ਪ੍ਰੋਲੈਪਸ ਦੀ ਪ੍ਰੋਬਲਮ, ਤੇ ਮੈਂ ਕੁਛ ਕੀਤਾ ਵੀ ਜੋ ਦੱਸਿਆ, ਪਰ ਮੈਨੂੰ ਇੰਝ ਲੱਗਦਾ ਵੀ ਜਿਵੇਂ ਫਿਰ ਇਹ ਬਹੁਤ ਹੀ ਘੱਟ ਦੱਸਦੇ, ਕੋਈ ਨਾ ਕੋਈ ਸਾਰਿਆਂ ਬਹੁਤਿਆਂ ਨੂੰ ਕਈ ਵਾਰੀ ਨਾ ਬਹੁਤੀਆਂ ਬਿਮਾਰੀਆਂ ਆਮ ਨਹੀਂ ਹੁੰਦੀਆਂ, ਤਾਂ ਕਰਕੇ ਘੱਟ ਆਉਂਦਾ। ਹਾਂ, ਬਟ ਚਲੋ ਮੈਂ ਫਿਰ ਰਿਪੀਟ ਕਰਨਾ ਚਾਹੁੰਦੀ ਕਿ ਜੇ ਕਿਸੇ ਨੂੰ ਕੋਈ ਈਜ਼ੀ ਵੇ ਕੁਛ ਵੀ ਹੈ ਨਾ, ਤੇ ਉਹ ਮੈਨੂੰ ਨਾ ਜ਼ਰੂਰ ਦੱਸੇ। ਕਦੀ ਕਦੀ ਮੈਨੂੰ ਬੜੀ ਇਰੀਟੇਟ ਜਿਹੀ ਹੋ ਜਾਂਦੀ ਆ, ਤੇ ਰੀਅਲੀ ਮੈਂ ਨਾ ਦਿਲੋਂ ਉਂਝ ਬੜੀ ਫਿਕਰਮੰਦ ਜੀ ਆ, ਤੇ ਕੋਈ ਦੱਸ ਦੇਵੇ ਤੇ ਚੰਗਾ ਹੀ ਹੈ, ਕੋਈ ਨਾ ਕੋਈ ਚੰਗਾ ਇਲਾਜ ਕੋਈ। ਹਾਂਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸ਼ਿੰਦਰਪਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਹਾਂਜੀ ਭੈਣ ਜੀ, ਮੈਨੂੰ ਪ੍ਰੋਬਲਮ ਆ, ਮੇਰੇ ਤੇਜ਼ਾਬ ਬਹੁਤ ਜ਼ਿਆਦਾ ਬਣਦਾ, ਮੇਰਾ ਢਿੱਡ ਬਹੁਤ ਮੱਚਦਾ। ਜੇ ਵੀ ਕੋਈ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ ਜੀ, ਇੱਕ ਮੈਨੂੰ ਬੁਖਾਰ ਚੜਦਾ, ਕੋਈ ਬੁਖਾਰ ਤੋਂ ਵੀ ਦੱਸੇ। ਅੱਛਾ, ਬੁਖਾਰ ਚੜਦਾ ਤੁਹਾਨੂੰ? ਹਾਂਜੀ 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 ਜੀ, ਚੜਦਾ, ਉਤਰ ਵੀ ਜਾਂਦਾ, ਇੱਕ ਅਗਲੇ ਦਿਨ ਨਹੀਂ ਚੜਦਾ, ਉਦੋਂ ਅਗਲੇ ਦਿਨ ਫੇਰ ਚੜ ਜਾਂਦਾ, ਥੋੜਾ ਥੋੜਾ ਚੜਦਾ। ਠੀਕ ਹੈ ਜੀ। ਹਾਂਜੀ, ਜਿਹਨੂੰ ਵੀ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜ਼ਰੂਰ ਦੱਸਣਾ, ਤੇਜ਼ਾਬ ਦਾ ਵੀ ਜ਼ਰੂਰ ਦੱਸਣ, ਮੇਰਾ ਢਿੱਡ ਬਹੁਤ ਮੱਚਦਾ। ਠੀਕ ਹੈ ਜੀ। ਹਾਂ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਜਸਵੰਤ ਕੌਰ ਜੀ। ਜਸਵੰਤ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ 2 ਸਵਾਲ ਵਾ। ਇੱਕ ਤਾਂ ਜਿਨ੍ਹਾਂ ਦੇ ਹੱਥ ਹਿੱਲਣ ਲੱਗ ਜਾਂਦੇ ਨੇ, ਜੇ ਤਾਂ ਉਹਦੇ ਬਾਰੇ ਕਿਸੇ ਨੂੰ ਪਤਾ, ਜਾਂ ਕੁਛ ਉਹਨਾਂ ਨੇ ਉਹ ਖਾਧਾ ਤੇ ਉਹਨਾਂ ਨੂੰ ਉਹ ਠੀਕ ਬੈਠਿਆ, ਤਾਂ ਪਲੀਜ਼ ਉਹ ਦੱਸਣ। ਠੀਕ ਹੈ। ਤੇ ਦੂਸਰੀ ਗੱਲ ਇਹ ਆ ਕਿ ਮੇਰੇ ਭਾਈ ਸਾਹਿਬ ਆ, ਉਹ ਬਿਮਾਰ ਹੋ ਗਏ ਸੀਗੇ,
ਤੇ ਉਸ ਤੋਂ ਬਾਅਦ ਨਾ ਹੁਣ ਜੋ ਵੀ ਖਾਂਦਿਆਂ ਸਾਰ ਉਹਨਾਂ ਨੂੰ ਉਲਟੀ ਆ ਜਾਂਦੀ ਆ। ਅੱਛਾ, ਅੰਦਰ ਹਜਮ ਨਹੀਂ ਹੁੰਦਾ ਕੁਛ ਵੀ। ਪਤਾ ਨਹੀਂ ਹੁਣ ਉਹਨਾਂ ਨੂੰ ਕੋਈ ਨੁਕਸ ਆ ਕੀ ਗੱਲ ਹੈਗੀ, ਜੇ ਕਿਸੇ ਨੂੰ ਪਤਾ ਜਾਂ ਕਿਸੇ ਨਾਲ ਏਦਾਂ ਦੀ ਕੋਈ ਹੈਪਨ ਹੋਇਆ ਹੋਵੇ ਤਾਂ ਪਲੀਜ਼ ਦੱਸ ਦੇਣ। ਬਹੁਤ ਬਹੁਤ ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ। ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬੜੀਆਂ ਪ੍ਰੋਬਲਮਸ ਆ ਰਹੀਆਂ ਜੀ ਲੋਕਾਂ ਨੂੰ, ਉਹਦੇ ਬਾਰੇ ਜੇ ਪਤਾ ਕਿਸੇ ਨੂੰ ਜ਼ਰੂਰ ਦੱਸਿਓ। ਮਨਜੀਤ ਕੌਰ ਜੀ ਜ਼ਰੂਰ ਦੱਸਿਓ। ਮਨਜੀਤ ਕੌਰ ਦੱਸਿਓ। ਅੱਗੇ ਪਿਆਰਾ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੇਰਾ ਇੱਕ ਕੁਐਸਚਨ ਹੈ ਬਸ, ਮੈਨੂੰ ਥੋੜੀ ਜਿਹੀ ਹਰਨੀਆਂ ਦੀ ਪ੍ਰੋਬਲਮ ਆ ਰਹੀ ਹੈ, ਜੇ ਕਿਸੇ ਨੂੰ ਪਤਾ ਹੋਵੇ ਦੱਸ ਦੇ। ਤੇ ਬਾਕੀ ਦੂਸਰੀ ਗੱਲ, ਬਹਾਦਰ ਸਿੰਘ ਦਾ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਫੋਨ ਲਿਖਾ ਦਿਓ। ਹਾਂ ਕੋਈ ਨਹੀਂ, ਦੁਬਾਰਾ ਕਰ ਲੈ ਕਾਲ ਤੁਸੀਂ। ਹਾਂਜੀ, ਦੁਬਾਰਾ ਕਾਲ ਕਰ ਲੈ। ਨਹੀਂ, ਬਹਾਦਰ ਸਿੰਘ ਦਾ ਫੋਨ ਚਾਹੀਦਾ। ਮੈਂ ਕਿਹਾ ਦੁਬਾਰਾ ਕਾਲ ਕਰ ਲੈ ਮੈਨੂੰ ਦੁਬਾਰਾ। ਹੁਣ ਮੇਰੇ ਕੋਲ ਲਾਈਨਾਂ ਸਾਰੀਆਂ ਬਿਜੀ ਹੈਗੀਆਂ, ਦੁਬਾਰਾ ਕਾਲ ਕਰੋ ਤੁਸੀਂ। ਹਾਂਜੀ, ਅਗਲੇ ਸਾਡੇ ਕਾਲਰ ਨੇ ਜੀ ਪਰਮਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ ਮੈਂ ਪੁੱਛਣਾ ਸੀ, ਮੇਰੇ ਐਕਚੁਅਲੀ ਜਿੱਦਾਂ ਨਾ 2 ਸਾਲ ਹੀ ਹੋ ਗਿਆ, ਜਿੱਦਾਂ ਇਹ ਹਟਦਾ ਨਹੀਂ ਹੈਗਾ। ਫਿਰ ਜਿੱਦਾਂ ਠੀਕ ਹੋ ਜਾਂਦੀ ਆ ਫਿਰ ਥੋੜ੍ਹਾ ਜਿਹਾ ਹੋਣ ਲੱਗ ਪੈਂਦਾ। ਜਿੱਦਾਂ ਢਿੱਡ ਦੇ ਵਿੱਚ ਉਹ ਸੋਜ ਦੱਸਦੇ ਆ, ਗੈਸਟਰਾਈਟਿਸ ਦਾ, ਤੇ ਡਾਕਟਰ ਤੇ ਦਵਾਈ ਵੀ ਖਾਣੀ ਹੈ, ਐਸਿਡ ਦੀ ਦਵਾਈ ਦਿੰਦੇ, ਹੋਰ ਕੁਛ ਨਹੀਂ ਦਿੰਦੇ ਹੈਗੇ। ਤੇ ਠੰਡੀਆਂ ਚੀਜ਼ਾਂ ਵੀ ਖਾ ਕੇ ਉਹਨਾਂ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਪਰ ਫੇਰ ਹੋਣ ਲੱਗ ਪੈਂਦਾ। ਸੋ ਜਿੱਦਾਂ ਜਲਣ ਜੀ ਹੁੰਦੀ ਆ, ਤੇ ਐਨ ਜਿੱਦਾਂ ਬਲੋਟਿੰਗ ਬਹੁਤ ਜ਼ਿਆਦਾ ਹੁੰਦੀ ਆ। ਸੋ ਮੈਂ ਕਾਫੀ ਟੈਸਟ ਵੀ ਕਰਾਏ, ਸਾਰੇ ਨੋਰਮਲ ਆਉਂਦੇ ਆ। ਸੋ ਮੈਂ ਇਹੀ ਪੁੱਛਣਾ, ਮੈਂ ਕਿ ਜੇ ਕਿਸੇ ਨੂੰ ਕੁਛ ਪਤਾ ਹੋਵੇ ਇਹਦੇ ਬਾਰੇ। ਹਾਂਜੀ, ਤੁਸੀਂ ਚੀਜ਼ਾਂ ਤਾਂ ਉਹ ਖਾਓ ਨਾ, ਤੁਹਾਡੀ ਜਿਹੜੀ ਸੋਜ ਘਟਾਉਂਦੀਆਂ ਬੋਡੀ ਦੇ ਵਿੱਚੋਂ, ਉਹ ਬਹੁਤ ਜ਼ਰੂਰੀ ਆ। ਉਹ ਖਾਣੀਆਂ ਆਪਾਂ ਪੁੱਛ ਲੈਂਦੇ ਹਾਂ ਜੀ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸੋਜ ਬਹੁਤ ਹੁੰਦੀ ਬੋਡੀ ਦੇ ਵਿੱਚ, ਤੇ ਚੀਜ਼ਾਂ ਉਹ ਖਾਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਤੁਹਾਡੀ ਸੋਜ ਘਟਦੀ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਹਰਪ੍ਰੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਦੱਸਣਾ ਸੀ ਜੀ, ਉਹ ਇੱਕ ਭਾਈ ਸਾਹਿਬ ਕਹਿੰਦੇ ਸੀ ਧਰਨ ਦੀ ਪ੍ਰੋਬਲਮ ਆ ਉਹਨਾਂ ਨੂੰ, ਹੈ ਨਾ? ਹਾਂਜੀ ਹਾਂਜੀ। ਤਾਂ ਮੇਰੇ ਹਸਬੈਂਡ ਨੇ ਕੀਤਾ ਉਹ, ਮਤਲਬ ਤਾਂ ਜਦੋਂ ਵੀ ਹੁੰਦਾ ਹੁਣ ਇਹੀ ਫਾਰਮੂਲਾ ਕਰਦੇ ਆ, ਬਹੁਤ ਈਜ਼ੀ ਹੈ ਤੇ ਵਧੀਆ। ਆਪਣਾ ਪੀਲਾ ਨਿੰਬੂ ਲੈ ਕੇ ਨਾ ਉਹਨੂੰ ਤੁਸੀਂ ਅੱਗ ਤੇ ਭੁੰਨ ਲੈਣਾ। ਮਤਲਬ ਭੁੰਨਣਾ ਐਵੇਂ ਆ ਜਿਵੇਂ ਆਪਣੀ ਸਟੀਲ ਦੀ ਚਾਹ ਪਾਉਣੀ ਹੁੰਦੀ ਆ, ਹਨਾ? ਉਹਦੇ 'ਚ ਪਾ ਕੇ ਅੱਗ ਤੇ ਉਹਨੂੰ ਆਲੇ ਦੁਆਲੇ ਘੁਮਾਈ ਚੱਲੋ ਪੂਰਾ। ਚੁੱਲ੍ਹੇ ਤੇ? ਹਾਂਜੀ, ਗੈਸ ਤੇ। ਹਾਂ, ਚੁੱਲ੍ਹੇ ਤੇ ਮਤਲਬ ਉਹ ਪੂਰਾ ਜਿਵੇਂ ਪੀਲੇ ਤੋਂ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਵੀ ਹੁਣ ਇਹ ਸਾਰੇ ਆਲੇ ਦੁਆਲੇ ਉਹ ਭੁੱਜ ਗਿਆ, ਇਹਦਾ ਕਲਰ ਜਿਹਾ ਚੇਂਜ ਹੋ ਗਿਆ, ਹਨਾ? ਫਿਰ ਉਹਨੂੰ ਤੁਸੀਂ ਰੱਖ ਲੈਣਾ ਇੱਕ ਪਾਸੇ, ਤੇ ਸੁਹਾਗਾ ਲੈ ਕੇ ਉਹਦੀ ਖਿੱਲ ਬਣਾਉਣੀ ਆ। ਅੱਛਾ ਜੀ। ਜਾਨੀ ਮਤਲਬ ਪਹਿਲਾਂ ਬਣਾ ਕੇ ਰੱਖ ਲੈਣੀ ਆ ਸੁਹਾਗੇ ਦੀ ਖਿੱਲ, ਤੇ ਤੁਸੀਂ ਉਹਦਾ ਫਿਰ ਬਾਰਡਰ ਬਣਾ ਲੈਣਾ। ਉਹਦੇ 'ਚ ਇੱਕ ਨਿੰਬੂ ਦੇ 2 ਪੀਸ ਕਰਕੇ, ਹਨਾ, ਇੱਕ ਚੁਟਕੀ ਉਹਦੇ ਤੇ ਪਾ ਕੇ ਨਿੰਬੂ ਤੇ, ਉਹਨੂੰ ਐਵੇਂ ਹੀ ਤੁਸੀਂ ਮੂੰਹ 'ਚ ਨਿਚੋੜਨਾ। ਅੱਛਾ। ਮਤਲਬ 1 ਚੁਟਕੀ 2 ਚੁਟਕੀ ਜਿੰਨਾ ਤੁਸੀਂ ਕਰ ਸਕਦੇ ਹੋ। ਮੇਰੇ ਹਸਬੈਂਡ ਤਾਂ 2-2 3-3 ਪਾ ਕੇ ਉੱਤੇ ਕਰ ਲੈਂਦੇ ਆ। ਤੇ ਭੋਰਾ ਵੀ ਮਤਲਬ ਤੁਹਾਡੀ ਧਰਨ ਐ ਹੁੰਦਾ ਵੀ ਹਾਈ ਹੋਈ ਨਹੀਂ, ਪਈ ਹੋਈ ਨਹੀਂ ਕਦੇ। ਅੱਛਾ ਅੱਛਾ। ਹਾਂਜੀ, ਇਹੀ ਦੱਸਣਾ ਸੀਗਾ। ਮੈਂ ਅੱਗੇ ਵੀ 2-3 ਵਾਰੀ ਕੀਤਾ, ਪਰ ਮੈਂ ਬਿਜ਼ੀ ਹੁੰਦੀ ਹਾਂ, ਫਿਰ ਮੇਰਾ ਫੋਨ ਮੈਨੂੰ ਕੱਟਣਾ ਪੈਂਦਾ। ਠੀਕ ਹੈ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਹਾਂ, ਕਈ ਵਾਰ ਜਿਹੜੇ ਇਲਾਜ ਆ ਤੁਸੀਂ ਕਰ ਸਕਦੇ ਆ, ਕਈ ਨਹੀਂ ਕਰ ਸਕਦੇ। ਅੱਗੇ ਬਲਜਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬੇਟੀ ਜਿਹੜੀ ਕਹਿੰਦੀ ਸੀ ਬਲੋਟਿੰਗ ਹੁੰਦੀ ਆ, ਉਹਦੇ ਬਾਰੇ ਦੱਸਣਾ ਸੀਗਾ। ਜਗਵੀਰ ਭਾਜੀ ਵੀ ਦੱਸ ਦਿੰਦੇ, ਅਬ ਪੀਤੀ ਕਾਰਕ ਚੂਰਨ ਇੰਡੀਅਨ ਸਟੋਰਾਂ ਤੋਂ ਮਿਲ ਜਾਂਦਾ। ਉਹ ਖਾਲੀ ਪੇਟ ਲਵੇ। ਤੇ ਬਾਕੀ ਤ੍ਰਿਫਲਾ ਜਾਂ ਤ੍ਰਿਫਲੇ ਦੀਆਂ ਗੋਲੀਆਂ, ਬਾਕੀ ਸਵੇਰੇ ਮੈਂ ਵੀ ਕਰਦੀ, ਮੈਨੂੰ ਵੀ ਪ੍ਰੋਬਲਮ ਹੈਗੀ ਆ। ਅਜਵਾਇਨ, ਸੌਂਫ ਤੇ ਉਹ 'ਚ ਥੋੜਾ ਜਿਹਾ ਕਾਲਾ ਨੂਣ ਪਾ ਕੇ ਮੂੰਹ 'ਚ ਪਾ ਕੇ ਚੱਬ ਲੈਂਦੀ ਹਾਂ, ਉੱਪਰ 'ਚ ਕੋਸਾ ਪਾਣੀ ਪੀ ਲੈਂਦੀ ਹਾਂ। ਖਾਲੀ ਪੇਟ ਕਰਨਾ। ਬਾਕੀ ਆਪਦੀ ਡਾਇਟ ਵਾਚ ਕਰੇ, ਦੁੱਧ ਦਹੀਂ ਵਗੈਰਾ ਖਾਵੇ, ਪੁਦੀਨੇ ਦੀ ਚਟਨੀ ਪਾ ਕੇ, ਲੱਸੀ ਬਣਾ ਕੇ, ਡਾਇਟ ਲਾਈਟ ਲੈਣੀ ਆ। ਹਾਂ, ਬਾਕੀ ਜਿਹੜਾ ਬੇਟਾ ਕਹਿੰਦਾ ਸੀਗਾ ਉਹਨੂੰ ਲੂਜ਼ ਮੋਸ਼ਨ ਨਹੀਂ ਹਟਦੇ ਹੈਗੇ, ਉਹ ਹੋ ਸਕਦਾ ਉਹਨੂੰ ਗਲੂਟਨ ਤੋਂ ਐਲਰਜੀ ਹੋਵੇ। ਉਹ ਮੱਕੀ ਦੀ ਰੋਟੀ ਖਾਵੇ, ਮੱਕੀ ਗਲੂਟਨ ਬੰਦ ਕਰਕੇ ਦੇਖੇ ਵੀ ਮੈਨੂੰ ਕਿਹੜੀ ਚੀਜ਼ ਤੋਂ ਹੁੰਦੀ ਆ, ਗਲੂਟਨ ਬੰਦ ਕਰ ਦੇ। ਬਾਕੀ ਮੱਕੀ ਦੀ ਰੋਟੀ ਰਾਤ ਨੂੰ ਬਣਾ ਕੇ ਰੱਖਣ ਤਾਂ ਸਵੇਰੇ ਦਹੀਂ ਦੇ ਵਿੱਚ ਪਾ ਕੇ ਖਾਵੇ। ਉਸ ਤੋਂ ਬਾਅਦ ਜਿਵੇਂ ਲੌਕੀ ਆ, ਕੱਦੂ ਆ, ਤੋਰੀਆਂ ਨੇ, ਮੂੰਗੀ ਮਸਰੀ ਦਾਲ, ਆਪਦੀ ਡਾਇਟ ਲਾਈਟ ਰੱਖੇ, ਦਹੀਂ ਜ਼ਿਆਦਾ ਖਾਵੇ, ਫਿਰ ਤਾਂ ਜ਼ਰੂਰ ਫਾਇਦਾ ਹੋਊਗਾ। ਠੀਕ ਹੈ। ਹਾਂਜੀ, ਬਾਕੀ ਸਕਿਨ ਦੀ ਪ੍ਰੋਬਲਮ ਜਿਹੜੀ ਕਹਿੰਦੇ ਦਰਦਾਂ ਹੁੰਦੀਆਂ ਨੇ, ਉਹ ਜਿਹੜੇ ਆਪਣੇ ਰੇਡੀਓ ਤੇ ਦੱਸ ਦਿੰਦੇ ਨੇ ਬਣ
ਮੈਂ ਇਹਨੂੰ ਨਿਰਗੁੰਡੀ ਕਹਿੰਦੇ ਨੇ, ਐਮਾਜ਼ੋਨ ਤੋਂ ਕੈਪਸੂਲ ਮਿਲਦੇ ਨੇ, ਉਹ ਮੰਗਾ ਕੇ ਉਹ ਖਿਲਾ ਕੇ ਦੇਖਣ ਬੱਚੇ ਨੂੰ। ਮੈਂ ਮੇਰੀ ਸਕਿਨ ਦੀ ਪ੍ਰੋਬਲਮ ਸੀ, ਮੇਰੀ ਉਹਦੇ ਨਾਲ ਹੀ ਠੀਕ ਹੋਈ ਆ। ਉਹ ਲੈ ਲਿਆ ਕਰ, ਇੱਕ ਗੋਲੀ ਜਾਂ ਕੈਪਸੂਲ ਵੀ ਮਿਲਦੇ ਨੇ, ਕੋਈ ਗੋਲੀ ਜਾਂ ਕੋਈ ਕੈਪਸੂਲ, ਅੱਡ ਅੱਡ ਕੰਪਨੀਆਂ ਦੇ। ਤੇ ਸਵੇਰੇ ਸ਼ਾਮ ਇੱਕ ਇੱਕ ਲੈ ਲਓ, ਚਾਹੇ ਇੱਕ ਰੋਜ਼ ਦੀ ਲੈ ਕੇ ਦੇਖ ਲੈਣ ਕਿਵੇਂ ਆ ਕਿਵੇਂ ਨਹੀਂ ਹੁੰਦਾ। ਠੀਕ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਕੁਛ ਵੀ ਕਰਕੇ ਦੇਖ ਸਕਦੇ ਹਾਂ ਜੀ। ਤੁਸੀਂ ਰਘਵੀਰ ਸਿੰਘ ਜੀ? ਹਾਂਜੀ, ਅਸੀਂ ਉਹ ਦੱਸਣਾ ਜਿਹੜਾ ਆਪਣੇ ਹੱਥ ਪੈਰ ਕੰਮ ਦੇ ਕਹਿੰਦੇ ਸੀ ਨਾ। ਹਾਂਜੀ ਹਾਂਜੀ ਹਾਂਜੀ। ਉਹਨਾਂ ਵਾਸਤੇ ਆਪਣੇ ਜਿਹੜਾ ਖੋਪੇ ਦਾ ਅਸਲੀ ਤੇਲ ਹੁੰਦਾ, ਮਤਲਬ ਰਿਫਾਈਨਡ। ਤੁਸੀਂ ਆਪਣਾ ਫੋਨ ਲਾਗੇ ਕਰਕੇ ਬੋਲੋ ਜੀ। ਹਾਂਜੀ, ਆਵਾਜ਼ ਘੱਟ ਆਉਂਦੀ ਆ? ਹਾਂਜੀ, ਹੱਥ ਪੈਰ ਕੰਬਦਿਆਂ ਤੋਂ ਕੀ ਲੈਣਾ? ਜਿਹੜਾ ਖੋਪੇ ਦਾ ਤੇਲ ਹੁੰਦਾ ਅਸਲੀ ਆਪਣਾ, ਨਾਰੀਅਲ ਦਾ ਤੇਲ ਆ ਜਿਹੜਾ। ਹਾਂਜੀ ਹਾਂਜੀ, ਉਹ ਅੱਧੇ ਕੁ ਚਮਚੇ ਤੋਂ ਸ਼ੁਰੂ ਕਰ ਲੈਣ, ਫਿਰ ਚਮਚਾ ਜਿੰਨਾ ਕੁ ਉਹਨਾਂ ਨੂੰ ਠੀਕ ਲੱਗੂਗਾ, ਤੇ ਉਹਦੇ ਨਾਲ ਬਹੁਤ ਛੇਤੀ ਮਤਲਬ ਇਹ ਠੀਕ ਹੋ ਜਾਂਦੇ ਆ। ਤੇ ਉਹ ਮਤਲਬ ਰਿਫਾਈਨਡ ਰਫੂਨ ਨਾ ਹੋਵੇ, ਉਹਦੇ ਤੇ ਵਰਜਨ ਲਿਖਿਆ ਹੁੰਦਾ ਜਿਹੜਾ ਅਸਲੀ ਹੁੰਦਾ ਵਾ। ਹਾਂਜੀ ਹਾਂਜੀ, ਖੋਪੇ ਦਾ ਤੇਲ। ਹਾਂਜੀ, ਕੋਕੋਨਟ ਵਰਜਨ ਏਦਾਂ ਲਿਖਿਆ ਹੋਇਆ ਹੁੰਦਾ। ਤੇ ਇੱਕ ਚੀਜ਼ ਦੱਸਣੀ ਆ, ਜਿਹੜੇ ਆਪਣੇ ਕਬਜ਼ ਤੋਂ ਜ਼ਿਆਦਾ ਲੋਕ ਤੰਗ ਨੇ ਹਨਾ, ਹਾਂਜੀ ਹਾਂਜੀ, ਉਹਨਾਂ ਵਾਸਤੇ ਆਪਣੇ ਉਹ ਕੌੜ ਤੁੰਮੇ ਦਾ ਪਾਊਡਰ ਮਿਲਦਾ ਆਪਣੇ ਆਮ ਹੀ ਸਟੋਰਾਂ ਤੋਂ। ਉਹ ਅੱਧਾ ਕੁ ਚਮਚਾ ਤੋਂ ਸ਼ੁਰੂ ਕਰ ਲੈਣ, ਅਬਲੀ ਤਾਂ ਅੱਧੇ ਨਾਲ ਹੀ ਉਹ ਦੂਏ ਦਿਨ ਸਾਰਾ ਮਤਲਬ ਜਮਾਂ ਕਲੀਅਰ ਹੋ ਜਾਂਦਾ ਸਾਰਾ ਪੇਟ। ਤੇ ਨਹੀਂ ਤਾਂ ਜੇ ਅੱਧੇ ਤੋਂ ਥੋੜਾ ਵੱਧ ਲੈ ਕੇ ਦੇਖਣਾ ਤਾਂ ਵੱਧ ਲੈ ਕੇ ਦੇਖ ਲੈਣ, ਤੇ ਫਿਰ ਉਹ ਕਰਨ ਹਫ਼ਤੇ 'ਚ ਇੱਕ ਅੱਧੀ ਵਾਰੀ ਹੋਈ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਾਂਜੀ, ਪਹਿਲਾਂ ਤਾਂ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਨੋਰਮਲ ਨੈਚੁਰਲ ਚੀਜ਼ਾਂ ਹੁੰਦੀਆਂ ਆ, ਫਰੂਟ ਖਾਓ, ਪੀਣਾ ਸ਼ੁਰੂ ਹੁੰਦਾ, ਪਾਣੀ ਜ਼ਿਆਦਾ ਪੀਓ, ਵਾਕ ਕਰੋ, ਚੀਆ ਸੀਡ ਲਵੋ, ਨਹੀਂ ਤਾਂ ਤੁਸੀਂ ਕਈ ਚੀਜ਼ਾਂ ਹੈਗੀਆਂ। ਚਲੋ ਜਗਵੀਰ ਸਿੰਘ ਨੂੰ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਹੁਣ ਦੱਸ ਕੇ ਗਏ ਸੀਗੇ ਤੁੰਮੇ ਦਾ ਰੋਜ਼ ਵਾਸਤੇ, ਹਾਂਜੀ, ਇਹਨੂੰ ਡਾਇਰੈਕਟ ਤੁੰਮਾ ਨਾ ਦੇਵੇ, ਨਾ ਲਿਆ। ਹਾਂਜੀ, ਵੀ ਅੱਧਾ ਤੁੰਮਾ, ਜੇ 100 ਗ੍ਰਾਮ ਤੁੰਮਾ ਲੈਣਾ ਤੇ 100 ਗ੍ਰਾਮ ਵਿੱਚ ਔਲਾ ਪਾਊਡਰ, ਇਹ ਮਿਕਸ ਕਰਕੇ ਫਿਰ ਇੱਕ ਚਮਚਾ ਲੈ ਦੇਵੇਂ ਜੀ ਕਬਜ਼ ਵਾਸਤੇ, ਫਿਰ ਵਧੀਆ ਹੋਊਗਾ। ਉਹ ਜਿਹੜੀ ਲੇਡੀਜ਼ ਕਹਿੰਦੀ ਸੀਗੀ ਯੂਟਰਸ ਦਾ ਭਾਰ ਜਿਹਾ ਪੈਂਦਾ, ਜਿਸ ਤਰ੍ਹਾਂ ਕਹਿੰਦੇ ਸੀਗੇ, ਹੁਣ ਕਹਿ ਕੇ ਗਏ ਜੀ ਜੀ, ਉਹ ਤਾਂ ਉਹਨੇ ਉਹ ਡਾਕਟਰ ਨੇ ਦਿਖਾ ਲਵਾਂ ਜੀ, ਉਹ ਰਿੰਗ ਜਿਹਾ ਪਾ ਦਿੰਦੇ, ਉਹਦੇ ਨਾਲ ਠੀਕ ਹੋ ਜਾਊਗਾ। ਇੰਨੀ ਬਰੀ ਕਰਨੇ ਦੀ ਲੋੜ ਨਹੀਂ ਹੈ ਇਹਨਾਂ ਨੂੰ। ਹਾਂਜੀ ਉਹ ਰਿੰਗ ਜਿਹਾ ਪਾ ਦਿੰਦੇ ਹੁੰਦੇ ਡਾਕਟਰ। 60 ਡਾਲਿਆਂ ਦਾ ਆਉਂਦਾ ਇੱਥੇ ਅਮਰੀਕਾ, ਮਤਲਬ 50 ਡਾਲਿਆਂ ਦਾ ਮਿਲ ਜੀ। ਉਹ 5 ਮਿੰਟ ਲੱਗਦੇ ਜੀ, ਉਹਦੇ ਬਾਅਦ ਪ੍ਰੋਬਲਮ ਹਟ ਜੂਗੀ। 2-3 ਮਹੀਨੇ ਹੋ ਗਏ ਪੁੱਛਦੇ ਨੇ ਇਹਨਾਂ ਨੂੰ, ਇਲਾਜ ਇਹਦਾ ਘੱਟ ਹੈਗਾ। ਰਿੰਗ ਜਿਹਾ ਡਾਕਟਰ ਫਿਟ ਕਰ ਦੋਗੇ। ਜੇ ਵੇਟ ਕਰੀ ਇਹਨਾਂ ਦੇ ਫਿਰ ਜ਼ਿਆਦਾ ਪ੍ਰੈਸ਼ਰ ਲੱਗ ਜੂਗਾ ਜੀ ਪੈਨ, ਫਿਰ ਬਹੁਤ ਜ਼ਿਆਦਾ ਆਊਟ ਹੋ ਜਾਂਦੀ ਹੈ ਕੰਮ। ਠੀਕ ਹੈ ਜੀ। ਤਾਂ ਬੈਟਰ ਡਾਕਟਰ ਦੇਖ ਲਵੇਂ ਤੇ ਰਿੰਗ ਪਾ ਦੂਗਾ। 5 ਮਿੰਟ ਲੱਗਣੇ ਆ ਸਾਰੇ। ਠੀਕ ਹੈ ਜੀ। ਓਕੇ ਜੀ, ਬਾਕੀ ਤਾਂ ਫਿਰ ਵੀਰਵਾਰ ਨੂੰ ਦੱਸੂਗੀ ਜੀ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਬਲਿੰਦਰ ਜੀ। ਸਤਿ ਸ੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਆ, ਤੇ ਮੈਂ ਸੁਣਦੀ ਤਾਂ ਬਹੁਤ ਚਿਰ ਤੋਂ ਹਾਂ। ਮੈਨੂੰ ਹੁਣ ਆਪ ਪ੍ਰੋਬਲਮ ਪੈ ਗਈ, ਉਹ ਲੱਗੀ ਦੱਸਣ। ਹਾਂਜੀ, ਤੇ ਜਗਵੀਰ ਭਾਜੀ ਪਹਿਲਾਂ ਲੰਘ ਗਏ, ਉਹ ਵੀ ਮੇਰਾ ਇਲਾਜ ਦੱਸ ਸਕਦੇ ਸੀ। ਉੱਦਾਂ ਇੱਕ ਨੁਸਖਾ ਵੀ ਉਹਦਾ ਮੈਨੂੰ ਚੇਤੇ ਆ, ਮੈਂ ਉਹ ਵੀ ਦੱਸ ਦਿੰਦੀ ਹਾਂ। ਮੇਰੇ ਫ੍ਰੈਕਚਰ ਹੋ ਗਿਆ ਆ ਇੱਕ ਪਾਸੇ, ਜਿੱਦਾਂ ਦੋਨੇ ਜਿਹੜੀਆਂ ਹੱਥ ਦੀਆਂ ਹੁੰਦੀਆਂ, ਅੰਗੂਠੇ ਵਾਲੇ ਪਾਸੇ, ਇੱਕ ਚੀਚੀ ਵਾਲੇ ਪਾਸੇ, ਇੱਕ ਪਾਸੇ ਫ੍ਰੈਕਚਰ ਆ ਤੇ ਇੱਕ ਪਾਸੇ ਬਰੋਕ ਹੋ ਗਈ ਸੀ। ਉਹ ਡਾਕਟਰ ਨੇ ਮੇਰੇ ਆਪਰੇਸ਼ਨ ਕਰਕੇ ਕੀਤਾ ਕੰਮ। ਇਕੱਲੇ ਪੱਟੀ ਖੋਲੀ ਆ, 20-22 ਦਿਨ ਹੋ ਗਏ, ਪਰ ਮੇਰੇ ਦਰਦ ਤਾਂ ਸੋਜ ਬਹੁਤ ਆ। ਜਿਹੜੀ ਚੀਚੀ ਵਾਲੇ ਪਾਸੇ ਫ੍ਰੈਕਚਰ ਕਹਿੰਦਾ ਡਾਕਟਰ, ਕਹਿੰਦਾ ਨੋਰਮਲ ਹੀ ਆ ਉੱਦਾਂ, ਪਰ ਉਹ ਮੁੜਦੀ ਨਹੀਂ, ਮੇਰਾ ਹੱਥ ਨਹੀਂ ਮੁੜਦਾ। ਅੱਛਾ। ਤੇ ਇਹਨਾਂ ਨੇ ਦੱਸਿਆ ਸੀ ਵੀ ਸਰੋਂ ਦੇ ਤੇਲ ਦਾ ਕੜਾਹ ਬੰਨਣਾ, ਗੁੜ ਪਾ ਕੇ, ਮਿੱਠਾ ਪਾ ਕੇ ਜੀ। ਤੇ ਉਹ ਮੈਂ ਅੱਜ ਕੀਤਾ ਵੀ 2 ਵਾਰੀ, ਇਕੱਲੇ ਪੱਟੀ ਖਿਲਾ ਕੇ ਆਈਆਂ। ਡਾਕਟਰ ਨੇ ਉਹਦਾ ਤੱਤੇ ਪਾਣੀ ਚ ਕੋ ਦੱਸੀ। ਤੇ ਜੇ ਕੋਈ ਹੋਰ ਵੀ ਦੱਸ ਸਕਦਾ ਭੈਣ ਭਰਾ ਤਾਂ ਦੱਸ ਦੇਵੇ। ਜੇ ਜਗਵੀਰ ਭਾਜੀ ਦੱਸਣਗੇ ਤਾਂ ਵੀਰਵਾਰ ਮੈਂ ਸੁਣ ਲੂੰਗੀ। ਠੀਕ ਹੈ ਜੀ। ਹਾਂਜੀ, ਤੇ ਇਹ ਜਿਹੜਾ ਇੱਕ ਕਹਿੰਦੇ ਸੀ ਨਾ ਪੋਟੀ ਤੋਂ ਮੈਂ 3 ਮਹੀਨਿਆਂ ਦਾ ਤਾਂ ਗਿਆ, ਓਦਾਂ ਤਾਂ ਪਤਾ ਨਹੀਂ ਹੁੰਦਾ ਕਿਹੜੀ ਗੱਲੋਂ ਆਰਾਮ ਆ ਜਾਣਾ। ਜਿਹੜਾ ਅੱਗੇ ਦੱਸਦੇ ਵੀ ਆ ਵਿੱਚ ਇੱਥੇ ਆਪਣੇ ਵੀ ਜਿਹੜਾ ਦੁੱਧ ਦੇ ਵਿੱਚ ਨਿੰਬੂ ਨਿਚੋੜ ਕੇ ਉਸੇ ਵੇਲੇ ਪੀਣਾ, ਓਦਾਂ ਹੀ ਦੁੱਧ ਲੈ ਲੈਣਾ, ਉੱਥੇ ਨਿੰਬੂ ਨਿਚੋੜ ਲੈਣਾ, ਜਿੱਦਾਂ ਅੱਧੇ ਕੱਪ ਤੋਂ ਵੀ ਭਾਵੇਂ ਘੱਟ ਲੈ ਲਓ, ਉਹ ਪੀਵੋ 3-4 ਵਾਰੀ ਦਿਨ ਵਿੱਚ। ਠੀਕ ਹੈ। ਤੇ ਉਹਨਾਂ ਵੀ ਮੋੜ ਪੈ ਜਾਂਦਾ, ਕਿਉਂਕਿ ਮੇਰੇ ਬੱਚੇ ਨੂੰ ਪਿਆ ਸੀ ਛੋਟੇ ਹੁੰਦੇ, ਇਹ ਕਸਰ ਹੋ ਗਈ ਸੀ। ਠੀਕ ਹੈ ਜੀ। ਹਾਂਜੀ, ਤੇ ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆ। ਇੰਨੇ ਤੁਸੀਂ ਨੁਸਖੇ ਯਾਦ ਰੱਖੇ ਹੁੰਦੇ ਆ ਜਿਹੜੇ ਦੱਸੇ ਜਾਂਦੇ ਆ ਪਿਛਲੇ 10-11 ਸਾਲਾਂ ਤੋਂ। ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਅਤੇ ਸਰੋਤਿਆਂ ਨੇ ਇੱਕ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਇੱਕ
ਬ੍ਰੇਕ ਤੋਂ ਬਾਅਦ ਫਿਰ ਆਪਾਂ ਵਾਪਸ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਹੋਮ ਰੈਮਡੀਜ਼ ਹੁੰਦੀਆਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਤੁਸੀਂ ਇਲਾਜ ਪੁੱਛਦੇ ਹੋ ਤਾਂ ਕੋਈ ਨਾ ਕੋਈ ਸਾਡਾ ਸਰੋਤਾ ਆ, ਸਾਡਾ ਕਾਲਰਸ ਆ, ਉਹ ਇਲਾਜ ਦੱਸ ਜਾਂਦਾ ਆ। ਇਸ ਤਰ੍ਹਾਂ ਦਾ ਨਹੀਂ ਕੋਈ ਡਾਕਟਰ ਹੈਗਾ ਜਿਹਦੇ ਕੋਲ ਕੋਈ ਲਾਇਸੈਂਸ ਆ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇਵੇ ਜਾਂ ਦੱਸ ਦੇਵੇ ਤੁਸੀਂ ਜਿਹੜੀ ਚੀਜ਼ ਖਾਣੀ ਆ ਆਪਣੇ ਹਿਸਾਬ ਨਾਲ ਖਾਣੀ ਆ। ਤੁਹਾਡਾ ਸਰੀਰ ਕਿਸ ਚੀਜ਼ ਨੂੰ ਅਸੈਪਟ ਕਰਦਾ ਹੈ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕਾਲਰਸ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵਾਰੀ ਗੱਲ ਕਰਦੇ ਆ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਭੈਣ ਪੁੱਛਦੀ ਸੀਗੀ ਵੀ ਮੈਨੂੰ ਬੁਖਾਰ ਹੋਈ ਜਾਂਦਾ, ਕਦੇ ਉੱਤਰ ਜਾਂਦਾ, ਕਦੇ ਚੜ ਜਾਂਦਾ। ਹਾਂਜੀ, ਉਹਦੇ ਲਈ ਸੁਖਦਾਸ਼ਿਨ ਚੂਰਨ ਆ ਜਿਹੜਾ ਨਾ, ਉਹਦੀ ਇੱਕ ਸ਼ੀਸ਼ੀ ਮੰਗਵਾ ਕੇ ਖਾ ਲਵੇ। ਹੈ ਤਾਂ ਕੌੜਾ ਜਿਹਾ, ਉਹ ਰੋਜ਼ ਅੱਧਾ ਚਮਚਾ ਲੈ ਲਿਆ ਕਰੇ। ਠੀਕ ਹੈ। ਤੇ ਰੋਜ਼ ਹੱਡ ਭੰਨਣੇ ਮੈਨੂੰ ਵੀ ਹੁੰਦੀ ਸੀ, ਮੈਂ ਇੱਕ ਸ਼ੀਸ਼ੀ ਖਾਧੀ ਆ, ਮੈਨੂੰ ਮੁੜ ਕੇ ਕਦੇ ਨਹੀਂ ਓਪਨ ਹੋਇਆ। ਠੀਕ ਹੈ ਜੀ, ਬਹੁਤ ਵਧੀਆ ਉਹ, ਤੇ ਉਹ ਖਾ ਸਕਦੇ ਨੇ ਉਹ। ਜਿਹੜੀ ਧਰਨ ਲਈ ਪੁੱਛਦੇ ਸੀ, ਧਰਨ ਦੇ ਸਿੱਧੇ ਖੜੇ ਹੋ ਕੇ ਦੋਏ ਪੈਰ ਜੋੜ ਕੇ ਥੱਲੇ ਪੈਰਾਂ ਅੰਗੂਠਿਆਂ ਨੂੰ ਲਾ ਕੇ ਆਉਣੇ ਨੇ। ਖੁੱਚ ਨਹੀਂ ਮਚਾਉਣੀ ਹੈਗੀ, ਸਿੱਧੀ ਰਹਿਣ ਰੱਖਣੀ ਆ। ਉਹਨੂੰ 5 ਵਾਰੀ ਓਕਣੇ ਲਾਉਣਾ, ਓਕਣੇ ਪਿੱਛੇ ਮੁੜ ਕੇ ਸਿੱਧੇ ਹੋ ਜਾਣਾ, ਓਕਣੇ ਫੇਰ ਕੋਡੇ ਹੋ ਕੇ ਲਾਉਣਾ। ਸਵੇਰੇ ਖਾਲੀ ਪੇਟ। ਠੀਕ ਹੈ। ਦੁਪਹਿਰੇ ਵੀ ਫਿਰ ਰੋਟੀ ਤੋਂ ਪਹਿਲਾਂ ਫੇਰ 3 ਦਿਨ ਕਰਨੇ 3 ਡੰਗ, ਉਹ ਮੁੜ ਕੇ ਧਰਨ ਨਹੀਂ ਪਾਉ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ, ਆਹੀ ਦੱਸਣਾ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜਗਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਪੁੱਛਦੇ ਸੀ ਨਾ, ਮੇਰੇ ਐਸਿਡ ਬਣਦਾ। ਦੇਖੋ ਐਸਿਡ ਦੀ ਕੋਈ ਦਵਾਈ ਨਹੀਂ ਹੁੰਦੀ, ਐਸਿਡ ਬਣਦਾ ਵਾ ਸਾਡਾ ਜਾਂ ਤਾਂ ਸਟ੍ਰੈਸ ਨਾਲ ਜਾਂ ਗਲਤ ਖਾਣ ਪੀਣ ਨਾਲ ਐਸਿਡ ਬਣਦਾ। ਉਹਦੇ ਲਈ ਇੱਕ ਤਾਂ ਆਪਦੇ ਮਾਈਂਡ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰਨ, ਵੀ ਸਟ੍ਰੈਸ ਨਾ ਬਹੁਤੀ ਲੈਣ। ਦੂਜਾ ਹੈਗਾ ਵੀ ਖਾਣ ਪੀਣ ਦਾ ਆਪਦਾ ਸ਼ੂਗਰ ਵਾਲੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੇਣ। ਸ਼ੂਗਰ ਬਹੁਤ ਐਸਿਡ ਬਣਾਉਂਦੀ ਹੈ, ਮਠਿਆਈਆਂ ਵਗੈਰਾ। ਤੇ ਚਾਹ ਨਹੀਂ ਪੀਣੀ, ਸਵੇਰੇ ਉੱਠ ਕੇ ਨਾ ਪਹਿਲਾਂ ਪਾਣੀ ਪੀ ਕੇ ਗਾਜਰਾਂ ਦਾ ਜੂਸ ਪੀ ਲਿਆ ਕਰਨ, ਫਰੈਸ਼ ਕੱਢ ਕੇ। ਦੂਜਾ ਨਹੀਂ ਪੀਣਾ ਹੈਗਾ, ਕਿਉਂਕਿ ਸ਼ੂਗਰ ਉਹਦੇ ਵਿੱਚ ਵੀ ਹੁੰਦੀ ਆ। ਜੀ ਜੀ। ਤੇ ਰੋਟੀ ਜੇ ਹੋ ਸਕਦਾ ਤਾਂ ਇੱਕ ਟਾਈਮ ਖਾ ਲਿਆ ਕਰ, ਦਲੀਆ ਵਗੈਰਾ ਖਾ ਲਿਆ, ਓਟਮੀਲ ਖਾ ਲਿਆ। ਤੇ ਲਿਕੁਇਡ ਫੂਡ ਜ਼ਿਆਦਾ ਕਰਨਾ, ਲਿਕੁਇਡ ਚੀਜ਼ਾਂ ਪੀਣ, ਜੂਸ ਵਗੈਰਾ ਘਰੇ ਕੱਢ ਕੇ 2-3 ਵਾਰੀ ਕੋਕੋਨਟ ਵਾਟਰ ਪੀ ਲਿਆ। ਤੁਸੀਂ ਦੇਖੋਗੇ ਮਾਈਂਡ ਨੂੰ ਰਿਲੈਕਸ ਕਰਨ, 2-3 ਦਿਨਾਂ ਦੇ ਵਿੱਚ ਤੁਹਾਡੀ ਸਾਰੀ ਪ੍ਰੋਬਲਮ ਠੀਕ ਹੋ ਜਾਣੀ ਹੈ। ਸ਼ੂਗਰ ਜਮਾ ਹੀ ਛੱਡਣੀ ਪੈਣੀ ਆ, ਚਾਹ ਵੀ ਛੱਡਣੀ ਪੈਣੀ ਆ। ਫਿਰ ਪੀ ਲੈਣ, ਜਦੋਂ ਠੀਕ ਹੋ ਗਏ ਫਿਰ ਇੱਕ ਟਾਈਮ ਪੀਆ ਕਰਨ ਫਿਰ ਵੀ। ਠੀਕ, ਓਕੇ ਜੀ, ਥੈਂਕ ਯੂ ਜਗਦੀਪ ਜੀ, ਬਹੁਤ ਧੰਨਵਾਦ ਆ ਜੀ। ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਉਹਨੀ ਬੱਚੇ ਦੱਸ ਰਹੇ ਸੀ ਨਾ ਕਿ ਬੇਟੀ ਇੱਕ ਵੀ ਮੈਨੂੰ ਮੈਂ ਕੁਛ ਵੀ ਖਾਵਾਂ ਤੇ ਮੈਨੂੰ ਉਲਟੀ ਆ ਜਾਂਦੀ ਹੈ। ਭੈਣ ਜੀ ਉਹਨੂੰ ਕਿਸੇ ਫੂਡ ਦੀ ਨਾ ਫੂਡ ਪੁਆਇਜ਼ਨ ਹੋਈ ਹੈ। ਉਹ ਇਸ ਤਰ੍ਹਾਂ ਕਰੀ ਵੀ ਅੱਧਾ ਨਿੰਬੂ ਲੈ ਕੇ, ਹਾਂਜੀ ਅੱਧਾ ਨਿੰਬੂ ਲੈ ਕੇ ਉਹਦੇ ਤੇ ਪਹਿਲਾਂ ਪਾ ਲਵੇ ਖੰਡ, ਫਿਰ ਪਾ ਲਈ ਉੱਤੇ ਕਾਲੀ ਮਿਰਚ ਪੀਸੀ ਹੋਈ, ਫਿਰ ਉੱਤੇ ਪਾ ਲਵੇ ਜੀ ਲੂਣ ਚਿੱਟਾ ਆਪਾਂ ਜਿਹੜਾ ਵਰਤਦੇ ਹਾਂ। ਹਾਂਜੀ, ਉਹਨੂੰ ਮਾਈਕਰੋ ਚ ਰੱਖ ਕੇ, ਕੱਚ ਦੀ ਕੋਲੀ ਚ ਰੱਖ ਕੇ ਤੇ ਥੋੜਾ ਜਿਹਾ ਉਹਨੂੰ ਗਰਮ ਕਰ ਲੈਣ। ਉਹ ਸਾਰਾ ਜੂਸ ਉਹਦਾ ਨਿਕਲ ਆਉਣਾ, ਉਹ ਪੀ ਲੈਣ। ਠੀਕ ਹੈ। ਤੇ ਉਹਦੇ ਨਾਲ ਜੀ ਉਹ ਸਾਰਾ ਕੁਝ ਉਹਦਾ ਠੀਕ ਹੋ ਜਾਣਾ। ਠੀਕ ਹੈ। ਤੇ ਬਾਕੀ ਜਿਹੜੇ ਧਰਨ ਦਾ ਕਹਿ ਰਹੇ ਸੀ ਭਾਜੀ, ਟਰੱਕ ਵਾਲੇ ਵੀ ਕਹਿ ਰਹੇ ਸੀ, ਉਹ ਸਿੱਧਾ ਉਹਨਾਂ ਦਾ ਇਲਾਜ ਹੈ ਜੀ। ਮੈਨੂੰ ਬਹੁਤ ਪੈਂਦੀ ਹੁੰਦੀ ਸੀ, ਮੈਨੂੰ ਵੀ ਏਦਾਂ ਕਿਸੇ ਨੇ ਦੱਸਿਆ ਸੀ ਵੀ ਅਲਵੀਰਾ ਜਿਹੜੀ ਆਪਣੀ ਹੈ ਨਾ, ਆਪਣੀ ਮਿਲਦੀ ਇੱਥੇ ਗ੍ਰੀਨ ਵਾਲੀ, ਆਪਣੇ ਘਰਾਂ 'ਚ ਲੱਗੀ ਹੋਈ ਹੈ। ਹਾਂਜੀ, ਉਹਦਾ ਗੁੱਦਾ ਕੱਢ ਕੇ ਤੇ ਉਹਨੂੰ ਮਿਕਸੀ 'ਚ ਰਗੜ ਕੇ ਮੈਂ ਪੀਂਦੀ ਰਹੀ ਹਾਂ, ਮੈਂ ਬਿਲਕੁਲ ਠੀਕ ਹਾਂ ਉਹਦੇ ਨਾਲ। ਠੀਕ ਹੈ ਜੀ। ਹਾਂਜੀ, ਉਹ ਭਾਜੀ ਨੂੰ ਕੌਣ ਵੀ ਇਹ ਲੈਣ, ਇਹ ਠੀਕ ਹੋ ਜਾਣਗੇ। ਤੇ ਬਾਕੀ ਇੱਕ ਹੋਰ ਸੀ ਪੁੱਛ ਰਹੇ, ਬੇਟੀ ਇੱਕ ਕਹਿ ਰਹੀ ਸੀ ਮੇਰੀ ਬੇਟੀ ਨੂੰ ਵੀ ਖਾਂਸੀ ਨਹੀਂ ਹਟਦੀ। ਹਾਂਜੀ, ਉਹ ਅਸੀਂ ਆਪਣੇ ਘਰ 'ਚ ਖੁਦ ਇਲਾਜ ਹੋਇਆ, ਮੇਰੀਆਂ ਬੇਟੀਆਂ ਦੋਨਾਂ ਨੂੰ ਇਸ ਤਰ੍ਹਾਂ ਹੀ ਸੀ, ਖੰਘ ਜ਼ੁਕਾਮ ਬੜਾ, 6 ਮਹੀਨੇ ਹੋ ਗਏ ਸੀ। ਤੇ ਥੋੜੇ ਕੁ ਦਿਨ ਹੋਇਆ ਮੇਰੀ ਬੇਟੀ ਨੇ ਇੰਡੀਆ ਜਾਣਾ ਸੀਗਾ, ਵੱਡੀ ਨੇ, ਤੇ ਆਂਦੀ ਮੰਮੀ ਮੇਰੀ ਖੰਘ ਨਹੀਂ ਹਟਦੀ। ਮੈਂ ਕਿਹਾ ਤੂੰ ਬੇਟਾ ਐਂ ਕਰ ਵੀ ਆਪਣਾ ਜਾ ਤੇ ਉੱਥੇ ਇੰਡੀਆ ਆਪਾਂ ਪਟਿਆਲੇ ਜਾਣਾ, ਉੱਥੇ ਮਾਤਾ ਦੇ ਮੰਦਿਰ ਤੋਂ ਆਪਦਾ ਨਾ ਪ੍ਰਸ਼ਾਦ ਚੜਾ ਦੀ। ਤੇ ਕਹਿੰਦੀ ਲੈ ਮੰਮੀ ਤੂੰ ਇੱਥੇ ਵੀ ਆਪਣੇ ਮੰਦਿਰ ਹੈਗਾ, ਬੇਕਰਫੀਲਡ 'ਚ ਅਸੀਂ ਰਹਿੰਦੇ ਭੈਣ ਜੀ, ਤੇ ਮੈਂ ਇੱਥੇ ਚੜਾਈ। ਮੇਰੀ ਦੋਨਾਂ ਬੇਟੀਆਂ ਦੀ ਖੰਘ ਭੈਣ ਜੀ ਠੀਕ ਹੋ ਗਈ। ਠੀਕ ਹੈ ਜੀ। ਪ੍ਰਸ਼ਾਦ ਚੜਾਵੇ, ਹਾਂਜੀ ਉੱਥੇ ਜਾ ਕੇ ਮੰਦਿਰ ਚੜਾਵੇ, ਚਾਹੇ ਗੁਰਦੁਆਰੇ ਚੜਾਉਣ ਲੱਡੂਆਂ ਦਾ। ਪਹਿਲਾਂ ਅਸੀਂ ਤੇ ਚਲੋ ਮੰਦਿਰ ਗਏ ਸੀ, ਐਵੇਂ ਆਖੀਏ ਵੀ ਮੰਦਿਰ ਚੜਾ ਆਏ ਸੀ ਅਸੀਂ। ਹਾਂਜੀ, ਤੇ ਉਹ ਬਿਲਕੁਲ ਉਹਦੀ ਖੰਘ ਬਿਲਕੁਲ ਠੀਕ ਹੋ ਗਈਆਂ ਦੋਨੇ ਬੇਟੀਆਂ ਮੇਰੀਆਂ। ਹਾਂਜੀ, ਤੇ ਇਹ ਜ਼ਰੂਰ ਕਰਨ ਨੂੰ। ਤੇ ਹਾਂਜੀ, ਥੈਂਕ ਯੂ ਜੀ, ਧੰਨਵਾਦ। ਧੰਨਵਾਦ, ਬਹੁਤ ਬਹੁਤ ਧੰਨਵਾਦ। ਨਰਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਨੂੰ OCD ਬਹੁਤ ਹੁੰਦੀ ਆ। OCD ਜਿੱਦਾਂ ਨਾ ਤੁਹਾਨੂੰ ਵਾਰ-ਵਾਰ ਕੰਮ ਕਰੀ ਜਾਣਾ, ਇਹ ਬਹੁਤ ਪ੍ਰੋਬਲਮ ਹੈ। OCD, ਠੀਕ ਹੈ ਜੀ। ਹਾਂਜੀ, ਜੇ ਕੋਈ ਕਿਸੇ ਨੂੰ ਪਤਾ ਹੋਵੇ ਇਹਦੇ ਬਾਰੇ, ਹੈ ਨਾ। ਠੀਕ ਹੈ ਜੀ। ਹਾਂਜੀ, ਤੇ ਫਿਰ ਮੈਨੂੰ ਦੱਸ ਦਿਓ। ਠੀਕ ਹੈ। ਇੱਕ ਦਿਮਾਗ ਨਹੀਂ ਹੁੰਦਾ ਆ। ਹਾਂਜੀ, ਕੋਈ ਨਹੀਂ, ਪੁੱਛ ਲੈਂਦੇ ਜੀ। ਕੁਲਦੀਪ ਸਿੰਘ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਪਿਛਲੀ ਵਾਰੀ ਭਾਜੀ ਵੀ ਹੁਣ ਦੱਸਿਆ ਸੀ ਸਾਵਲ ਪੰਜਾ, ਫਿਰ ਮੁਸਲੀ, ਤਾਂ
ਤੇ ਚੀਜ਼ਾਂ ਸੀਗੀਆਂ ਮੈਂ ਤਿੰਨੇ ਲੈ ਆਇਆ ਰਾਈਟ ਪਾਵਰ ਪੁਆਇੰਟ ਦਾ ਤੁਸੀਂ ਇੱਕ ਹੋਰ ਚੀਜ਼ ਸੀਗੀ ਨਾਲ 3 ਚੀਜ਼ਾਂ ਸੀ ਉਹ ਗੋਡਿਆਂ ਵਾਸਤੇ। ਮੈਨੂੰ ਲੱਗਦਾ ਤਿੰਨੇ ਦੱਸੀਆਂ ਸੀਗੀਆਂ। ਹਾਂਜੀ ਉਹ ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਉਹ ਖਾਣੀਆਂ ਕਿੱਦਾਂ ਆ, ਕਦੋਂ ਖਾਣੀਆਂ, ਨਿਰਣੇ ਕਾਲਜ ਖਾਣੀਆਂ, ਕਾਹਨਾਂ ਖਾਣੀਆਂ, ਕਿੰਨੀ ਖਾਣੀ ਆ, ਅੱਧਾ ਚਮਚਾ ਖਾਣਾ, ਕਿੰਨਾ ਖਾਣਾ? ਹਾਂ ਤੁਸੀਂ ਐ ਸਿੱਧੀਆਂ ਤਾਂ ਲਾਇਓ ਨਾ ਕੋਈ